ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਅਨਿਲ ਮੁਖਰਤਮਾ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 11 ਜੂਨ 2024 29 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਵੀਰ ਹਰਦੀਪ ਸਿੰਘ ਜਰਾ ਵੱਲੋਂ ਔਰ ਇਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਕੌਮੀ ਨਜ਼ਰੀਆ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਈਏ, ਦਸਵੰਧ ਜ਼ਰੂਰ ਕੱਢੀਏ। ਜਿੱਥੇ ਅਸੀਂ ਹੋਰ ਖਰਚੇ ਕਰਦੇ ਹਾਂ ਉੱਥੇ ਪੰਥਕ ਕਾਰਜਾਂ ਵਿੱਚ ਵੀ ਹਿੱਸਾ ਪਾਈਏ। ਜੇ ਅਸੀਂ ਦਸਵੰਧ ਕੱਢਦੇ ਰਵਾਂਗੇ ਤਾਂ ਜਿਹੜਾ ਕੌਮੀ ਕਾਜ਼ ਜਿਹੜਾ ਹੈਗਾ ਕੋਈ ਵੀ ਜਿਹੜਾ ਪ੍ਰੋਜੈਕਟ ਹੈਗਾ ਉਹ ਵਿੱਤੀ ਕਾਰਨਾਂ ਕਰਕੇ ਨਹੀਂ ਥੁੜਦਾ। ਸੋ TV84 ਦੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਵੀਰ ਹਰਦੀਪ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ। ਔਰ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤਾਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ 40ਵੀਂ ਦੁੱਖ ਯਾਦ ਅਤੇ ਖਾਲਸਾ ਦੀ ਪ੍ਰਾਪਤੀ ਲਈ ਵਚਨਬੱਧਤਾ ਅਕਾਲ ਤਖਤ ਸਾਹਿਬ ਤੋਂ ਲੈ ਕੇ ਦੁਨੀਆ ਭਰ ਦੇ ਹਰ ਮੁਲਕ ਵਿੱਚ ਜਿੱਥੇ ਸਿੱਖ ਵਸਦੇ ਹਨ ਬੜੀ ਦ੍ਰਿੜਤਾ ਨਾਲ ਮਨਾਈ ਗਈ ਹੈ। ਔਰ ਇਉਂ ਜਾਪਦਾ ਕਿ ਇਸ ਵੇਲੇ ਚਾਰ ਚੁਫੇਰੇ ਖਾਲਸਾ ਦੀਆਂ ਗੂੰਜਾਂ ਪੈ ਰਹੀਆਂ ਹਨ ਅਤੇ 35 ਮਿਲੀਅਨ ਸਿੱਖ ਕੌਮ ਆਪਣਾ ਕੌਮੀ ਘਰ ਖਾਲਸਾ ਬਣਾਉਣ ਲਈ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਹੁਣ ਤੁਸੀਂ ਮੁਆਫੀ ਨਹੀਂ ਮੰਗਦੇ ਦਰਸ਼ਕਾਂ ਤੋਂ ਕਿ ਬਈ ਅਸੀਂ ਉਹਨਾਂ ਨੂੰ ਪਤਾ ਹੀ ਆਪਾਂ ਦੱਸ ਕੇ ਜਾਂਦੇ ਆ ਨਾ ਦੱਸ ਵਾਏ ਫਿਰ ਵੀ ਜਿਵੇਂ ਹੁੰਦਾ ਕਿ ਮਾਫੀ ਤਾਂ ਮੰਗਣੀ ਹੈ। ਹਾਂਜੀ ਉਹ ਤਾਂ ਗੱਲ ਸਹੀ ਹੈ। ਦੇਖੋ ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਤਾਂ ਰੈਗੂਲਰਲੀ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਔਰ ਇਹ ਘੱਲੂਘਾਰਾ 84 ਦੀ ਦੁਖਦ ਸਾਲਾਨਾ ਯਾਦ ਨੂੰ ਸਮਰਪਿਤ ਜਿਹੜੇ ਸਾਰਾ ਹੀ ਜੂਨ ਦਾ ਮਹੀਨਾ ਵੱਡੇ ਪੈਮਾਨੇ ਤੇ ਪ੍ਰੋਗਰਾਮ ਥਾਂ ਉਲੀਕੇ ਹੋਏ ਨੇ। ਬਿਲਕੁਲ ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਇਸ ਪ੍ਰੋਗਰਾਮ ਦੇ ਮੌਕੇ ਲਾਈਵ ਕਰ ਸਕੀਏ ਪਰ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜਦੀਆਂ ਨੇ ਉਹਨਾਂ ਤੱਕ ਮੈਸੇਜ ਪਹੁੰਚਾਉਣ ਲਈ ਤਾਂ ਇਨ ਪਰਸਨ ਹੀ ਜਾਇਆ ਜਾ ਸਕਦਾ ਔਰ ਅਸੀਂ ਸੰਗਤ ਦੇ ਪਿਆਰ ਅੱਗੇ ਉਸ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਕਿਉਂਕਿ ਬਰੈਂਪਟਨ, ਟੋਰਾਂਟੋ, ਗ੍ਰੇਟਰ ਟੋਰਾਂਟੋ ਇਹ ਸਾਰੇ ਬੇਸ਼ੱਕ ਜਦੋਂ ਤੁਸੀਂ ਟਾਊਨਸ ਦੀ ਗੱਲ ਕਰਦੇ ਹੋ ਪਰ ਮੈਨੂੰ ਇਹ ਬਹੁਤ ਵਾਰ ਲੱਗਦਾ ਹੁੰਦਾ ਹੈ ਵੀ ਸਮੁੱਚਾ ਈਸਟ ਕੋਸਟ ਜਿਹੜਾ ਹੈ ਉਹੀ ਜਿਹੜਾ ਇਸ ਵੇਲੇ ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਜੇ ਅਸੀਂ ਵੈਸਟ ਕੈਨੇਡਾ 'ਚ ਜਾਂਦੇ ਹਾਂ ਸਰੀ ਤੋਂ ਲੈ ਕੇ ਫਿਰ ਕੈਲਗਰੀ ਤੱਕ ਉੱਥੇ ਲੱਗਦਾ ਹੈ ਵੀ ਕੈਨੇਡਾ ਦਾ ਇਹ ਸਾਰਾ ਖਿੱਤਾ ਖਾਲਿਸਤਾਨੀ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਦੀਪ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਜਦੋਂ ਅਸੀਂ ਡਾਲਸ ਤੋਂ ਆਏ ਸੀ ਉਦੋਂ ਵੀ ਵੀਰ ਗੋਬਿੰਦਰ ਸਿੰਘ ਔਰ ਉਹਨਾਂ ਦੇ ਨੈਫਿਊ ਹਰਦੀਪ ਸਿੰਘ ਉਹਨਾਂ ਦੀ ਮਹਿਮਾਨ ਨਵਾਜ਼ੀ ਔਰ ਉਹਨਾਂ ਵੱਲੋਂ ਆਰਗੇਨਾਈਜ਼ ਕੀਤੇ ਗਏ ਇਸ ਸਮੁੱਚੇ ਪ੍ਰੋਗਰਾਮ ਦਾ ਜਿਹੜਾ ਜਿੱਥੇ ਡਾਕਟਰ ਅਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਸੀ 2 ਸਾਲ ਪਹਿਲਾਂ ਸਾਥੋਂ ਵਿਛੜੇ
ਬਿਲਕੁਲ ਉੱਥੇ ਨਾਲ ਦੀ ਨਾਲ TV 84 ਲਈ ਫੰਡ ਰੇਜ਼ਿੰਗ ਐਫਰਟ ਵੀ ਸੀ ਜਿਹੜਾ ਬੜੀ ਸਫਲਤਾ ਨਾਲ ਉਹਨਾਂ ਨੇ ਨੇਪਰੇ ਚਾੜਿਆ। ਹਰਦੀਪ ਸਿੰਘ ਆਪਣੇ ਯੰਗਰ ਡੇਜ਼ ਤੋਂ ਹੀ, ਹਾਲਾਂ ਇਹਨਾਂ ਦੇ ਭਰਾਤਾ ਸ਼ਹੀਦ ਨੇ ਔਰ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਸਮੁੱਚਾ ਪਰਿਵਾਰ ਡੈਡੀਕੇਟਡ ਹੈ, ਬਹੁਤ ਜ਼ਿਆਦਾ ਸੈਂਟੀਮੈਂਟਲ ਨੇ ਹਰ ਪੱਖ ਤੋਂ। ਔਰ ਹੁਣ ਮਹਾਰਾਜ ਨੇ ਕਾਰੋਬਾਰੀ ਤੌਰ ਤੇ ਵੀ ਉਹਨਾਂ ਨੂੰ ਕਾਮਯਾਬੀ ਦਿੱਤੀ ਹੋਈ ਹੈ ਔਰ ਇਸ ਵਾਰ ਦੇ ਪ੍ਰੋਗਰਾਮ 'ਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਸਾਡੇ ਲਈ ਤਾਂ ਬੱਚਿਆਂ ਵਾਂਗ ਨੇ, ਕਿਉਂਕਿ ਜਦੋਂ ਇੱਥੇ ਵੀ ਨਿਊਯਾਰਕ ਸੀ ਉਦੋਂ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਸਿਸਟਮ 'ਚ ਹੀ ਆਡੀਓ ਰਿਕਾਰਡ ਕਰਨ ਦਾ ਇੱਕੋ ਵੇਲੇ 8-10 ਆਡੀਓ ਕੈਸਟਸ ਰਿਕਾਰਡ ਹੁੰਦੀਆਂ ਸੀ। ਉਦੋਂ ਵੀ ਹਰਦੀਪ ਸਿੰਘ ਇੱਕ ਵਲੰਟੀਅਰ ਵਾਂਗ ਅੱਗੇ ਹੋ ਕੇ ਸੇਵਾ ਕਰਦਾ ਸੀ ਜੀ। ਫਿਰ ਬੈਟਲ ਕ੍ਰੀਕ ਔਰ ਉਸ ਤੋਂ ਬਾਅਦ ਡਾਲਸ, ਔਰ ਹਮੇਸ਼ਾ ਹੀ ਇੱਕ ਰਿਸਪੈਕਟਫੁਲ ਔਰ ਡੈਡੀਕੇਟਡ, ਔਰ ਇਹੀ ਨਹੀਂ ਕਿ ਉਹ ਸਾਡੇ ਨਾਲ ਜੁੜੇ ਹੋਏ ਨੇ ਔਰ TV 84 ਦੇ ਮਦਦਗਾਰ ਨੇ, ਉਹ ਸ਼ਹੀਦ ਪਰਿਵਾਰਾਂ ਨਾਲ ਜੁੜੇ ਹੋਏ ਜਿੰਨੇ ਕੁ ਵੀ ਉਹਨਾਂ ਤੱਕ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਔਰ ਆਪਣੇ ਜਨਮ ਭੂਮੀ ਆਪਣੇ ਪਿੰਡ ਦੇ ਵਿੱਚ ਵੀ ਭਾਵੇਂ ਉਹ ਸਪੋਰਟਸ ਨੂੰ ਇਨਕਰੇਜ ਕਰਨਾ ਹੈ ਜਾਂ ਹੋਰ ਪੰਥਕ ਐਕਟੀਵਿਟੀਜ਼ ਨੇ, ਉਸ ਦੇ ਲਈ ਵੀ ਜਿਹੜਾ ਬੜੇ ਲਿਬਰਲ ਡੋਨਰ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਬੜੇ ਪਿਆਰੇ ਇਹਨਾਂ ਦੇ ਬੱਚੇ ਨੇ ਔਰ ਉਹਨਾਂ 'ਚ ਵੀ ਉਹੀ ਸਿੱਖੀ ਵੈਲਿਊਜ਼ ਨੇ। ਅਸੀਂ ਇਸ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਪੰਥ ਦੀ ਸੇਵਾ ਦੇ ਵਿੱਚ ਇਹ ਲੱਗੇ ਰਹਿਣ। ਗੱਲ ਬਿਗਨਿੰਗ 'ਚ ਮੈਂ ਟੋਰਾਂਟੋ ਤੋਂ ਸ਼ੁਰੂ ਕੀਤੀ। ਅਸੀਂ ਦੱਸਿਆ ਸੀ ਵੈਨਸਡੇ ਦਾ, ਬੁੱਧਵਾਰ ਦਾ ਲਾਸਟ ਅਸੀਂ ਪ੍ਰੋਗਰਾਮ ਕੀਤਾ ਸੀ। ਥਰਸਡੇ ਅਸੀਂ ਚਾਲੇ ਪਾਏ ਟੋਰਾਂਟੋ ਵੱਲ। ਹਾਲਾਂ ਪਹਿਲਾਂ ਫਰਾਈਡੇ ਦਾ ਸ਼ਾਮ ਦਾ ਇੱਕ TV 84 ਮੀਟ ਰੱਖੀ ਹੋਈ ਸੀ, ਲੇਕਿਨ ਲਾਸਟ ਮਿਨਟ ਉਸ ਨੂੰ ਕੈਂਸਲ ਕਰਨਾ ਪਿਆ ਔਰ ਅਸੀਂ ਫਿਰ ਵੀ ਫਰਾਈਡੇ ਦੇ ਦਿਨ ਨੂੰ ਇਸਤੇਮਾਲ ਕੀਤਾ ਤਾਂ ਕਿ ਹੋਰ ਵੀਰਾਂ ਭੈਣਾਂ ਤੱਕ ਪਹੁੰਚ ਹੋਏ, ਮਿਲ ਸਕੀਏ ਜਿਨ੍ਹਾਂ ਪਰਿਵਾਰਾਂ 'ਚ ਵੀ ਅਸੀਂ ਜਾ ਸਕੇ। ਕੁਛ ਇਸ ਵਾਰ ਦੇ ਟ੍ਰਿਪ ਕਿਉਂਕਿ ਸ਼ਾਰਟ ਟ੍ਰਿਪ ਸੀ ਔਰ ਇਹਨਾਂ 2 ਦਿਨ ਦੇ ਸਮਾਗਮਾਂ 'ਚ ਸੈਚਰਡੇ ਸੰਡੇ 'ਚ 4 ਸਮਾਗਮ ਜਿਹੜੇ ਨੇ ਜਾਂ 4 ਸਪੀਚਿਸ, ਸਾਡੇ ਲਈ ਤਾਂ ਸਮਾਗਮ ਜਿੱਥੇ ਸੰਗਤ ਨਾਲ ਮੇਲ ਮਿਲਾਪ ਹੁੰਦਾ ਉੱਥੇ ਜ਼ਾਹਰ ਹੈ ਕਿ ਇਹ ਸਪੀਚਿਸ ਦਾ ਪਾਰਟ ਹੁੰਦਾ। ਸੋ ਉਹਦੇ 'ਚ ਜਿਹੜਾ ਖਾਸ ਤੌਰ 'ਤੇ ਸੈਚਰਡੇ ਦਾ ਪ੍ਰੋਗਰਾਮ ਵਰਲਡ ਸਿੱਖ ਆਰਗੇਨਾਈਜੇਸ਼ਨ, ਜਿਨ੍ਹਾਂ ਦੀ ਯੰਗਰ ਜਨਰੇਸ਼ਨ ਹੁਣ ਬੜੀ ਵੱਧ ਚੜ੍ਹ ਕੇ ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਖਾਲਿਸਤਾਨ ਔਰ ਜੋ ਵੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜੋ ਸਾਹਮਣੇ ਆ ਰਿਹਾ, ਜਿਵੇਂ ਕੈਨੇਡੀਅਨ ਪੋਲੀਟੀਸ਼ੀਅਨਸ ਜਿਨ੍ਹਾਂ ਦੇ ਵਿੱਚ MP ਔਰ ਸੈਨੇਟਰ ਸ਼ਾਮਲ ਨੇ, ਉਹਨਾਂ ਦਾ ਜਿਵੇਂ ਕੈਨੇਡੀਅਨ ਇੰਟੈਲੀਜੈਂਸ ਰਿਪੋਰਟ ਸੀਸਸ ਦੀ ਹੈ ਕਿ ਉਹ ਕਿਵੇਂ ਬਾਹਰਲੇ ਮੁਲਕਾਂ ਦੇ ਨਾਲ ਰਾਬਤੇ 'ਚ ਨੇ ਔਰ ਉਹਨਾਂ ਤੋਂ ਜ਼ਾਹਰ ਹੈ ਕਿ ਵੀ ਉਹ ਐਡਵਾਂਟੇਜ ਲੈਂਦੇ ਨੇ। ਐਡਵਾਂਟੇਜ ਫਾਈਨੈਂਸ਼ੀਅਲ ਹੁੰਦਾ, ਹਾਲਾਂ ਉਹਨਾਂ ਦੇ ਨਾਂ ਨਹੀਂ ਦੱਸੇ ਗਏ, ਪਰ ਇੱਕ ਪੂਰਾ ਮੂਵ ਇਸ ਪੱਖੋਂ ਵੀ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਚਲਾਇਆ ਗਿਆ ਹੈ ਕਿ ਭਾਈ ਉਹਨਾਂ ਦੇ ਨਾਂ ਪਬਲਿਕ ਕੀਤੇ ਜਾਣ। ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਕਿ ਵੀ ਅਸੀਂ ਕਿਉਂਕਿ ਅਰਲੀ 90s ਦਾ ਦੌਰ ਦੇਖਿਆ, ਵਰਲਡ ਸਿੱਖ ਆਰਗੇਨਾਈਜੇਸ਼ਨ ਇੱਕ ਪ੍ਰੀਮੀਅਰ ਆਰਗੇਨਾਈਜੇਸ਼ਨ ਜਿਹੜੀ 1985 'ਚ ਇੱਥੇ ਮੈਡੀਸਨ ਸਕੁਐਰ ਪਾਰਕ 'ਚ ਬਹੁਤ ਵੱਡੇ ਇਕੱਠ ਦੇ ਵਿੱਚ ਇਹ ਸੰਸਥਾ ਬਣਾਈ ਗਈ ਸੀ। ਇਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਹੀ ਖਾਲਿਸਤਾਨ ਦੀ ਕਾਇਮੀ, ਬੇਸ਼ੱਕ ਪੀਸਫੁਲ ਤਰੀਕੇ ਨਾਲ ਉਹਨਾਂ ਦਾ ਸੀ, ਉਸ ਨੂੰ ਆਪਣਾ ਨਿਸ਼ਾਨਾ ਮਿੱਥਿਆ ਗਿਆ ਸੀ। ਔਰ ਇੱਕ ਸਟੇਜ ਤੇ ਅਮਰੀਕਾ ਦੇ ਵਿੱਚ ਵੀ WHO ਦਾ ਚੈਪਟਰ ਬਹੁਤ ਸਟਰੋਂਗ ਸੀ। ਕੈਪੀਟਲ ਹਿੱਲ ਦੇ ਨੇੜੇ ਇੱਕ ਵੱਡੀ ਬਿਲਡਿੰਗ ਜਿਸ ਦਾ ਨਾਂ ਖਾਲਿਸਤਾਨ ਹਾਊਸ ਰੱਖਿਆ ਹੋਇਆ ਸੀ ਔਰ ਉਹ ਬਿਲਡਿੰਗ 'ਚ ਵੀ ਇੱਕ ਸਾਬਕਾ ਪ੍ਰੈਜ਼ੀਡੈਂਟ ਅਮਰੀਕਾ ਦੇ ਰਹਿੰਦੇ ਰਹੇ। ਉਹ ਜਿਹੜਾ ਕਾਫੀ ਦੇਰ ਉਹ ਫੰਕਸ਼ਨਲ ਰਿਹਾ ਔਰ ਅਨਫੋਰਚੂਨੇਟਲੀ ਅਮਰੀਕਾ ਚੈਪਟਰ ਜਿਹੜਾ ਉਹ ਥੋੜ੍ਹੇ ਸਮੇਂ ਬਾਅਦ ਹੀ ਵਿਵਾਦਾਂ ਦੇ ਵਿੱਚ ਘਿਰਿਆ। ਉਸ ਦਾ ਕਾਰਨ ਉਦੋਂ ਕੈਨੇਡਾ ਚੈਪਟਰ ਵੀ ਉਸ ਵਿਵਾਦਾਂ 'ਚ ਆਇਆ ਕਿਉਂਕਿ WHO ਦੇ ਪ੍ਰੈਜ਼ੀਡੈਂਟ ਜਿਹੜੇ ਜਨਰਲ ਭੁੱਲਰ, ਜਸਵੰਤ ਸਿੰਘ ਭੁੱਲਰ, ਜਿਹੜੇ ਪੰਜਾਬ ਤੋਂ ਇਸ ਇਕੱਠ ਦੇ ਵਿੱਚ ਜਿਹੜਾ ਇੱਥੇ ਮੈਡੀਸਨ ਸਕੁਐਰ 'ਚ ਹੋਇਆ ਉਸ ਸ਼ਮੂਲੀਅਤ ਸੀ, ਉਹਨਾਂ ਨੂੰ ਲੈ ਕੇ ਸ਼ੱਕ ਸ਼ੁਬੇ ਪੈਦਾ ਹੋਏ ਔਰ ਉਹ ਸਾਰੇ ਦੇ ਚਲਦਿਆਂ ਜਿਹੜੀ ਯੰਗਰ ਜਨਰੇਸ਼ਨ ਇੱਥੋਂ ਦੀ ਖਾਸ ਤੌਰ ਤੇ ਸਿੱਖ ਯੂਥ ਆਫ ਅਮਰੀਕਾ 'ਚ ਨਿਕਲੀ, ਉਹਨਾਂ ਦਾ ਬਹੁਤ ਟਕਰਾਅ ਵਿਰੋਧ ਰਿਹਾ। ਜਦੋਂ ਅਸੀਂ ਲੇਟ 80s 'ਚ ਆਏ ਤੇ ਬੇਸ਼ੱਕ ਇਹ ਦੋਨੋਂ ਹੀ ਜਥੇਬੰਦੀਆਂ, ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਸਿੱਖ ਯੂਥ ਆਫ ਅਮਰੀਕਾ,
ਜਿਹਦਾ ਕੈਨੇਡੀਅਨ ਚੈਪਟਰ IS5F ਸੀ। ਇਹ ਪਿੱਛੇ ਸੰਘਰਸ਼ ਨੂੰ ਲੀਡ ਕਰਨ ਵਾਲੀ ਪੰਥਕ ਕਮੇਟੀ ਨੂੰ, ਜਿਹਦੇ ਕਮਾਂਡ ਥੱਲੇ 4 ਜੁਝਾਰੂ ਜਥੇਬੰਦੀਆਂ ਸੀ, ਉਸ ਨੂੰ ਸਪੋਰਟ ਕਰਦੀਆਂ ਸੀ। ਲੇਕਿਨ ਆਪਸ ਦੇ ਵਿੱਚ ਬਹੁਤ ਤਕਰਾਰ ਸੀ ਔਰ ਉਦੋਂ ਅਮਰੀਕਨ ਚੈਪਟਰ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਸਨ ਔਰ ਮੈਨੂੰ ਜਿਹੜਾ ਇਹਨਾਂ ਦੇ ਨਾਲ ਵੀ ਕੰਮ ਕਰਨ ਦਾ, ਕਿਉਂਕਿ ਅਸੀਂ ਪੰਥਕ ਕਮੇਟੀ ਦੀ ਨੁਮਾਇੰਦਗੀ ਦੇ ਤੌਰ ਤੇ ਐਜ਼ ਏ ਸਪੋਕਸਪਰਸਨ 1991 ਵਿੱਚ ਸੇਵਾ ਲਈ। ਸੋ ਅਸੀਂ ਯਤਨ ਵੀ ਕੀਤੇ ਕਿ ਇਹਨਾਂ ਦੋਨਾਂ ਦੇ ਨਾਲ ਦੋਨਾਂ ਨੂੰ ਕਲੋਜ਼ ਲਿਆਂਦਾ ਜਾਏ, ਕੁਛ ਹੱਦ ਤੱਕ ਕਾਮਯਾਬ ਵੀ ਰਹੇ। ਲੇਕਿਨ ਕੁਛ ਇਸ ਕਿਸਮ ਦੀ ਕੁੜਿੱਤਨ ਔਰ ਬਿਟਰਨੈਸ ਜਿਹੜੀ 80s ਦੀ ਬਣੀ ਹੋਈ ਸੀ, ਉਹਦੇ 'ਚ ਬਹੁਤੇ ਅਸੀਂ ਕਾਮਯਾਬ ਨਹੀਂ ਹੋਏ। ਫਿਰ ਪਿੱਛੇ ਵੀ ਜਦੋਂ ਸੰਘਰਸ਼ ਦਾ ਜਿਹੜਾ ਉਹ ਉਸ ਦੀ ਗਿਰਾਵਟ ਹਥਿਆਰਬੰਦ ਸੰਘਰਸ਼ ਦੀ ਸ਼ੁਰੂ ਹੋਈ 1994-95 ਤੱਕ ਪਹੁੰਚਦੇ ਆ ਤਾਂ ਸਭ ਕੁਛ ਹੀ ਉਹਨਾਂ ਨੇ ਨਿਬੇੜ ਦਿੱਤਾ ਹਥਿਆਰਬੰਦ ਸੰਘਰਸ਼ ਦਾ। ਸੋ ਇੱਥੇ ਵੀ ਫਿਰ WSO ਜਿਹੜੀ ਹੈ ਉਹ ਅਮਰੀਕਨ ਚੈਪਟਰ, ਉਹ ਖਾਲਿਸਤਾਨ ਹਾਊਸ ਵੀ ਜਿਹੜੇ ਉਹਨੂੰ ਰਨ ਕਰਦੇ ਸੀ, ਲਛਮਣ ਸਿੰਘ ਔਜਲਾ ਔਰ ਇੱਕ ਦੋ ਹੋਰ ਸੱਜਣ ਵੀ ਆਏ। ਸੋ ਮੁੱਖ ਦੀ ਗੱਲ ਕਿ ਅਮਰੀਕਨ ਚੈਪਟਰ ਦਾ ਤਾਂ ਭੋਗ ਪੈ ਗਿਆ। ਲੇਕਿਨ ਕੈਨੇਡਾ ਚੈਪਟਰ WSO ਦਾ, ਜਿਸ ਨੂੰ ਕਾਫੀ ਲੰਬਾ ਵਕਤ ਸਰ ਅਜੀਤ ਸਿੰਘ ਸਹੋਤਾ ਜਿਹੜੇ ਆਟਵਾ WSO ਦਾ ਪ੍ਰੋਪਰ ਆਫਿਸ ਖੋਲ੍ਹਿਆ ਸੀ, ਉਹਨੂੰ ਹੈਂਡਲ ਕਰਦੇ ਰਹੇ। ਔਰ ਨਤੀਜੇ ਦੇ ਤੌਰ ਤੇ ਅੱਜ ਜਦੋਂ ਅਸੀਂ ਇਹ ਗੱਲ ਮੈਂ ਆਲਮੋਸਟ 30 ਸਾਲ ਬਾਅਦ ਕਰ ਰਹੇ ਤੇ ਉਹਨਾਂ ਦੀ ਨੈਕਸਟ ਜਨਰੇਸ਼ਨ, ਉਹਨਾਂ ਦੇ ਵਿੱਚ ਬੜੇ ਹਾਈਲੀ ਜਿਹੜੇ ਸਪਿਰਿਟਡ ਨੌਜਵਾਨ ਬੱਚੇ ਬੱਚੀਆਂ ਨੇ, ਉਹਨਾਂ ਦੇ ਹਾਈਲੀ ਐਜੂਕੇਟਡ ਨੇ, ਵਕੀਲ ਵੀ ਨੇ, ਡਾਕਟਰ ਵੀ ਨੇ, ਇੰਜੀਨੀਅਰ ਵੀ ਨੇ ਔਰ ਫੁੱਲ ਐਕਟਿਵਿਸਟ ਔਰ ਪ੍ਰੋਫੈਸ਼ਨਲ ਵੀ। ਔਰ ਉਸ ਦਾ ਨਤੀਜਾ ਹੈ ਕਿ ਇਸ ਵੇਲੇ WSO ਨੇ ਆਪਣੀ ਥਾਂ ਵੀ ਬਣਾਈ ਹੈ। ਔਰ ਜਿਹੜੀ ਗੱਲ ਮੈਂ ਪੋਜ਼ਿਟਿਵਿਟੀ ਵਾਲੀ ਕਹੀ ਕਿ ਵੀ ਉਹਨਾਂ ਨੇ ਆਊਟਰੀਚ ਕਰਕੇ ਬਾਕੀਆਂ ਨੂੰ ਵੀ ਜਿਹੜੀਆਂ ਜਿੱਥੇ ਹੁਣ, ਹਾਲਾਂਕਿ ਜਿਹੜੇ ਉਸ ਜਨਰੇਸ਼ਨ ਦੇ ਸੀ 80s 90s ਦੇ, ਹੁਣ ਤਾਂ ਬੁਢਾਪੇ 'ਚ 70s 60s 70s ਤੱਕ ਪਹੁੰਚ ਗਏ ਉਮਰ ਵਾਈਜ਼, ਤੇ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਵੀ ਸਾਰੇ ਟੁਗੈਦਰ ਨੇ। ਔਰ ਮੈਂ ਸਮਝਦਾ ਵੀ ਲੇਟਲੀ ਜਿਹੜੀਆਂ ਖਾਸ ਤੌਰ ਤੇ ਇੰਟਰਨੈਸ਼ਨਲ ਲੈਵਲ ਦੀਆਂ ਡਿਵੈਲਪਮੈਂਟਸ ਨੇ, ਉਹਨਾਂ 'ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਇੰਡੀਅਨ ਗਵਰਨਮੈਂਟ ਨੇ ਕੀਤਾ, ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਦੂਸਰੀ ਉਹਨਾਂ ਦੀ ਕਿਲਿੰਗ ਸਪਰੀ, ਇਸ ਨੇ ਵੀ ਸਾਰਿਆਂ ਨੂੰ ਨੇੜੇ ਲਿਆਂਦਾ। ਔਰ ਈਵਨ ਜਿਹੜੀ ਜਾਂਚ ਕਮੇਟੀ ਜਿਹੜੀ ਇਸ ਮਾਮਲੇ ਦੇ ਵਿੱਚ ਕਿ 2019 ਔਰ 2021 ਦੇ ਵਿੱਚ ਫੈਡਰਲ ਇਲੈਕਸ਼ਨਾਂ 'ਚ ਕਿਵੇਂ ਇੰਡੀਅਨ ਇੰਟਰਫੇਰੈਂਸ ਰਹੀ, ਕਿਉਂਕਿ ਬਾਕੀ ਮੁਲਕਾਂ ਦੇ ਨਾਲ ਇੰਡੀਆ ਨੂੰ ਵੀ ਸ਼ਾਮਲ ਕੀਤਾ ਗਿਆ, ਉਹਦੇ 'ਚ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਔਰ WSO ਉਹਨਾਂ ਨੇ ਟੁਗੈਦਰ ਆਪਣੀ, ਉਹਨਾਂ ਦੇ ਯੰਗ ਵਕੀਲਾਂ ਨੇ ਜਿਸ ਢੰਗ ਦੇ ਨਾਲ ਜਿਹੜਾ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਉਹ ਰਿਮਾਰਕੇਬਲ ਹੈ। ਸੋ ਇਹ ਬਰੈਂਪਟਨ ਸਿਟੀ ਹਾਲ ਦੇ ਵਿੱਚ, ਜਿਹਦੇ 'ਚ ਔਰ ਦਰਸ਼ਕ ਜਦੋਂ ਮੈਂ ਗੱਲ ਕਰ ਰਿਹਾ ਨਾਲ ਦੀ ਨਾਲ ਪਿਕਚਰਸ ਵੀ ਦੇਖ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਆਲਮੋਸਟ 400 ਪਲੱਸ ਜਿਹੜਾ ਹੈ ਉਹ ਪ੍ਰੈਜ਼ੈਂਸ ਹੋਏਗੀ। ਕੁਛ ਆਣ ਜਾਣ ਵੀ ਹੁੰਦਾ ਔਰ ਚੰਗੀ ਗੱਲ ਸੀ ਕਿ ਯੰਗਸਟਰਸ ਔਰ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਇਹਨੂੰ ਆਰਗੇਨਾਈਜ਼ ਕੀਤਾ। ਹਾਲਾਂਕਿ ਸਰ ਅਜਮੇਰ ਸਿੰਘ ਹਿਸਟੋਰੀਅਨ, ਉਹਨਾਂ ਦੇ ਨਾਲ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਮੇਰਾ ਤਾਂ ਜਿਹੜਾ ਨਗਰ ਕੀਰਤਨ ਸੰਡੇ ਦਾ ਉਸ ਦੇ ਲਈ ਸੱਦਾ ਸੀ, ਪਰ ਜੋ ਹੀ ਉਹਨਾਂ ਨੂੰ ਪਤਾ ਲੱਗਾ ਕਿ ਵੀ ਮੈਂ ਟਾਊਨ 'ਚ ਆ ਰਿਹਾ, ਸੋ ਉਹਨਾਂ ਦਾ ਇਨਵੀਟੇਸ਼ਨ ਸਾਨੂੰ ਵੀ ਮਿਲਿਆ। ਸੋ ਇਹ ਇੱਕ ਬੜੀ ਆਰਗੇਨਾਈਜ਼ਡ ਈਵੈਂਟ, ਚੰਗੇ ਢੰਗ ਦੇ ਨਾਲ ਪ੍ਰੈਜ਼ੈਂਸ ਦੇ ਪੱਖੋਂ ਵੀ ਔਰ ਡਿਸਕਸ਼ਨ ਦੇ ਪੱਖੋਂ ਵੀ। ਔਰ ਅਸੀਂ ਦੋਵੇਂ ਹੀ ਪੈਨਲ ਦੇ ਉੱਤੇ ਸੀ, ਸਰ ਅਜਮੇਰ ਸਿੰਘ ਔਰ ਮੈਨੂੰ ਉਹਨਾਂ ਨੇ ਪਹਿਲਾਂ ਬੋਲਣ ਦੇ ਲਈ ਬੁਲਾਇਆ ਔਰ ਲਗਭਗ 40-42 ਮਿੰਟ ਦੀ ਪ੍ਰੈਜੈਂਟੇਸ਼ਨ ਇੰਨਾ ਹੀ ਸਰ ਅਜਮੇਰ ਸਿੰਘ ਹੋਰਾਂ ਦੀ ਸੀ। ਔਰ ਉਸ ਤੋਂ ਬਾਅਦ ਲਾਈਵਲੀ ਕੁਐਸਚਨ ਆਨਸਰ ਸੈਸ਼ਨ ਸੀ, ਜਿਹਦੇ 'ਚ ਮੈਂ ਹਮੇਸ਼ਾ ਜ਼ਰੂਰ ਇੰਜੋਏ ਕਰਦਾ, ਕਿਉਂਕਿ ਮੈਂ ਸਮਝਦਾ ਕਿ ਲੈਕਚਰ ਤਾਂ ਇੱਕ ਵਨ ਵੇ ਟ੍ਰੈਫਿਕ ਹੁੰਦਾ ਹੀ ਹੁੰਦਾ, ਕਿਉਂਕਿ ਉਹਦੇ 'ਚ ਅਸੀਂ ਬੋਲ ਰਹੇ ਹਾਂ, ਦੂਜੇ ਸੁਣ ਰਹੇ ਨੇ, ਉਹ ਸਾਡੇ ਸਾਰੇ ਗੁਰਦੁਆਰਿਆਂ ਦੇ ਫਾਰਮੈਟ 'ਚ ਹੀ ਹੁੰਦਾ। ਪਰ ਇਸ ਕਿਸਮ ਦੀ ਡਿਸਕਸ਼ਨ 'ਚੋਂ ਹਾਲਾਂਕਿ ਕੁਛ ਨੇ ਕਿਹਾ ਕਿ ਵਕਤ ਥੋੜ੍ਹਾ ਬਚਿਆ, ਕਿਉਂਕਿ ਪ੍ਰੋਗਰਾਮ ਥੋੜ੍ਹਾ 15-20 ਮਿੰਟ ਲੇਟ ਸ਼ੁਰੂ ਹੋਇਆ। ਔਰ ਜਦੋਂ ਤੁਸੀਂ ਆਡੀਟੋਰੀਅਮਸ ਦੇ ਵਿੱਚ ਜਾਂ ਸਿਟੀ ਹਾਲਸ ਦੇ ਵਿੱਚ ਕਰਦੇ ਹੋ, ਵਕਤ ਦੀ ਪਾਬੰਦੀ ਹੁੰਦੀ ਹੈ, ਗੁਰਦੁਆਰਿਆਂ ਵਾਂਗ ਤਾਂ ਨਹੀਂ ਹੈ ਕਿ ਤੁਸੀਂ ਸ਼ਾਮ ਤੱਕ ਉਹਨੂੰ ਜਾਰੀ ਰੱਖੋ। ਲੇਕਿਨ ਜਿਹੜੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਔਰ ਯੰਗਸਟਰਸ ਸਾਨੂੰ ਆ ਕੇ ਮਿਲੇ ਵੀ, ਤਸੱਲੀ ਦਾ ਇਜ਼ਹਾਰ, ਖੁਸ਼ੀ ਦਾ ਇਜ਼ਹਾਰ। ਔਰ ਈਵਨ TV 84 ਦੀ ਟੀਮ ਵੱਲੋਂ ਉਹਨੂੰ ਲਾਈਵ ਟੈਲੀਕਾਸਟ ਕੀਤਾ ਗਿਆ। ਹਾਲਾਂਕਿ ਇੰਨੇ ਪ੍ਰੋਗਰਾਮ 2-2 ਘੰਟੇ ਦੇ, ਪਰ ਮੈਂ ਦੇਖ ਰਿਹਾ ਸੀ 12,000 ਤੋਂ ਜ਼ਿਆਦਾ ਜਿਹੜੇ ਨੇ ਇਕੱਲੇ YouTube ਦੇ ਉੱਤੇ ਹੀ
ਹੁਣ ਵੀ ਉਸ ਦੇ ਵਿਊਅਰਸ ਨੇ। ਜੀ ਸੋ ਬਹੁਤ ਸਾਰਿਆਂ ਨੇ ਜਿਹੜਾ ਪਰਸਨਲੀ ਵੀ ਮੈਨੂੰ ਕਮੈਂਟ ਕਰਕੇ ਕਮੈਂਟ ਕੀਤਾ ਕਿ ਭਾਈ ਇਹ ਜਿਹੜੇ ਦੋਵੇਂ ਹੀ ਪਰਸਪੈਕਟਿਵ ਨੇ, ਕਿਉਂਕਿ ਸਰ ਅਜਮੇਰ ਸਿੰਘ ਹੋਰਾਂ ਦੇ ਪੈਰ ਪੰਜਾਬ ਦੀ ਧਰਤੀ ਦੇ ਉੱਤੇ ਬੜੇ ਜਿਹੜੇ ਨੇ ਉਹ ਸੋਲਿਡ ਨੇ। ਉਹਨਾਂ ਦੀ ਇੱਕ ਪੁਸਤਕ ਵੀ ਜਿਹੜੀ ਬਾਅਦ ਦੇ ਵਿੱਚ ਉਸ ਸ਼ਾਮ ਗੁਰਦੁਆਰਾ ਸਾਹਿਬ 'ਚ ਰਿਲੀਜ਼ ਵੀ ਹੋਈ, ਹਾਲਾਂ ਉਹ ਆਲਰੇਡੀ ਚੱਲ ਰਹੀ ਹੈ, ਕਿਉਂਕਿ ਉਹਨਾਂ ਦਾ ਪਿਛੋਕੜ ਜਿੱਥੇ ਉਹ ਇੰਜੀਨੀਅਰਿੰਗ ਦੇ ਜਦੋਂ ਸਟੂਡੈਂਟ ਸਨ ਉਦੋਂ ਛੱਡ ਕੇ ਉਹ ਮੂਵਮੈਂਟ ਨਕਸਲਾਈਟ ਮੂਵਮੈਂਟ ਚੱਲ ਰਹੀ ਸੀ, ਉਹਦੇ 'ਚ ਆਏ ਲੰਬਾ ਵਕਤ ਜਿਹੜਾ ਹੈ ਉਹ ਆਲਮੋਸਟ ਮੇ ਵੀ 30 ਸਾਲ ਹੀ ਉਹ ਅੰਡਰਗਰਾਊਂਡ ਵੀ ਰਹੇ। ਔਰ ਜਿਹੜੀ ਉਹਨਾਂ ਦੀ ਲੇਟੈਸਟ ਕਿਤਾਬ ਹੈ ਉਹ ਵੀ ਦੋਨੋਂ ਸੰਘਰਸ਼ਾਂ ਦਾ ਉਹ ਕਿ ਦੇ ਉਹ ਅੰਗ ਸੰਗ ਰਹੇ ਨੇ। ਉਹਨਾਂ ਨੇ ਆਪਣੇ ਤਜਰਬੇ, ਜਿਹੜੀ ਬਾਇਓਗ੍ਰਾਫੀ ਨਹੀਂ ਹੈ ਐਗਜ਼ੈਕਟਲੀ ਆਟੋਬਾਇਓਗ੍ਰਾਫੀ ਵਾਂਗ ਬਣ ਜਾਂਦੀ ਹੈ ਕਿ ਤੁਸੀਂ ਆਪਣੇ ਤਜਰਬੇ ਦੀ ਗੱਲ ਕਰਦੇ ਹੋ, ਪਰ ਉਸ ਸਾਰੇ ਤੋਂ ਇਲਾਵਾ ਵੀ ਜਿਹੜੇ ਉਹਨਾਂ ਨੇ 20ਵੀਂ ਸਦੀ ਦੀ ਸਿੱਖ ਰਾਜਨੀਤੀ, ਸ਼ਾਇਦ ਇਹ ਉਹਨਾਂ ਦੀ ਪਹਿਲੀ ਪੁਸਤਕ ਸੀ। ਫਿਰ ਅਣਡਿੱਠਾ ਕਹਿਰ ਦੇ ਥੱਲੇ ਜੂਨ 84 ਨੂੰ, ਔਰ ਉਹਨਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ, ਮੈਂ ਇਹ ਸਮਝਦਾ ਠੀਕ ਹੈ ਹਰ ਇੱਕ ਦੀ ਹਰ ਗੱਲ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ, ਕੁਛ ਦੀਆਂ ਐਕਸਪੈਕਟੇਸ਼ਨਸ ਮੋਰ ਬੋਲਡ ਹੋਣ ਦੀਆਂ ਹੁੰਦੀਆਂ, ਪਰ ਮੈਂ ਸਮਝਦਾ ਵੀ ਬਹੁਤ ਵਾਰ ਇੱਕ ਐਕੈਡੈਮਿਸ਼ੀਅਨ, ਹਿਸਟੋਰੀਅਨ, ਐਕਟਿਵਿਸਟ ਔਰ ਜਿਹੜਾ ਸੰਘਰਸ਼ ਦਾ ਇੱਕ ਵਿੱਚ ਜੁਝਾਰੂ ਰਿਹਾ ਹੁੰਦਾ, ਉਹਨਾਂ ਦੇ ਇੱਕ ਆਪਣੇ ਆਪਣੇ ਰੋਲ ਹੁੰਦੇ ਨੇ। ਔਰ ਕਈ ਵਾਰ ਕਿਉਂਕਿ ਜਿਹੜੀ ਲੈਫਟ ਆਈਡੀਓਲੋਜੀ ਹੈ ਨਕਸਲਾਈਟ ਜਾਂ ਨਕਸਲਿਜ਼ਮ ਦੀ ਜਾਂ ਕਮਿਊਨਿਜ਼ਮ ਦੀ, ਉੱਥੋਂ ਖਾਲਿਸਤਾਨ ਤੱਕ ਦਾ ਸਫ਼ਰ ਕੋਈ ਸੌਖਾ ਸਫ਼ਰ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਦਾ ਜਿਹੜਾ ਕਹਿਣ ਦਾ ਅੰਦਾਜ਼ ਸਿੰਪਲਿਸਟਿਕ ਬੋਲੀ ਦੇ ਵਿੱਚ ਆਮ ਲੋਕਾਂ ਨੂੰ ਉਹ ਇੱਕ ਮੈਸੇਜ ਵੀ ਦਿੰਦੇ ਨੇ ਭਾਰਤੀ ਸਿਸਟਮ ਬਾਰੇ ਵੀ, ਔਰ ਐਗਜ਼ੈਜਰੇਟ ਕਰਕੇ ਨਹੀਂ, ਕਿਉਂਕਿ ਜਦੋਂ ਤੁਸੀਂ ਇਤਿਹਾਸ ਲਿਖਣ ਲੱਗਦੇ ਹੋ ਫਿਰ ਤੁਹਾਡੇ 'ਚ ਇੱਕ ਢਾਡੀਆਂ ਵਾਲਾ ਪਾਰਟ ਨਹੀਂ ਹੁੰਦਾ ਕਿ ਤੁਸੀਂ ਗਲੋਰੀਫਾਈ ਕਰਨਾ ਹੈ ਬਿਯੋਂਡ ਲਾਈਨਸ ਜਾ ਕੇ ਵੀ। ਉਹਨਾਂ ਦਾ ਉਹ ਰੋਲ ਠੀਕ ਹੈ, ਕਿਉਂਕਿ ਉਹਨਾਂ ਨੇ ਤਾਂ ਜਿਹੜਾ ਉਹ ਇਨਸਪਾਇਰ ਕਰਨਾ ਹੈ ਹੋਰ ਅੰਦਾਜ਼ ਦੇ ਵਿੱਚ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਜਿੱਥੇ ਵੀ ਹੁੰਦੀ ਹੈ ਉਸ ਦੇ ਵਿੱਚ ਇੱਕ ਬੈਲੈਂਸ ਵੀ ਹੁੰਦਾ ਹੈ। ਬਿਲਕੁਲ। ਔਰ ਸਾਡੇ ਲਈ ਤਾਂ ਕੋਈ ਜਿਹੜਾ ਉਹ ਇਫ ਐਂਡ ਬਟ ਨਹੀਂ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਕਨਕਲੂਜਨ 4 ਦਹਾਈ ਪਹਿਲਾਂ ਤਾਂ ਹੋ ਹੀ ਗਿਆ ਸੀ, ਉਸ ਤੋਂ ਵੀ ਪਹਿਲਾਂ ਸੀ ਵੈਸੇ, ਲੇਕਿਨ ਜਦੋਂ ਕੌਮ ਨੇ ਪੋਲੀਟੀਕਲ ਗੋਲ ਮਿੱਥਿਆ ਸਰਬੱਤ ਖਾਲਸਾ, ਪੰਥਕ ਕਮੇਟੀ ਔਰ ਖਾਲਿਸਤਾਨ, ਸੋ ਸਾਡੇ ਲਈ ਤਾਂ ਜਿਵੇਂ ਮੈਂ ਇੱਥੇ ਹੀ ਇਸੇ ਸਟੂਡੀਓ 'ਚ ਜਦੋਂ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਜਿਹੜੀ ਟੀਮ ਆਈ ਸੀ ਇੰਟਰਵਿਊ ਲਈ, ਉਹਨਾਂ ਨੂੰ ਵੀ ਮੈਂ ਕਿਹਾ ਸੀ, ਮੈਂ ਕਿਹਾ ਜੀ ਅਸੀਂ ਤਾਂ ਖਾਲਿਸਤਾਨ ਬਰੀਦ ਕਰਦੇ हैं, ਖਾਲਿਸਤਾਨ ਦੇ ਨਾਲ ਸੌਂਦੇ हैं, ਖਾਲਿਸਤਾਨ ਦੇ ਨਾਲ ਜਾਗਦੇ हैं, ਹੋਰ ਤਾਂ ਬਾਕੀ ਜੋ ਕੁਝ ਵੀ ਆ ਉਹਦੇ ਦੁਆਲੇ ਹੀ ਘੁੰਮਦਾ। ਸੋ ਇਹ ਜਿਹੜਾ ਸੈਚਰਡੇ ਦਾ ਸੈਮੀਨਾਰ ਸੀ ਜਾਂ ਆਪਸੀ ਇੱਕ ਫੋਰਮ ਜਿਸ ਦੇ ਵਿੱਚ ਖੁੱਲ੍ਹ ਕੇ ਵਿਚਾਰਾਂ ਹੋਈਆਂ, ਉਸ ਦੇ ਵਿੱਚ ਯੰਗਸਟਰਸ ਨੇ ਵੱਡੀ ਗਿਣਤੀ ਜਿਵੇਂ ਮੈਂ ਕਿਹਾ ਪਾਰਟਿਸਿਪੇਟ ਕੀਤਾ, ਜਿਹੜੀ ਐਨਕਰੇਜਮੈਂਟ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੀ ਲਿਆ ਤੇ ਹੁਣ ਸਾਨੂੰ ਖੁਸ਼ੀ ਹੁੰਦੀ ਹੈ ਕਿ ਬਈ ਉਹ ਜਿਹੜੇ ਝੰਡੇ ਨੇ ਖਾਲਿਸਤਾਨ ਦੇ, ਸਿੱਖੀ ਸਪਿਰਿਟ ਦੇ, ਕੌਮੀ ਸੰਘਰਸ਼ ਦੇ ਸਾਡੀ ਯੰਗਰ ਜਨਰੇਸ਼ਨ ਨੇ ਮਜ਼ਬੂਤੀ ਦੇ ਨਾਲ ਪਕੜੇ ਨੇ। ਸੈਚਰਡੇ ਸ਼ਾਮ ਨੂੰ ਹੀ ਫਿਰ ਜਿਹੜਾ ਮੇਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਨ੍ਹਾਂ ਦੇ ਸੱਦੇ ਦੇ ਉੱਤੇ ਅਸੀਂ ਟੋਰਾਂਟੋ ਗਏ ਸੀ, ਉਹਨਾਂ ਨੇ ਦੀਵਾਨ ਬਾਹਰ ਹੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਉਹਨਾਂ ਨੇ ਵੱਡੇ ਤੰਬੂ ਲਾ ਕੇ ਜਿਹੜਾ ਹੈ ਉਹ ਰੱਖਿਆ ਹੋਇਆ ਸੀ, ਵੱਡੀ ਗਿਣਤੀ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਇਹ ਵੱਡਾ ਉੱਭਰ ਰਿਹਾ ਗੁਰਦੁਆਰਾ ਹੀ ਨਹੀਂ ਹੈ, ਇਹਨਾਂ ਨੇ ਇਸ ਵੇਲੇ ਇੱਕ ਆਲਰੇਡੀ ਕੁਝ ਦਿਨ ਪਹਿਲਾਂ ਹੀ ਇੱਕ ਇਮਾਰਤ ਦਾ ਉਦਘਾਟਨ ਕੀਤਾ ਜਿਹੜਾ ਗੁਰਦੁਆਰਾ ਸਾਹਿਬ ਆਲਮੋਸਟ $17 ਮਿਲੀਅਨ ਦੇ ਖਰਚ ਨਾਲ ਬਣਨ ਜਾ ਰਿਹਾ। ਸੋ ਇਹ ਹਾਲਾਂਕਿ ਜਿਵੇਂ ਇਹ ਸਾਰੇ ਟੋਰਾਂਟੋ, ਗ੍ਰੇਟਰ ਟੋਰਾਂਟੋ ਏਰੀਆ ਦੇ ਆਲਮੋਸਟ ਕੁਸ਼ਕ ਨੂੰ ਛੱਡ ਕੇ ਸਾਰੇ ਗੁਰਦੁਆਰੇ ਸਾਹਿਬ ਪੰਥਕ ਜਾਂ ਖਾਲਿਸਤਾਨੀ ਨੇ, ਪਰ ਇੱਥੇ ਕਿਉਂਕਿ ਬਹੁਤ ਸਾਰੇ ਉਹੀ ਐਕਟਿਵਿਸਟ ਨੇ ਜਿਹੜੇ ਕਿਸੇ ਵੇਲੇ ਫੈਡਰੇਸ਼ਨ ਦਾ ਜਾਂ ਖਾਲਿਸਤਾਨੀ ਜਥੇਬੰਦੀਆਂ ਦਾ ਹਿੱਸਾ ਸਨ। ਸੋ ਵੱਡੇ ਲੈਵਲ ਦਾ ਇਹ ਪ੍ਰੋਜੈਕਟ ਹੈ ਔਰ ਉਹਦੇ ਲਈ ਉਹਨਾਂ ਨੇ ਅੱਡ-ਅੱਡ ਆਪਣੀਆਂ ਕਲੈਕਸ਼ਨ ਸਕੀਮਸ ਵੀ ਬਣਾਈਆਂ, ਕਾਫੀ ਸਾਈਜ਼ੇਬਲ ਅਮਾਉਂਟ ਉਹਨਾਂ ਨੇ ਇਕੱਠਾ ਵੀ ਕੀਤਾ ਹੋਇਆ। ਸੋ ਇਹ ਬਾਹਰ ਟੈਂਟਾਂ ਦੇ ਵਿੱਚ ਦੀਵਾਨ ਸਜਿਆ ਔਰ ਉਸ ਦੇ ਵਿੱਚ ਸਾਡੀ ਪ੍ਰੈਜੈਂਟੇਸ਼ਨ ਸੀ, ਅਜਮੇਰ ਸਿੰਘ ਹੋਰਾਂ ਦੀ ਸੀ, ਜ਼ਾਹਰ ਹੈ ਉਹਨਾਂ ਨੇ ਲੋਕਲ ਵੀ ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਆਨਰ ਕੀਤਾ, ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਆਨਰ ਕਰਨ ਦੀ ਲਾਈਨ ਹੁੰਦੀ ਹੈ, ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ ਵੀ ਹੁੰਦਾ।
ਔਰ ਇਸੇ ਤਰ੍ਹਾਂ ਫਿਰ ਨੈਕਸਟ ਡੇ ਐਤਵਾਰ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਆਲਮੋਸਟ 11 ਕੁ ਵਜੇ ਦੇ ਨੇੜੇ ਤੇੜੇ ਹੋਈ। ਉਸ ਤੋਂ ਪਹਿਲਾਂ ਵੀ ਦੀਵਾਨ ਸੀ, ਉਹਦੇ 'ਚ ਵੀ ਸਾਨੂੰ ਸੰਗਤ ਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਹ ਆਲਮੋਸਟ 8 ਕਿਲੋਮੀਟਰ ਦਾ ਏਰੀਆ ਨਗਰ ਕੀਰਤਨ ਦਾ, ਬਹੁਤ ਲੰਬਾ। ਉਹਦੇ 'ਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਗੁਰਦੁਆਰਾ ਜੋਤ ਪ੍ਰਕਾਸ਼ ਤੱਕ ਜਿਨ੍ਹਾਂ ਦੇ ਪ੍ਰਬੰਧਕ ਜੁਆਇੰਟ ਇਸ ਸਟੇਜ ਨੂੰ ਵੀ ਹੈਂਡਲ ਕਰ ਰਹੇ ਸੀ। ਔਰ ਲੰਬੀ ਇੱਕ ਜਿਹੜੀ ਹੈ ਉਹ ਵਾਕਿੰਗ ਸੀ, ਲੇਕਿਨ ਇਸ ਵਾਰ ਅਸੀਂ ਉਹਨਾਂ ਦੇ ਜਿਹੜਾ ਹੈ ਉਹ ਵਾਹਨ ਨੂੰ ਇਸਤੇਮਾਲ ਕੀਤਾ ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਦੇ ਨਾਲ ਮੇਲ ਹੋਇਆ ਜਿਹੜੇ TV 84 ਦੇ ਰੈਗੂਲਰ ਵਿਊਅਰ ਨੇ, ਤੁਰੇ ਜਾਂਦਿਆਂ ਵੀ, ਅਦਰਵਾਈਜ਼ ਵੀ, ਉਸ ਤੋਂ ਪਹਿਲਾਂ ਵੀ। ਸੋ ਇਹ ਸਾਡੇ ਲਈ ਵੱਡੀ ਦੌਲਤ ਹੁੰਦੀ ਹੈ ਜਿਸ ਨੂੰ ਅਸੀਂ ਮਾਣਦੇ। ਔਰ ਮੈਂ ਸਮੁੱਚੇ ਤੌਰ ਤੇ, ਹਾਲਾਂ ਉੱਥੇ ਕੁਝ ਵੀਰਾਂ ਨੇ ਜਿਨ੍ਹਾਂ ਨੇ ਸਪਾਂਸਰ ਵੀ ਅਗਲੇ ਦਿਨਾਂ ਦੇ ਲਈ ਜਿਹੜਾ ਉਹ ਕਿਹਾ ਕਰਨ ਦੇ ਲਈ, ਅਸੀਂ ਉਹਨਾਂ ਦਾ ਜ਼ਿਕਰ ਵੀ ਕਰਾਂਗੇ। ਪਰ ਸਾਂਝੇ ਤੌਰ ਤੇ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ, ਆਪਣੇ ਵੈਲ ਵਿਸ਼ਰਸ ਦਾ, ਖਾਸ ਤੌਰ ਤੇ ਸਾਡੇ ਹੋਸਟ ਵੀਰ ਹਰਜਿੰਦਰ ਸਿੰਘ, ਸਮੁੱਚਾ ਪਰਿਵਾਰ, ਗੋਲਡਨ ਗਰੋਸਰੀ ਜਿਹੜੇ ਫਿਰ 3-4 ਦਿਨ ਪਰਛਾਵੇਂ ਵਾਂਗ ਨਾਲ ਰਹਿੰਦੇ ਨੇ, ਔਰ ਸਾਡੇ ਵੀਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਨ੍ਹਾਂ ਨੇ ਇਹ ਸਾਰੀ ਵਿਜ਼ਿਟ ਵੇਲੇ ਸਾਥ ਦਿੱਤਾ। ਔਰ ਇਸ ਦੇ ਨਾਲ ਨਾਲ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ ਰਨ ਕਰਦੇ ਨੇ ਅੱਜ ਦੀ ਆਵਾਜ਼, ਪਿਛਲੇ 26-27 ਸਾਲ ਤੋਂ ਸਾਨੂੰ ਵੀ ਉਹ ਲਾਈਨ ਤੇ ਲੈਂਦੇ ਨੇ। ਔਰ ਉਹਨਾਂ ਨੇ ਸਮੁੱਚਾ ਵਕਤ, ਔਰ ਕਿੰਨੇ ਹੀ ਹੋਰ ਵੀਰ, ਸਤਨਾਮ ਸਿੰਘ, ਔਰ ਜਿਨ੍ਹਾਂ ਦੇ ਸੱਦੇ ਤੇ ਅਸੀਂ ਗਏ, ਵੀਰ ਬਲਕਰਨ ਸਿੰਘ ਗਿੱਲ, ਔਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਸਮੁੱਚੀ ਕਮੇਟੀ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇੱਕ ਸਪੀਚ ਆਲਰੇਡੀ ਰਾਦਰ ਜਿਹੜੀ ਸੈਮੀਨਾਰ ਵਾਲੀ ਸੀ ਉਹ ਅਪਲੋਡ ਹੋ ਚੁੱਕੀ ਹੈ। ਸਾਡੀ ਟੈਕਨੀਕਲ ਟੀਮ ਦਾ ਕਹਿਣਾ ਹੁੰਦਾ ਹੈ ਕਿ ਵੀ ਜੇ ਇੱਕੋ ਵੇਲੇ ਸਾਰੀਆਂ ਛੱਡ ਦਈਏ ਤੇ ਫਿਰ ਸ਼ਾਇਦ ਥੱਕ ਜਾਂਦੇ ਨੇ, ਇੱਕ ਇੱਕ ਕਰਕੇ ਉਸ ਤੋਂ ਜਿਹੜੇ ਦਿਲਚਸਪੀ ਰੱਖਦੇ ਨੇ ਇੱਕ ਇੱਕ ਕਰਕੇ ਆਉਣ ਵਾਲੇ ਦਿਨਾਂ 'ਚ ਦੂਸਰੀਆਂ ਸਪੀਚਸ ਵੀ ਅਪਲੋਡ ਹੋਣਗੀਆਂ। ਹੁਣ ਇਹ ਕਿਉਂਕਿ ਸਾਡੀ ਆਪਣੀ ਯਾਤਰਾ ਵੀ ਪੰਥ ਦੀ ਯਾਤਰਾ ਹੁੰਦੀ ਹੈ, ਉਹਦੇ ਨਾਲ ਸੰਬੰਧਿਤ ਸੀ। ਪਰ ਜਦੋਂ ਅਸੀਂ ਇਸ ਨੂੰ ਕਿਹਾ ਕਿ ਵੀ ਇਹ ਜਿਹੜੀ ਇਸ ਵਾਰ ਦੀ 40ਵੀਂ ਸਾਲਾਨਾ ਦੁਖਦ ਯਾਦ ਘੱਲੂਘਾਰੇ ਦੀ, ਉਸ ਦੀਆਂ ਗੂੰਜਾਂ ਅਕਾਲ ਤਖਤ ਤੋਂ ਲੈ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ, ਨੁੱਕ ਐਂਡ ਕਾਰਨਰ, ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਕਿਉਂਕਿ 2023 ਵਰ੍ਹਾ ਜਿਹੜਾ ਸਾਡੇ ਲਈ ਇੱਕ ਬੜਾ ਉਸ ਕਿਸਮ ਦਾ ਸਾਲ ਸੀ ਜਿਹਦੇ 'ਚ ਕਿ ਇੰਡੀਅਨ ਸਟੇਟ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਸਬੂਤ ਦੁਨੀਆ ਦੀ ਕਚਹਿਰੀ ਵਿੱਚ ਸਾਹਮਣੇ ਆਏ। ਉਹ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਲਾਹੌਰ ਦੇ ਵਿੱਚ, 15 ਜੂਨ ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ, ਔਰ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ। ਫਿਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਮੁਸਤੈਦੀ ਨੇ ਇੱਥੋਂ ਦੀਆਂ ਏਜੰਸੀਆਂ ਦੇ ਨੇ ਉਸ ਨੂੰ ਫਾਈਲ ਕੀਤਾ। ਇਸ ਦੇ ਚੱਲਦੇ ਆ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਰੋਹ ਵੀ ਔਰ ਉਤਸ਼ਾਹ ਵੀ। ਰੋਹ ਤੇ ਇਸ ਲਈ ਕਿ ਜਿਹੜੇ ਲੋਕ ਇਹ ਸਮਝਦੇ ਸੀ ਕਿ ਵੀ ਨਹੀਂ ਇਹ ਐਵੇਂ ਇੱਥੇ ਬੈਠਿਆਂ ਦਾ ਹੀ ਰੌਲਾ ਹੈ, ਉਹਨਾਂ ਨੂੰ ਵੀ ਸਮਝ ਆ ਗਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਡਰਟੀ ਟ੍ਰਿਕਸ ਔਰ ਡਰਟੀ ਗੇਮ ਨੇ ਉਹਨਾਂ ਨੂੰ ਵੀ ਖਾਲਿਸਤਾਨੀ ਬਣਾ ਦਿੱਤਾ ਜਿਹੜੇ ਪਹਿਲਾਂ ਕਿਸੇ ਸ਼ੱਕ ਸ਼ੁਬੇ ਵਿੱਚ ਸਨ। ਸੋ ਇਸ ਵਾਰ ਇਸ ਪ੍ਰਭਾਵ ਨੂੰ ਦੇਖਿਆ ਗਿਆ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜ਼ਾਹਰ ਹੈ, ਜਦੋਂ ਅਸੀਂ ਘੱਲੂਘਾਰੇ ਦੇ ਦੋਨੋਂ ਐਸਪੈਕਟਸ ਦੀ ਗੱਲ ਕਰਦੇ ਹਾਂ, ਇੱਕ ਪਾਸੇ ਯੋਧਿਆਂ ਦੀ ਕੁਰਬਾਨੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹ ਚਮਕੌਰ ਦੀ ਗੜੀ ਦੀ ਯਾਦ ਦਹਾਨੀ ਹੈ, ਉਹਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਪਰ ਦੂਸਰੇ ਪਾਸੇ ਜਿਹੜਾ ਬੇਗੁਨਾਹ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ, ਮਾਤਾਵਾਂ, ਭੁਜੰਗੀ ਭੁਜੰਗੜਾਂ ਦਾ ਕੋਲਡ ਬਲੱਡਡ ਮਰਡਰ ਹੈ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੇ ਮੌਕੇ, ਇਸ ਨੂੰ ਅਸੀਂ ਉਵੇਂ ਹੀ ਦੇਖਦੇ ਹਾਂ ਜਿਵੇਂ ਸਰਹੰਦ ਦੀਆਂ ਨੀਹਾਂ ਵਿੱਚ ਦੋਵੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਦੇ ਚਿਣੇ ਜਾਣ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਮੁਗਲਿਆ ਰਾਜ ਦੀ ਜੜ ਪੁੱਟੀ ਗਈ।
ਸੋ ਇਹ ਜੋ ਇਹਨਾਂ ਨੇ ਜੂਨ 84 ਚ ਆਪਣੀ ਚਿੱਠੀ ਦਰਗਾਹ ਦੇ ਵਿੱਚ ਪੜਵਾਈ ਹੈ, ਅੱਛਾ, ਜਿਨ ਕੀ ਚੀਰੀ ਦਰਗਾਹ ਪਾਟੀ ਤਿਨਾ ਮਰਨਾ ਭਾਈ। ਸੋ ਇਹ ਘੱਲੂਘਾਰਾ ਹੈ ਉਸ ਜਿਹੜਾ ਬੇਗੁਨਾਹਾਂ ਦੀ ਕਿਲਿੰਗਸ ਹੈ ਇਸ ਲੈਵਲ ਦੇ ਉੱਤੇ। ਬੇਸ਼ੱਕ ਇਹਨੂੰ ਬਹੁਤ ਸਾਰੇ ਤੀਸਰਾ ਘੱਲੂਘਾਰਾ ਕਹਿੰਦੇ ਨੇ, ਮੈਂ ਗਿਣਤੀ ਤੋਂ ਬਿਨਾਂ ਹੀ ਇਹਨੂੰ ਘੱਲੂਘਾਰਾ 84 ਕਹਿੰਦਾ, ਕਿਉਂਕਿ ਇਹਦਾ ਮੁਕਾਬਲਾ ਈਵਨ ਉਹਨਾਂ 2 ਘੱਲੂਘਾਰਿਆਂ ਦੇ ਨਾਲ ਵੀ ਠੀਕ ਹੈ, ਇਹਨੇ ਰੋ ਤੁਸੀਂ ਮੈਂਸ਼ਨ ਕਰ ਦਿੰਦੇ ਹੋ, ਲੇਕਿਨ ਇਹ 20ਵੀਂ ਸਦੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਮੁਲਕ ਦੇ ਵੱਲੋਂ ਆਪਣੇ ਸ਼ਹਿਰੀਆਂ ਦੇ ਉੱਤੇ ਆਪਣੀ ਫੌਜ ਵਰਤ ਕੇ ਔਰ ਇੱਕ ਪਲਾਨ ਦੇ ਤਹਿਤ ਟੋਟਲ ਵਾਰ ਜਿਹੜੀ ਹੈ ਉਹ ਸਿੱਖਾਂ ਦੇ ਖਿਲਾਫ ਵਿੱਢੀ ਗਈ, ਜਿਸ ਦੀ ਜਿਹੜੀ ਅੱਜ ਅਸੀਂ ਜਦੋਂ ਇੰਟਰਨੈਸ਼ਨਲ ਰੀਪਰਕਸ਼ਨ ਦੇਖਦੇ ਹਾਂ ਕਿ ਭਾਈ ਉਸ ਦੀ ਰੀਚ ਸਿਰਫ ਇੰਡੀਆ ਦੇ ਬਾਰਡਰਸ ਤੱਕ ਨਹੀਂ ਹੈ, ਇਹ ਦੁਨੀਆ ਦੇ ਹਰ ਕੋਨੇ 'ਚ ਇਹਨਾਂ ਨੇ ਸਿੱਖਾਂ ਨੂੰ ਜਾ ਕੇ ਟਾਰਗੇਟ ਕੀਤਾ ਹੈ। ਕਰੈਕਟਰ ਅਸੈਸੀਨੇਸ਼ਨ ਤਾਂ ਕਰ ਹੀ ਰਹੇ ਨੇ, ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਸਿੱਧੇ ਤੌਰ ਤੇ ਇੰਟਰਫੇਰੈਂਸ, ਬਟ ਕਿਲਿੰਗ ਸਪਰੀ ਵੀ। ਸੋ ਇਹ ਇਸ ਵਾਰ ਦੇਖਣਾ ਜ਼ਰੂਰੀ ਸੀ ਕਿ ਜਦੋਂ ਕਿ ਬਾਹਰ ਤਾਂ ਇਹ ਹਰ ਥਾਂ ਦੇ ਉੱਤੇ, ਔਰ ਇਹਨਾਂ ਦਿਨਾਂ 'ਚ ਹੀ ਅਸੀਂ ਕਿਉਂਕਿ ਟਰੈਵਲ ਕਰ ਰਹੇ ਸੀ ਇਸ ਲਈ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੋਏ ਨੇ ਉਹਨਾਂ ਨੂੰ ਅਸੀਂ ਕਵਰ ਨਹੀਂ ਕਰ ਸਕੇ, ਪਰ ਜਿਵੇਂ ਵਾਸ਼ਿੰਗਟਨ DC ਦੇ ਵਿੱਚ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰ ਉਦਮ ਸਿੰਘ ਔਰ ਸਿੰਘ ਸਭਾ ਗੁਰਦੁਆਰਾ ਕਮੇਟੀ, ਦੂਸਰਿਆਂ ਦੇ ਸਾਰਿਆਂ ਦੇ ਐਫਰਟ ਨਾਲ, ਔਰ ਇਸ ਵਾਰ ਜਿਵੇਂ ਚੱਠਾ ਸਾਹਿਬ ਨੇ ਵੀ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਵੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਰਹੀ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਫਿਲਾਡੈਲਫੀਆ ਤੋਂ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ। ਸੋ ਇਹ ਬਹੁਤ ਵੱਡੀ ਗੱਲ। ਔਰ ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਵੀ ਜ਼ੋਰਦਾਰ ਪ੍ਰੋਟੈਸਟ ਸੀ, ਹਿਊਸਟਨ ਦੇ ਵਿੱਚ ਵੀ ਜਿਵੇਂ ਸਾਨੂੰ ਬਰੀਫ ਕੀਤਾ ਗਿਆ ਕਿ ਡਾਲਸ ਤੋਂ ਹੀ ਆਲਮੋਸਟ 30 ਤੋਂ ਜ਼ਿਆਦਾ ਪ੍ਰਾਣੀ ਜਿਹੜੇ ਨੇ ਉੱਥੇ ਪਹੁੰਚੇ ਔਰ ਬੜੀ ਕਾਮਯਾਬੀ ਦੇ ਨਾਲ। ਸੈਨ ਫਰਾਂਸਿਸਕੋ ਦੀਆਂ ਵੀ ਮੈਂ ਪਿਕਚਰਸ ਦੇਖੀਆਂ ਨੇ, ਕਿਉਂਕਿ ਜੇ ਅਸੀਂ ਪ੍ਰੋਗਰਾਮ ਇੱਥੇ ਕਰ ਰਹੇ ਹੁੰਦੇ ਫਿਰ ਉਹਨਾਂ ਦੀ ਕਵਰੇਜ ਵਿਦ ਪਿਕਚਰਸ ਵੀ ਨਾਲ ਕਰਦੇ, ਪਰ ਕਿਉਂਕਿ ਇਸ ਤੋਂ ਇਲਾਵਾ ਜਿੱਥੋਂ ਤੱਕ ਵੀ ਇਹ ਅਸੀਂ ਬਾਹਰ ਦੇਖਦੇ ਹਾਂ, UK ਦੇ ਵਿੱਚ ਵੀ ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੇ 16 ਤਰੀਕ ਦਾ ਪ੍ਰੋਟੈਸਟ ਰੱਖਿਆ ਹੋਇਆ। ਮੈਨੂੰ ਵੀ ਇਨਵੀਟੇਸ਼ਨ ਸੀ, ਲੇਕਿਨ ਮੈਂ ਪੋਲਾਈਟਲੀ ਨੋ ਕਹੀ, ਕਿਉਂਕਿ ਆਉਣ ਵਾਲਾ ਹਫਤਾ ਜਿਹੜਾ ਹੈ ਉਹ ਜਿੱਥੇ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਬਾਹਰ ਜਿਹੜਾ ਵੱਡਾ ਇੱਕ ਸਮਾਗਮ ਹੈ ਜਿਹਦੇ 'ਚ ਕਿ ਸਾਰੇ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਾ ਕਮੇਟੀਆਂ ਸੰਗਤਾਂ ਵੱਲੋਂ ਘੱਲੂਘਾਰਾ 84 ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਿਨ ਨੂੰ, ਸ਼ਹੀਦੀ ਯਾਦ ਨੂੰ ਸਮਰਪਿਤ ਦਿਨ ਹੋਏਗਾ। ਉਸੇ ਤਰ੍ਹਾਂ 16 ਤਰੀਕ ਨੂੰ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਨੂੰ 18 ਜੂਨ ਨੂੰ 1 ਸਾਲ ਹੋ ਜਾਣਾ, ਸਾਲਾਨਾ ਪ੍ਰੋਗਰਾਮ ਉਹਨਾਂ ਦੀ ਯਾਦ 'ਚ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਜਿੱਥੋਂ ਦੇ ਉਹ ਪ੍ਰਧਾਨ ਵੀ ਸਨ ਰੱਖਿਆ ਹੋਇਆ, ਜਿਹਦੇ 'ਚ ਅਸੀਂ ਪਾਰਟਿਸਿਪੇਸ਼ਨ ਕਰਨੀ ਹੈ। ਔਰ ਬ੍ਰਿਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਆਂ ਵੱਲੋਂ 17 ਤਰੀਕ ਨੂੰ ਇੱਕ ਵੱਡੇ ਬੈਂਕੁਏਟ ਹਾਲ ਦੇ ਵਿੱਚ ਜਿਹੜਾ ਹੈ ਉਹ ਸੈਮੀਨਾਰ ਰੱਖਿਆ ਗਿਆ ਹੈ, ਜਿਹਦੇ 'ਚ ਮੈਨੂੰ ਡਾਕਟਰ ਇਕਤਦਾਰ ਕਰਾਮਤ ਚੀਮਾ, ਹਰਿੰਦਰ ਸਿੰਘ ਟੈਕਸਸ ਔਰ ਵੀਰ ਮਨਿੰਦਰ ਸਿੰਘ, ਉਹਨਾਂ ਨੇ ਅਸੀਂ ਸਭ ਨੇ ਸ਼ਮੂਲੀਅਤ ਕਰਨੀ ਹੈ। ਸੋ ਇਹ ਜਿਵੇਂ ਮੈਂ ਕਿਹਾ ਕਿ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਹੁਣ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਤਾਂ ਜੂਨ 84 ਘੱਲੂਘਾਰਾ ਦੇ ਸਮਾਗਮ ਮੁਕੰਮਲ ਹੋ ਗਏ ਨੇ। ਹਰ ਪਾਸੇ ਜਿਹੜਾ ਆਉਣ ਵਾਲੇ ਪੀਰੀਅਡ 'ਚ ਵੀ ਸਮੁੱਚਾ ਜੂਨ ਦਾ ਮਹੀਨਾ ਹੀ ਹਰ ਪੈਮਾਨੇ ਦੇ ਉੱਤੇ ਉਹ ਘੱਲੂਘਾਰਾ ਯਾਦ ਨੂੰ ਸਮਰਪਿਤ ਦੀਵਾਨ ਵੀ ਨੇ। ਇੱਥੇ ਵੀ ਅਸੀਂ ਹੁਣ ਹਾਲਾਂਕਿ ਨਿਊਯਾਰਕ ਵਾਲੇ ਸਾਡੇ ਤੋਂ ਨਾਰਾਜ਼ ਵੀ ਹੋ ਰਹੇ ਨੇ ਵੀਰ, ਕਿਉਂਕਿ ਇਹੀ ਜਿਹੜਾ 9 ਵਾਲਾ ਵੀਕਐਂਡ ਸੀ ਦੁਆਬਾ ਸਿੱਖ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ ਔਰ ਬਾਕੀਆਂ ਵੱਲੋਂ ਮਿਲ ਕੇ ਜਿਹੜਾ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਦੀਵਾਨ ਰੱਖਿਆ ਗਿਆ ਸੀ, ਜਿਹਨੂੰ ਸਾਡੀ ਟੀਮ ਨੇ ਕਵਰ ਕੀਤਾ ਹੈ। ਇਸੇ ਤਰ੍ਹਾਂ ਈਵਨ ਗੁਰਦੁਆਰਾ ਫਲਸ਼ਿੰਗ ਵੱਲੋਂ ਨਗਰ ਕੀਰਤਨ ਜਿਹਨੂੰ ਤੁਸੀਂ ਵੀ ਕਵਰ ਕੀਤਾ, ਔਰ ਕੱਲ ਦੇ ਪ੍ਰੋਗਰਾਮ ਜਿਹੜਾ ਅਸੀਂ ਨਹੀਂ ਕਰ ਪਾਏ ਉਸ ਦੇ ਵਿੱਚ ਦਿਖਾਇਆ ਗਿਆ। ਸੋ ਇਹ ਸਮਾਗਮ ਨਾਲ ਚੱਲ ਰਹੇ ਨੇ। ਔਨ ਦੇ ਥਰਸਡੇ ਯਾਨੀ ਕਿ ਪਰਸੋਂ US ਕਾਂਗਰੈਸ਼ਨਲ ਸਿੱਖ ਕਾਕਸ ਕਮੇਟੀ ਵੱਲੋਂ ਵਾਸ਼ਿੰਗਟਨ DC ਦੇ ਵਿੱਚ ਇੱਕ ਸਰਬ ਧਰਮ ਜਿਵੇਂ ਇੱਕ ਪ੍ਰੇਅਰ ਦੇ ਨਾਂ ਥੱਲੇ ਹੁੰਦਾ, ਪਰ ਉਹਦੇ 'ਚ ਵੀ ਸ਼ਮੂਲੀਅਤ ਲਈ ਆਲਰੇਡੀ ਡਾਕਟਰ ਚੀਮਾ ਪਹੁੰਚ ਚੁੱਕੇ ਨੇ, ਅਸੀਂ ਵੀ ਉਸ ਸ਼ਮੂਲੀਅਤ ਕਰਾਂਗੇ। ਸੋ ਇਹ ਸਾਰੇ ਹੀ ਜਿੱਥੇ ਵੀ ਇਹ ਸਾਰਾ ਚੱਲ ਰਿਹਾ ਹੈ, ਔਰ ਜਿਸ ਧਰਤੀ ਤੋਂ ਜਦੋਂ ਅਸੀਂ ਅਕਾਲ ਤਖਤ ਤੋਂ ਉਸ ਰੋਡ ਦੀ ਗੱਲ ਕਰਦੇ ਹਾਂ, ਗਰਜਣਾ ਦੀ ਗੱਲ ਕਰਦੇ ਹਾਂ, ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਇਸ ਵਾਰ ਇਲੈਕਸ਼ਨਾਂ ਵੀ ਉਹਨਾਂ ਨੇ 1 ਜੂਨ ਦੀਆਂ ਵੋਟਾਂ ਪੰਜਾਬ 'ਚ ਰੱਖੀਆਂ ਸੀ ਪਾਰਲੀਮੈਂਟ ਦੀਆਂ, 4 ਜੂਨ ਨੂੰ ਵੋਟਾਂ ਦੀ ਗਿਣਤੀ ਸੀ, ਔਰ ਇਹ
ਡੇਟਾ ਐਵੇਂ ਨਹੀਂ ਨੇ। ਜੇ ਉਹਨਾਂ ਨੇ 40 ਸਾਲ ਪਹਿਲਾਂ 3 ਜੂਨ ਦਾ 3 ਦਿਨ ਹਮਲੇ ਲਈ ਚੁਣਿਆ ਸੀ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਤੇ ਇਸ ਵਾਰ ਹਕੂਮਤ ਨੂੰ ਵੀ ਔਰ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜੂਨ ਦਾ ਮਹੀਨਾ ਸਾਡੇ ਲਈ ਕੀ ਪਹਿਲਾ ਹਫਤਾ ਕੀ ਅਹਿਮੀਅਤ ਰੱਖਦਾ ਹੈ। ਪਰ ਇਹ ਵੀ ਜ਼ਖਮਾਂ ਤੇ ਜਦੋਂ ਤੁਸੀਂ ਲੂਣ ਛਿੜਕਣਾ ਕਹਿੰਦੇ ਹੋ, ਇਹੀ ਹੁੰਦਾ ਹੈ ਵੀ ਤੁਸੀਂ 1 ਜੂਨ ਨੂੰ ਜਿੱਥੇ ਤੁਸੀਂ ਯਾਦ ਕਰਨਾ ਹੈ, ਤੁਸੀਂ ਵੋਟਾਂ ਦੇ ਲਈ ਭੱਜ ਦੌੜ ਕਰ ਰਹੇ ਹੋ। ਔਰ 4 ਜੂਨ ਨੂੰ ਜਦੋਂ ਕਿ ਘੱਲੂਘਾਰਾ ਦਿਵਸ ਰੱਖਿਆ ਹੋਇਆ ਹੈ ਮੂਲ ਨਾਨਕਸ਼ਾਹੀ ਕੈਲੰਡਰ 'ਚ, ਤੁਸੀਂ ਵੋਟਾਂ ਤੇ ਹਾ ਹੀ ਕਰ ਰਹੇ ਹੋ ਕਿ ਕੌਣ ਜਿੱਤਿਆ ਕੌਣ ਹਾਰਿਆ, ਸੈਲੀਬ੍ਰੇਸ਼ਨ। ਪਰ ਇਹ ਮੈਂ ਸਮਝਦਾ ਵੀ ਉਹਨਾਂ ਸਾਰੇ ਕੈਂਡੀਡੇਟਸ ਨੂੰ ਮੈਂ ਜਿਹੜਾ ਉਹ ਵਧਾਈ ਵੀ ਦਿਆਂਗਾ, ਖਾਸ ਤੌਰ ਤੇ ਇਸ ਨੂੰ ਸਾਡੇ ਦੋਵੇਂ ਪੰਥਕ ਵੀਰ ਸਰਬਜੀਤ ਸਿੰਘ ਔਰ ਅੰਮ੍ਰਿਤਪਾਲ ਸਿੰਘ ਜਿੱਤੇ, ਉਹਨਾਂ ਦੇ ਦੀ ਤਾਂ ਹਦਾਇਤ ਸੀ ਕਿ ਬਈ ਅਸੀਂ ਕੋਈ ਢੋਲ ਕੋਈ ਸੈਲੀਬ੍ਰੇਸ਼ਨ ਨਹੀਂ ਕਰਨੀ। ਲੇਕਿਨ ਈਵਨ ਇਹ ਸੈਂਸਿਟੀਵਿਟੀ ਦਾ ਲੈਵਲ ਡਾਕਟਰ ਧਰਮਵੀਰ ਗਾਂਧੀ, ਚਰਨਜੀਤ ਸਿੰਘ ਚੰਨੀ ਜਾਂ ਈਵਨ ਅੰਮ੍ਰਿਤਸਰ ਤੋਂ MP ਗੁਰਜੀਤ ਸਿੰਘ ਔਜਲਾ, ਔਰ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਵੀ ਇਹ ਹੈ ਜਿੱਥੇ ਕਿ ਅਸੀਂ ਸਮਝਦੇ ਹਾਂ ਕਿ ਜੇ 40 ਸਾਲ ਪਹਿਲਾਂ ਜਿਹਨੂੰ ਇਹਨਾਂ ਨੇ ਆਤੰਕਵਾਦੀਆਂ ਨੂੰ ਅਸੀਂ ਫਲਸ਼ ਆਊਟ ਕੀਤਾ ਔਰ ਅਸੀਂ ਫਲਾਣਾ ਕੀਤਾ, ਦੇਸ਼ ਦੀ ਏਕਤਾ ਅਖੰਡਤਾ ਬਣਾ ਲਈ, ਬਹੁਤ ਵੱਡਾ ਫੌਜ ਨੇ ਬਹਾਦਰੀ ਕੀਤੀ, ਇਹ ਉਹ, ਔਰ ਵਾਇਸ ਉੱਥੇ ਰਾਸ਼ਟਰਪਤੀ ਭਵਨ 'ਚ ਸੱਦ ਕੇ ਉਹ ਘੱਲੂਘਾਰਾ ਕਰਨ ਵਾਲਿਆਂ ਨੂੰ ਤਮਗੇ ਦਿੱਤੇ ਗਏ ਸੀ। ਇਹ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਜੇ 40ਵੇਂ ਇਸ ਘੱਲੂਘਾਰੇ ਵੇਲੇ ਇਨ ਸਪਾਈਟ ਆਫ ਕਿ ਏਜੰਸੀਆਂ ਨੇ ਇਹੀ ਦਿਨ ਵੋਟਾਂ ਔਰ ਦੂਜੇ ਦਾ ਚੁਣਿਆ, ਲੇਕਿਨ ਪੰਜਾਬ 'ਚ ਤੁਹਾਨੂੰ ਕਿਤੇ ਢੋਲ ਵੱਜਦੇ, ਕੋਈ ਜਲੂਸ ਨਿਕਲਦੇ ਜਾਂ ਸੈਲੀਬ੍ਰੇਟ ਕਰਦੇ ਲੋਕ ਨਜ਼ਰ ਨਹੀਂ ਆਏ। ਔਰ ਕਿਉਂਕਿ ਇਹ ਹੁਣ ਸਪਸ਼ਟ ਹੋ ਚੁੱਕਾ ਹੈ ਕਿ ਇਹ ਘੱਲੂਘਾਰਾ ਕਿਹਨਾਂ ਨੀਤੀਆਂ ਦੇ ਤਹਿਤ ਵਰਤਾਇਆ ਗਿਆ। ਇਸ ਦੇ ਉਲਟ ਜਿਹੜਾ ਮੁੱਖ ਸਮਾਗਮ ਅਕਾਲ ਤਖਤ ਸਾਹਿਬ ਤੇ ਹੋਇਆ, ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਇੱਕ ਦਿਨ ਪਹਿਲਾਂ ਜਿਹੜਾ ਉਸ ਤੋਂ ਅਸੀਂ ਜ਼ਿਕਰ ਕੀਤਾ ਸੀ ਕਿ ਦਲ ਖਾਲਸਾ ਵੱਲੋਂ ਜਿਹੜਾ 5 ਜੂਨ ਨੂੰ ਮਾਰਚ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ ਜਿਹੜਾ, ਔਰ ਅੰਮ੍ਰਿਤਸਰ ਬੰਦ ਦਾ ਸੱਦਾ ਸੀ, ਪੂਰਾ ਜਿਹੜਾ ਮੁਕੰਮਲ ਬੰਦ ਸੀ। ਔਰ ਇਸ ਦੇ ਨਾਲ ਬਹੁਤ ਸਾਰੀਆਂ ਥਾਵਾਂ ਤੇ ਇਸ ਦਿਨ ਨੂੰ ਯਾਦ ਕੀਤਾ ਗਿਆ। ਔਰ ਆਉਣ ਵਾਲੇ ਪੀਰੀਅਡ 'ਚ ਵੀ, ਜਿਵੇਂ ਅੱਜ ਹੀ ਮੈਂ ਦਲ ਖਾਲਸਾ ਦੀ ਪ੍ਰੈਸ ਰਿਲੀਜ਼ ਦੇਖ ਰਿਹਾ ਸੀ, ਕਿਉਂਕਿ ਪਰਮਜੀਤ ਸਿੰਘ ਮੰਡ ਉਹਨਾਂ ਦੇ ਪ੍ਰੈਜ਼ੀਡੈਂਟ ਇੱਥੋਂ ਅਮਰੀਕਾ ਕੈਨੇਡਾ ਤੋਂ ਹੋ ਕੇ ਗਏ ਨੇ, ਸੋ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਵੀ ਦਿੱਤਾ। ਔਰ 18 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਭੋਗ ਪਾਇਆ ਜਾਏਗਾ ਅਖੰਡ ਪਾਠ ਸਾਹਿਬ ਦਾ। ਹਰਦੀਪ ਸਿੰਘ ਨਿੱਜਰ ਨੂੰ ਇੱਕ ਕੌਮੀ ਸ਼ਹੀਦ ਦੇ ਤੌਰ ਤੇ, ਔਰ ਆਲਰੇਡੀ ਇਹ ਮੰਗ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੈਂਟੇਸ਼ਨ ਦੇ ਕੇ ਕੀਤੀ ਕਿ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ ਜਾਏ। ਸੋ ਇਹ ਮੂਵ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਉਹ ਚੱਲ ਰਿਹਾ। ਔਰ ਇਸ ਵਾਰ ਪੰਜਾਬ 'ਚ ਵੀ ਬਹੁਤ ਸਾਰੀ ਥਾਵਾਂ ਤੇ ਘੱਲੂਘਾਰਾ ਨਾਲ ਸੰਬੰਧਿਤ ਸਮਾਗਮ ਹੋਏ। ਅਕਾਲੀਆਂ ਨੇ ਵੀ ਵੋਟਾਂ 'ਚ ਫਾਇਦਾ ਲੈਣ ਲਈ ਐਤਕੀ ਮਾਡਲ ਵੀ ਬਣਾਇਆ ਕਿ ਜੀ, ਔਰ ਕਾਲ ਵੀ ਦਿੱਤੀ ਜਥੇਦਾਰ ਅਕਾਲ ਤਖਤ ਨੇ ਕਿ ਇਵੇਂ ਤੁਸੀਂ ਇਹਨੂੰ ਮਨਾਓ। ਔਰ ਇਸ ਦੇ ਨਾਲ ਉਹਨਾਂ ਨੇ ਇਹ ਜਿਹੜਾ ਹਾਲਾਂ ਪਿਛਲੇ 40 ਸਾਲ 'ਚ ਮੈਨੂੰ ਨਹੀਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਅਕਾਲੀ ਦਲ ਦਾ ਪ੍ਰਧਾਨ ਜਾਂ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੱਕ ਕਿਸੇ ਨੇ ਵੀ ਸ਼ਮੂਲੀਅਤ ਕੀਤੀ ਹੋਈ। ਪਰ ਇੰਨਾ ਕੁ ਜ਼ਰੂਰ ਹੋਇਆ ਕਿ ਵੀ ਇਸ ਸਾਰੇ ਦੇ ਨਾਲ ਇੱਕ ਮਾਹੌਲ ਸਿਰਜਿਆ ਗਿਆ। ਇਹ ਵੱਖਰੀ ਕਹਾਣੀ ਹੈ ਕਿ ਭਾਈ ਈਵਨ ਅਕਾਲ ਤਖਤ ਦੇ ਇਹਨਾਂ ਦੇ ਕਾਇਮ ਕੀਤੇ ਜਥੇਦਾਰ ਦੇ ਹੁਕਮਾਂ ਤੇ ਫੁੱਲ ਚੜਾਉਣ ਵਾਲੀਆਂ ਕੁਝ ਗੁਰਦੁਆਰਾ ਕਮੇਟੀਆਂ, ਜਿਵੇਂ ਯੂਪੀ ਦੇ ਪੀਲੀਭੀਤ ਜ਼ਿਲ੍ਹੇ 'ਚ ਪੁਲਿਸ ਨੇ ਜ਼ਬਰਦਸਤੀ ਗੁਰਦੁਆਰੇ 'ਚ ਦਾਖਲ ਹੋ ਕੇ ਸੰਤ ਪਿੰਡਾਂ ਵਾਲਿਆਂ ਦੀਆਂ ਔਰ ਦੂਸਰਿਆਂ ਦੀਆਂ ਤਸਵੀਰਾਂ ਲੁਹਾਈਆਂ ਕਿ ਤੁਸੀਂ ਅੱਤਵਾਦੀਆਂ ਨੂੰ ਸੈਲੀਬ੍ਰੇਟ ਕਰ ਰਹੇ ਹੋ। ਸੋ ਇਹ ਸਾਰਾ ਪਾਰਟ ਜਿਹੜਾ ਹਰ ਥਾਂ ਦੇ ਉੱਤੇ ਖਾਲਿਸਤਾਨ ਦੀ ਗੱਲ ਖੁੱਲ੍ਹ ਕੇ ਹੋਈ। ਅੰਮ੍ਰਿਤਸਰ ਦੇ ਮਾਰਚ ਦੇ ਵਿੱਚ ਦਲ ਖਾਲਸਾ ਦੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ, ਔਰ ਜਿਵੇਂ ਮੈਂ ਇੱਥੇ ਕਿਹਾ ਕਿ ਵੀ ਕਾਲੀਆਂ ਦਾੜੀਆਂ ਜਾਂ ਯੰਗ ਬੱਚੇ ਤੁਹਾਨੂੰ ਨਜ਼ਰ ਆਉਂਦੇ ਨੇ, ਪੰਜਾਬ ਦੀ ਧਰਤੀ ਦੇ ਉੱਤੇ ਵੀ ਇਹ ਵਰਤਾਰਾ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਬੇਸ਼ੱਕ ਇਹ ਇੱਕ ਸਿੰਬੋਲਿਕ ਹੀ ਸੀ। ਜਿਵੇਂ ਯੰਗਸਟਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਹੋਰਾਂ ਦੀ ਚੋਣ ਮੁਹਿੰਮ ਰਨ ਕੀਤੀ, ਸੋ ਇਹ ਆਲਰੇਡੀ ਅਗਲੀ ਜਨਰੇਸ਼ਨ ਜਿਹੜੀ ਹੈ ਉੱਥੇ ਉਹਨਾਂ ਨੇ ਖਾਲਿਸਤਾਨ ਦੇ ਪਰਚਮ ਨੂੰ ਆਪਣੇ ਹੱਥਾਂ ਦੇ ਵਿੱਚ ਮਜ਼ਬੂਤੀ ਨਾਲ ਫੜ ਲਿਆ। ਹਾਲਾਂ ਏਜੰਸੀਆਂ ਦੀ ਖੇਡ ਅਸੀਂ ਸਮਝਾਂਗੇ ਕਿ ਕਿਵੇਂ ਬੁੱਚੜ ਬੇਅੰਤੇ ਦੇ ਪੋਤੇ ਨੂੰ ਵਜ਼ੀਰ ਬਣਾ ਕੇ ਏਜੰਸੀਆਂ ਨੇ, ਡੀਪ ਸਟੇਟ ਨੇ ਵੀ ਅਗਲਾ ਸਟੈਪ ਜਿਹੜਾ ਉਹ ਲੈ ਲਿਆ ਹੋਇਆ ਕਿ ਉਹਨੂੰ ਉਹ ਤਿਆਰ ਕਰ ਰਹੇ ਨੇ ਪੰਜਾਬ 'ਚ ਅਗਲੀ ਨਸਲਕੁਸ਼ੀ ਕਰਨ ਦੇ ਲਈ। ਸੋ ਅਸੀਂ ਇੱਕ ਵਾਰ ਫੇਰ
ਸਮੁੱਚੀਆਂ ਟੋਰਾਂਟੋ ਔਰ ਮੌਂਟਰੀਆਲ ਦੀਆਂ ਸਿੱਖ ਸੰਗਤਾਂ। ਮੌਂਟਰੀਆਲ ਤੋਂ ਸਾਡੇ ਵੀਰ ਭਾਈ ਮਨਵੀਰ ਸਿੰਘ ਆਪਣੀ ਸਿੰਘਣੀ ਸਾਹਿਬਾਂ, ਗੁਰਪ੍ਰੀਤ ਕੌਰ ਉਹਨਾਂ ਨਾਲ ਪਹੁੰਚੇ, 2 ਦਿਨ ਨਾਲ ਹੀ ਰਹੇ ਔਰ TV 84 ਦੀ ਟੀਮ ਨੇ ਇਹਨਾਂ ਸਾਰੇ ਸਮਾਗਮਾਂ ਨੂੰ ਲਾਈਵ ਕਵਰ ਕੀਤਾ, ਜਿਹਦੇ 'ਚ ਉਹਨਾਂ ਦਾ ਵੀ ਇੱਕ ਵੱਡਾ ਰੋਲ ਔਰ ਸਾਡੇ ਵੀਰ ਸੁਖਵਿੰਦਰ ਸਿੰਘ ਔਰ ਉਹਨਾਂ ਦੀ ਟੀਮ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਅੱਜ ਦੇ ਅਖੀਰਲੇ ਸੈਗਮੈਂਟ 'ਚ ਅਸੀਂ ਜਿਹੜਾ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਚੱਲ ਕੇ ਬਰੈਂਪਟਨ ਨਗਰ ਕੀਰਤਨ ਹੀ ਅਸੀਂ ਉਹਨੂੰ ਕਹਿੰਦੇ ਹਾਂ, ਉਸ ਦੀਆਂ ਕੁਝ ਚੀਜ਼ਾਂ ਝਲਕੀਆਂ, ਕਿਉਂਕਿ ਲਾਈਵ ਵੀ ਸਾਡੇ ਦਰਸ਼ਕਾਂ ਨੇ ਦੇਖਿਆ ਹੋਏਗਾ। ਔਰ ਅਸੀਂ ਇੱਕ ਵਾਰ ਫੇਰ ਉਹਨਾਂ ਸਾਰਿਆਂ ਦਾ ਹੀ, ਜਿਨ੍ਹਾਂ 'ਚ ਸਾਡੇ ਵੀਰ ਕੁਲਦੀਪ ਸਿੰਘ ਵੀ ਟੋਰਾਂਟੋ ਤੋਂ ਜਿਹੜੇ ਸਾਡੇ ਇੱਥੇ ਸਟੂਡੀਓ ਵੀ ਆਏ, ਉਹ ਆਪਣੇ ਭਰਾਤਾ ਦੇ ਨਾਲ ਮਿਲਣ ਆਏ ਸੈਮੀਨਾਰ ਦੇ ਮੌਕੇ। ਕੁਛ ਐਸੇ ਵੀਰ ਭੈਣਾਂ ਸੀ ਜਿਨ੍ਹਾਂ ਨੂੰ ਇਸ ਵਾਰ ਅਸੀਂ ਨਹੀਂ ਮਿਲ ਸਕੇ, ਕੁਛ ਦੇ ਆਪਣੇ ਔਰ ਖ਼ਾਸ ਤੌਰ 'ਤੇ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਟੋਰਾਂਟੋ 'ਚ ਲਾਸਟ ਵਿਜ਼ਿਟ ਵੇਲੇ ਸੀ। ਇਸ ਵਾਰ ਜਦੋਂ ਮੈਂ ਉਹਨਾਂ ਨੂੰ ਭੇਜਿਆ ਕਿ ਭਾਈ ਇੱਥੇ ਹੈ, ਉਹਨਾਂ ਦਾ ਆਇਆ, ਬਹੁਤ ਪਿਆਰਾ ਉਹਨਾਂ ਦੀ ਲਿਖਤ ਸੀ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਸੈਨ ਫਰਾਂਸਿਸਕੋ ਟਰੈਵਲ ਕਰ ਰਹੇ ਨੇ, ਪਰ ਉਹਨਾਂ ਦੇ ਐਬਸੈਂਸ ਵੀ ਉਹਨਾਂ ਦੀ ਪ੍ਰੈਜ਼ੈਂਸ ਵਾਂਗ ਸੀ, ਜਿਹੜੇ ਅਲਫਾਜ਼ ਉਹਨਾਂ ਨੇ ਕਹੇ। ਸੋ ਅਸੀਂ ਇੱਕ ਵਾਰ ਫੇਰ ਸਮੁੱਚੀਆਂ ਸਿੱਖ ਸੰਗਤਾਂ ਦਾ ਔਰ ਕਾਮਨਰ ਸਿੱਖ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੌਮ ਦੇ ਨਾਤੇ, ਅਸੀਂ ਦਿਲਾਂ ਦੀਆਂ ਗਹਿਰਾਈਆਂ ਤੋਂ ਕੋਈ ਅਲਫਾਜ਼ ਨਹੀਂ ਨੇ। ਅਸੀਂ ਤਾਂ, ਮੈਂ ਬਹੁਤ ਵਾਰ ਸੋਚਦਾ ਜਿੰਨਾ ਮਾਣ ਪਿਆਰ ਇੱਜ਼ਤ ਕੌਮ ਨੇ ਦਿੱਤੀ ਹੈ ਇਹਨਾਂ ਵਰਿਆਂ ਦੇ ਵਿੱਚ, ਮੇਰੇ ਲਈ ਤਾਂ ਇਹੀ ਲਫ਼ਜ਼ ਬਣਦੇ ਨੇ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਵਡਿਆਈ ਸਤਿਗੁਰੂ ਦੀ ਹੈ ਔਰ ਸਤਿਗੁਰੂ ਰਹਿਮਤ ਕਰਨ, ਕਦਮ ਸਾਬਤ ਰੱਖਣ। ਔਰ ਜਿਸ ਕਾਜ਼ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਿਰਾਂ ਦੇ ਨਜ਼ਰਾਨੇ ਗੁਰੂ ਨੂੰ ਭੇਟ ਕੀਤੇ ਨੇ, ਉਹ ਉਹਨਾਂ ਦਾ ਡ੍ਰੀਮ ਸਤਿਗੁਰੂ ਰਹਿਮਤ ਕਰਨ, ਕਿਉਂਕਿ ਦੇਸ਼ ਔਰ ਕਾਲ ਅਕਾਲ ਪੁਰਖ ਦੇ ਕੋਲ ਹੈ, ਉਹ ਜਲਦੀ ਪੂਰਾ ਹੋਏ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। मन काट काट सब अरपी अग्नि आप जलाई। ਸ਼੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਆਉਂਦੇ 15 ਜੂਨ 2024 ਦਿਨ ਸ਼ਨੀਵਾਰ ਨੂੰ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ। ਆਓ ਖੁਦ ਮੁਖਤਿਆਰ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਪ੍ਰਤੀ ਵਚਨਬੱਧਤਾ ਦੁਹਰਾਈਏ। ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦਾਂ ਦੀ ਯਾਦ ਮਨਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਸਵੇਰੇ 10 ਵਜੇ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿੱਚ ਅਗਨੀ ਆਪ ਜਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ
ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਪਣੀ ਇੱਕ ਬਹਾਦਰ ਸਿੰਘਣੀ ਜਿਹੜੀ ਕਿ ਅਣਖੀ ਤੇ ਦਲੇਰ ਵੀ ਹੈ, ਜਿਸ ਨੇ ਕਿ ਕੰਗਰਾ ਰਣੌਤ ਜਿਹੜੀ ਹੈਗੀ ਹੈ ਹਿੰਦੂ ਤਵੀ ਬਦ ਇਖਲਾਕ ਔਰਤ ਦੇ ਜਿਹੜਾ ਥੱਪੜ ਮਾਰਿਆ, ਜੋ ਉਸ ਦੀਆਂ ਗੂੰਜਾਂ ਅੱਜ ਤੱਕ ਵੀ ਪੈ ਰਹੀਆਂ ਨੇ। ਜਿਸ ਤਰ੍ਹਾਂ ਕਿ ਬੀਤੇ ਦਿਨੀ ਚੰਡੀਗੜ੍ਹ ਏਅਰਪੋਰਟ ਤੇ ਸਿੰਘਣੀ ਕੁਲਵਿੰਦਰ ਕੌਰ ਨੇ ਬਦ ਇਖਲਾਕ ਹਿੰਦੂ ਤਵੀ ਔਰਤ ਕੰਗਰਾ ਰਣੌਤ ਤੇ ਜਿਹੜਾ ਥੱਪੜ ਮਾਰਿਆ, ਉਸ ਦੀ ਗੂੰਜ ਜਿਹੜੀ ਹੈ ਦੁਨੀਆ ਭਰ ਵਿੱਚ ਅਜੇ ਤੱਕ ਵੀ ਸੁਣਾਈ ਦੇ ਰਹੀ ਹੈ। ਸੋ ਸਰਦਾਰਨੀ ਕੁਲਵਿੰਦਰ ਕੌਰ ਉਸ ਆਜ਼ਾਦ ਸਿੱਖੀ ਸਪਿਰਿਟ ਦੀ ਨੁਮਾਇੰਦਗੀ ਕਰਦੀ ਹੈ, ਜਿਸ ਨੂੰ ਨਾ ਕੋਈ ਖਰੀਦ ਸਕਿਆ ਤੇ ਨਾ ਹੀ ਕੋਈ ਡਰਾ ਸਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਕਹਾਣੀ ਕਦੇ ਪੁਰਾਣੀ ਨਹੀਂ ਹੁੰਦੀ। ਬਿਲਕੁਲ। ਔਰ ਵੈਸੇ ਸਾਡੇ ਸਾਲ ਦੇ ਕੈਲੰਡਰ ਦੇ ਵਿੱਚ 2 ਥੱਪੜ ਦਿਵਸ ਹੋਣਗੇ। ਹਾਂ, 2 ਥੱਪੜ, 11/11 ਇੱਕ 6/6 ਇੱਕ 6/6। ਹਾਂਜੀ। ਸੋ ਕਿਉਂਕਿ ਜਿਸ ਦਿਨ ਅਸੀਂ ਟਰੈਵਲ ਕਰ ਰਹੇ ਸੀ ਥਰਸਡੇ, ਉਸ ਦਿਨ ਹੀ ਇਹ ਖਬਰ ਔਰ ਵਿਦਿਨ ਆਵਰਸ ਫਿਰ ਸਾਡੇ ਰੈਪ ਸਿੰਗਰਸ ਨੇ ਰੈਪ ਵੀ ਬਣਾ ਦਿੱਤਾ, ਢਾਡੀਆਂ ਨੇ ਵਾਰਾਂ ਵੀ ਗਾ ਦਿੱਤੀਆਂ, ਔਰ ਫਿਰ ਸਾਰੇ ਯੂਟਿਊਬਰ ਇਸ ਕੰਮ ਤੇ ਵੈਸੇ ਥੱਪੜ ਨੇ ਸਾਰਿਆਂ ਨੂੰ ਸਿੰਗਰ ਬਣਾਤੇ ਤਾਂ ਕਹਿ ਸਕਦੇ ਆਪਾਂ। ਹਾਂਜੀ, ਬਿਲਕੁਲ। ਔਰ ਇਹ ਸਾਰੇ ਦੀਆਂ ਗੂੰਜਾਂ ਜਿਹੜੀਆਂ ਨੇ ਹੁਣ ਇੰਨੇ ਦਿਨ ਬੀਤਣ ਬਾਅਦ ਵੀ ਅਜੇ ਤੱਕ ਜਿਹੜਾ ਹੈ ਉਹਦੀ ਚਰਚਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ, ਔਰ ਇਹ ਗੱਲ ਸਾਡੇ ਇੱਕ ਸਿਆਣੇ ਵੀਰ ਇਹ ਕਹਿੰਦੇ ਹੁੰਦੇ ਨੇ ਕਿ ਬਈ ਸਾਡੀ ਕੌਮ 'ਚ ਜੇ ਤੁਸੀਂ ਇਹ ਕਹੋ ਕਿ ਜੀ ਤੁਸੀਂ ਇੰਟੈਲੈਕਟ ਦੇ ਨਾਲ, ਬੌਧਿਕਤਾ ਦੇ ਨਾਲ ਬਹੁਤ ਸਾਰੀਆਂ ਗੱਲਾਂ ਸਮਝਾ ਕੇ ਉਸ ਮੁਤਾਬਕ ਕੌਮ ਨੂੰ ਢਾੜ ਸਕੋ, ਤੇ ਉਹਨਾਂ ਨੇ ਕਿਹਾ ਵੀ ਇਹ ਅਸੰਭਵ ਤਾਂ ਨਹੀਂ ਹੈ, ਲੇਕਿਨ ਬਹੁਤ ਔਖਾ ਕੰਮ ਹੁੰਦਾ ਹੈ। ਪਰ ਸਾਡੇ ਜਿਹੜਾ ਬਹਾਦਰੀ ਦਾ ਔਰ ਜੁਰਤ ਦਾ ਜਾਂ ਦਲੇਰੀ ਦਾ ਕੰਮ ਹੁੰਦਾ ਹੈ, ਉਹ ਸਕਿੰਟਾਂ ਦੇ ਵਿੱਚ ਥਾਂ ਥਾਂ ਹੀ ਪਹੁੰਚ ਜਾਂਦਾ ਹੈ, ਤੇ ਉਹਦੇ ਤੋਂ ਹੀ ਉਹ ਮੋਟੀਵੇਟ ਹੁੰਦਾ ਹੈ। ਔਰ ਮੈਂ ਵੀ ਅਕਸਰ ਇਹ ਸੋਚਦਾ ਵੀ ਹੈ ਤਾਂ ਸਾਡੀ ਧਰਤੀ ਨੇ ਵੱਡੇ ਵੱਡੇ ਭਗਤ ਔਰ ਵੱਡੇ ਵੱਡੇ ਦਾਨਿਸ਼ਵਰ ਔਰ ਇਸ ਕਿਸਮ ਦੇ ਲੋਕ ਵੀ ਪੈਦਾ ਕੀਤੇ ਨੇ, ਪਰ ਅਸੀਂ ਅੱਜ ਵੀ ਜੇ ਅਸੀਂ ਉਸੇ ਹੀ ਈਵਨ ਲਹਿੰਦਾ ਪੰਜਾਬ ਹੋਏ, ਚੜ੍ਹਦਾ ਪੰਜਾਬ ਹੋਏ, ਉਹ ਦੁੱਲਾ ਪੱਟੀ ਹੈ ਜਾਂ ਜੱਗਾ ਡਾਕੂ ਹੈ ਜਾਂ ਦੂਸਰਾ, ਇਹਦੇ ਬਾਵਜੂਦ ਉਸ ਮਾਮਲੇ 'ਚ ਕਿਸੇ ਦਾ ਈਵਨ ਕੋਈ ਮਜ਼ਹਬ ਜਾਂ ਕੋਈ ਕੁਛ ਵੀ, ਹਕੂਮਤਾਂ ਨੇ ਤਾਂ ਉਹਨਾਂ ਨੂੰ ਇਸ ਕਿਸਮ ਦੇ ਹੀ ਲਕਬ ਦਿੱਤੇ ਹੋਏ ਸੀ, ਲੇਕਿਨ ਉਹ ਸਾਡੀ ਯਾਦ ਦੇ ਵਿੱਚ, ਫੋਕਲੋਰ ਦੇ ਵਿੱਚ ਉਤਰੇ ਹੋਏ ਨੇ। ਇਸੇ ਤਰ੍ਹਾਂ ਜੇ ਅਸੀਂ ਈਵਨ ਜਿਵੇਂ ਤੁਸੀਂ ਹੁਣ 11/11 ਵਾਲੇ ਥੱਪੜ ਦਿਵਸ ਦੀ ਗੱਲ ਕੀਤੀ ਕਿ ਬਈ ਜਗਤਾਰ ਸਿੰਘ ਹਵਾਰਾ ਕੋਈ ਛੋਟਾ ਨਾਂ ਨਹੀਂ ਹੈ, ਉਹਨਾਂ ਨੇ ਬਹੁਤ ਯੋਧਿਆਂ ਵਾਲੇ ਕੰਮ ਕੀਤੇ ਨੇ। ਬੇਨਤੇ ਦਾ ਮਾਮਲਾ ਤਾਂ ਜਿਹੜਾ ਉਹ ਲੇਟਰ ਜਾ ਕੇ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਜਿਹੜੀ ਹੈ ਚੰਗੀ ਪੈਂਠ ਬਣਾਈ ਹੋਈ ਸੀ, ਲੇਕਿਨ ਜਦੋਂ 11/11 ਨੂੰ 2011 'ਚ 11ਵੇਂ ਮਹੀਨੇ 'ਚ ਉਹ ਸੂਰ ਦੇ ਬੱਚੇ ਨੂੰ ਇੱਕ ਉਹਨਾਂ ਨੇ ਗੇੜੀ ਦਿੱਤੀ, ਤੇ ਅੱਜ ਵੀ ਜਿੱਦਣ ਉਹ ਦਿਨ ਆਉਂਦਾ ਉਸ ਤੋਂ ਪਹਿਲਾਂ ਸਾਡੇ ਵੀਰ ਸਾਨੂੰ ਲਿਖਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਸ ਨੂੰ ਕਰੋ। ਪਰ ਇਹ ਕਿਉਂਕਿ ਬਹੁਤ ਵਾਰ ਅਸੀਂ ਆਪਣੇ ਸੰਘਰਸ਼ ਦੇ ਵਿੱਚ ਵੀ, ਭਾਵੇਂ ਹੁਣ ਇੱਕ ਪੁਸਤਕ ਬੜੀ ਜਿਹੜੀ ਪਿਛਲੇ ਦਿਨਾਂ 'ਚ ਹੀ ਰਿਲੀਜ਼ ਹੋਈ, ਕੌਰਨਾਮਾ, ਇਹ ਆਈ ਹੈ ਕਿ ਸਿੰਘਣੀਆਂ ਨੇ ਕਿਵੇਂ ਸਾਡੇ ਇਸ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੀ ਰੋਲ ਅਦਾ ਕੀਤਾ ਹੈ, ਕਿੰਨਾ ਵੱਡਾ ਉਹਨਾਂ ਦਾ ਯੋਗਦਾਨ ਹੈ। ਪਰ ਇਹ ਹੁਣ ਜੇ ਅਸੀਂ ਬੀਬਾ ਦਾ ਜ਼ਿਕਰ ਕਰੀਏ, ਸਰਦਾਰਨੀ, ਤੁਸੀਂ ਠੀਕ ਕਿਹਾ ਕਿ ਵੀ ਸ਼ੇਰਨੀ ਸਰਦਾਰਨੀ ਸਿੰਘਣੀ ਕੁਲਵਿੰਦਰ ਕੌਰ। ਸੋ ਉਹਨਾਂ ਨੇ ਇਹ ਦੇਖੋ ਕੁਝ ਚੀਜ਼ਾਂ ਮਹਿਜ਼
ਇਹ ਨਹੀਂ ਹੁੰਦਾ ਤੁਸੀਂ ਵਾਕਿਆ ਦੀ ਵੇਰਵੇ 'ਚ ਜਾਓ ਕਿ ਜੀ ਉਹ ਜਿਹੜੀ ਪਹਿਲੀ ਕਹਾਣੀ ਆਈ ਕਿ ਉਹ ਤਾਂ ਦੂਸਰੇ ਤੇ ਸੀ, ਉਹ ਭੱਜ ਕੇ ਆਈ, ਉਹਨੇ ਕੰਗਣਾ ਨੂੰ ਦੇਖਿਆ ਔਰ ਉਹਨੇ ਉਹਨੂੰ ਕਨਫਰੰਟ ਕੀਤਾ ਔਰ ਬਾਅਦ 'ਚੋਂ ਬਾਹਰ ਨਿਕਲ ਕੇ ਉਹਨੇ ਕੀ ਕਿਹਾ। ਮੈਂ ਉਸ ਵੇਰਵੇ ਦੀਆਂ ਕਹਾਣੀ, ਕਿਉਂਕਿ ਅਜੇ ਤੱਕ ਵੀ ਕੋਈ ਵੀ ਫਸਟ ਹੈਂਡ ਅਕਾਊਂਟ ਨਹੀਂ ਹੈ ਕੀ ਹੋਇਆ। ਹਾਲਾਂ ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਜਿਹੜੇ ਕਿਸਾਨ ਲੀਡਰ ਕਪੂਰਥਲਾ ਦੇ ਨਾਲ ਸੰਬੰਧਿਤ ਮਾਝੇ ਦੀ ਧੀ ਔਰ ਉਹਨਾਂ ਦੇ ਪਰਿਵਾਰ ਦਾ ਸੰਬੰਧ ਵੀ ਉਸ ਸਾਰੇ ਇਲਾਕੇ ਨਾਲ ਜਿਹੜਾ ਸਾਡੇ ਸਮੁੱਚੇ ਸਿੱਖ ਇਤਿਹਾਸ ਦੀ ਜਿਹੜੀ ਹੈ ਉਹ ਐਕਸਲ ਹੈ, ਉਸ ਦਾ ਧੁਰਾ ਹੈ। ਔਰ ਖਾਲਿਸਤਾਨ ਸੰਘਰਸ਼ ਨਾਲ ਵੀ ਸਮੁੱਚੇ ਜੁੜੇ ਹੋਏ ਸਿੱਖੀ ਵੈਲਿਊਜ਼, ਉਹਨਾਂ ਦੇ ਹਸਬੈਂਡ ਵੀ ਜਿਹੜੇ ਸਿੱਖੀ ਸਰੂਪ ਔਰ ਇਹੀ ਜਿਹੜੀ ਉਹਨਾਂ ਦੀ ਫੋਰਸ CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਇਹਨੂੰ ਕਹਿੰਦੇ ਨੇ ਔਰ ਲਗਭਗ 15 ਸਾਲ ਦੀ ਉਹਨਾਂ ਦੀ ਨੌਕਰੀ ਹੈ, 2 ਬੱਚੇ, 1 ਬੇਟਾ 1 ਬੇਟੀ। ਲੇਕਿਨ ਗੱਲ ਇਹ ਨਹੀਂ ਹੈ ਕਿ ਘਟਨਾ ਕਿਵੇਂ ਹੋਈ ਜਾਂ ਉਹ ਅੱਗੇ ਸੀ, ਉਹ ਪਿੱਛੇ ਸੀ, ਉਹ ਪਿਛਲੇ ਤੋਂ ਆਏ ਲੇਕਿਨ ਇਹ ਜਿਹੜੀ ਫ੍ਰੀ ਸਿੱਖੀ ਸਪਿਰਿਟ ਹੈ। ਔਰ ਮੈਂ ਅਕਸਰ ਅੱਗੇ ਵੀ ਜ਼ਿਕਰ ਕੀਤਾ ਇੱਕ ਵਾਰ ਕਿ ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਰਹਿੰਦੇ ਸੀ, ਬਾਅਦ ਦੇ ਵਿੱਚ ਤਾਂ ਉਹ ਆਪਣੇ ਭਰਾ ਕੋਲ ਜਗਰਾਵੀਂ ਆ ਗਏ। ਉਹਨਾਂ ਦੇ ਘਰ ਦੇ ਡਰਾਇੰਗ ਰੂਮ ਦੀ ਕੰਧ ਦੇ ਉੱਤੇ ਬਹੁਤ ਵੱਡਾ ਚਿੱਤਰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਬਣਿਆ ਹੋਇਆ ਸੀ ਔਰ ਉਹਨਾਂ ਨੇ ਇਹ ਕਹਿਣਾ ਕਿ ਵੀ ਇਤਿਹਾਸ ਤਾਂ ਸਾਡਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। 18ਵੀਂ ਸਦੀ 'ਚ ਬਿਗਨਿੰਗ ਤੋਂ ਲੈ ਕੇ 1699 ਤੋਂ 1799 ਤੱਕ 2 ਲੱਖ ਤੋਂ ਜ਼ਿਆਦਾ ਸਿੱਖਾਂ ਦੇ ਸ਼ਹੀਦ ਹੋਣ ਦੀ ਗੱਲ ਉਹ ਕਰਦੇ ਸੀ। ਪਰ ਉਹ ਕਹਿੰਦੇ ਸੀ ਕਿ ਵੀ ਇਹ ਜਿਹੜੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਾਲੀ ਸਿੱਖੀ ਸਪਿਰਿਟ ਹੈ, ਜਾਂ ਜਦੋਂ ਇੱਕ ਵਾਰ ਇੱਕ ਇਲਸਟ੍ਰੇਟਡ ਕਿਤਾਬ ਜਿਹਦੇ ਫਰੰਟ ਪੇਜ ਦੇ ਉੱਤੇ ਖਾਲਸਾਈ ਬਾਣੇ 'ਚ ਨੀਲੇ ਬਾਣੇ 'ਚ ਸਜੇ ਪੁਰਾਤਨ ਸਿੰਘ ਦੀ ਤਸਵੀਰ ਉਹ ਵਾਕ ਕਰ ਰਿਹਾ, ਤਾਂ ਉਹ ਇਹ ਕਹਿੰਦੇ ਸੀ ਕਿ ਇਹ ਜਿਹੜਾ ਫ੍ਰੀ ਸਿੱਖ ਹੈ, ਦਿਸ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ, ਕਿ ਜੇ ਭਾਰਤੀ ਸਿਸਟਮ ਦੀ ਉਹਨਾਂ ਦੇ ਪ੍ਰੋਬਲਮ ਹੈ ਤਾਂ ਫ੍ਰੀ ਸਿੱਖ ਹੈ। ਕਿਉਂਕਿ ਤੁਹਾਡੀਆਂ ਇੰਸਟੀਟਿਊਸ਼ਨਸ, ਤੁਹਾਡੇ ਅਦਾਰੇ, ਤੁਹਾਡੇ ਫਾਈਨੈਂਸ਼ੀਅਲ ਸੋਰਸ, ਤੁਹਾਡੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਤਾਂ ਉਹ ਮੈਨੀਪੂਲੇਟ ਕਰਕੇ ਆਪਣੇ ਹੱਕ 'ਚ ਭੁਗਤਾ ਸਕਦੇ ਨੇ। ਜੂਨ 84 ਦੇ ਘੱਲੂਘਾਰੇ ਵੇਲੇ ਇੰਦਰਾ ਗਾਂਧੀ ਨੂੰ ਵੈਲਕਮ ਕਰਨ ਵਾਲਿਆਂ ਦੇ ਵੀ ਲਾਈਨ ਉਹਨਾਂ ਨੇ ਟੀਵੀ ਤੇ ਲਾਤੀ ਸੀ। ਉਹ ਸਪੈਰੋ ਵਰਗੇ ਲੋਕ ਹੋਣ ਜਾਂ ਉਹ ਦਾਰਾ ਸਿੰਘ ਵਰਗੇ ਐਕਟਰ ਹੋਣ ਜਾਂ ਬਾਅਦ ਦੇ ਵਿੱਚ KP ਗਿੱਲ ਨੂੰ ਸੁਪਰ ਕੌਪ ਦਾ ਖਿਤਾਬ ਦੇਣ ਵਾਲੇ ਧਰਮਿੰਦਰ ਵਰਗੇ ਲੋਕ ਹੋਣ, ਤੇ ਬਰਾਬਰ ਦੀ ਉਹਨਾਂ ਨੇ ਗਦਾਰਾਂ ਦੀ ਲਾਈਨ ਵੀ ਖੜੀ ਕਰ ਦਿੱਤੀ ਸੀ, ਉਹ ਮੁਖਬਰੀ ਕਰ ਰਹੇ ਹੋਣ ਜਾਂ ਦੂਜੇ ਕਰ ਰਹੇ ਹੋਣ। ਲੇਕਿਨ ਬੇਅੰਤ ਸਿੰਘ ਸਤਵੰਤ ਸਿੰਘ ਨੇ ਵੀ ਉਹ ਫ੍ਰੀ ਸਿੱਖੀ ਸਪਿਰਿਟ ਦਾ ਜਿਹੜਾ ਮੁਜ਼ਾਹਰਾ ਕੀਤਾ। ਹੁਣ ਇੱਕ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ ਜੇ, ਔਰ ਹਕੂਮਤ ਦੀ ਜਦੋਂ ਸਰ ਕਪੂਰ ਸਿੰਘ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਹੈ ਇਹਨਾਂ ਦੀ ਐਨਾਟਮੀ ਆਫ ਪ੍ਰੋਬਲਮ ਇੰਡੀਆ ਇਹੀ ਹੈ ਕਿ ਇਹ ਜਿਹੜਾ ਫ੍ਰੀ ਸਿੱਖ ਹੈ ਇਹ ਕਿਵੇਂ ਸੋਚਦਾ ਹੈ, ਉਹਨੇ ਕਦੋਂ ਐਕਟ ਕਰਨਾ ਹੈ, ਉਹਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ, ਉਹਨੇ ਕੋਈ ਹਿਸਾਬ ਕਿਤਾਬ ਨਹੀਂ ਰੱਖ, ਕਿਉਂਕਿ ਉਹ ਪ੍ਰੇਮ ਦਾ ਪੁੱਤਰ ਹੈ। ਔਰ ਮੈਂ ਆਪਣੇ ਇਹ ਪ੍ਰੈਜੈਂਟੇਸ਼ਨ ਦੇ ਵਿੱਚ ਅਕਸਰ ਜਦੋਂ ਸ਼ਲੋਕ ਵਾਰਾਂ ਤੇ ਵਧੀਕ ਦਾ ਜ਼ਿਕਰ ਕਰਦੇ ਆ, ਮੇਰਾ ਇਹ ਕਹਿਣਾ ਹੁੰਦਾ ਵੀ ਇੱਕ ਪਾਸੇ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵਾਰਾਂ ਤੇ ਵਧੀਕ 'ਚ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਲਗੀ। ਇੱਕ ਤਾਂ ਪ੍ਰੇਮ ਦੀ ਖੇਡ ਖੇਡਣ ਵਾਲੇ ਨੇ। ਉਸ ਦੇ ਨਾਲ ਹੀ ਅਗਲਾ ਸ਼ਲੋਕ ਹੈ ਜਿਸ ਦੇ ਵਿੱਚ ਹੈ ਕਿ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਸੇ ਥਾਂ। ਕਿਰਾੜ ਬਿਰਤੀ, ਬਣਕ ਬਿਰਤੀ, ਜਿਹੜੇ ਹਿਸਾਬ ਕਿਤਾਬ ਕਰਦੇ ਨੇ ਜਿਹਦੇ ਚੋਂ ਫਾਇਦਾ ਕੀ ਹੈ, ਇਹਦੇ ਚੋਂ ਨੁਕਸਾਨ ਕੀ ਹੈ। ਸੋ ਗੁਰੂ ਸਾਹਿਬ ਨੇ ਡਿਫਾਈਨ ਕਰ ਦਿੱਤਾ ਸੀ ਇੱਕ ਜਿਹੜੇ ਪ੍ਰੇਮ ਦੇ ਪੁਤਲੇ ਨੇ। ਹੁਣ ਜੇ ਬੀਬੀ ਕੁਲਵਿੰਦਰ ਕੌਰ ਦਾ ਦੇਖੋ ਵੀ ਉਹਨੂੰ ਮੇਰੀ ਨੌਕਰੀ, ਮੇਰੇ ਬੱਚੇ, 15 ਸਾਲ ਦੀ ਨੌਕਰੀ, ਬਹੁਤ ਸਾਰੇ ਕਿ ਜੀ ਉਹਨਾਂ ਨੇ ਪ੍ਰੋਗਰੈਸ ਕਰਨਾ, ਉਹਨਾਂ ਨੇ ਅੱਗੇ ਜਾਣਾ ਹੈ, ਪ੍ਰਮੋਟ ਹੋਣਾ ਹੈ, ਫਿਰ ਸਮੁੱਚਾ ਪਰਿਵਾਰ ਕਿਸ ਮੁਸੀਬਤ 'ਚ ਔਰ ਕੀ ਹੈ। ਲੇਕਿਨ ਜਿਹੜੀ ਫ੍ਰੀ ਸਿੱਖੀ ਸਪਿਰਿਟ ਹੈ, ਜਿੱਥੇ ਸਿੰਘਾਂ ਦੀ ਸਪਿਰਿਟ ਉਹ ਬੋਤਾ ਸਿੰਘ ਗਰਜਾ ਸਿੰਘ ਤੋਂ ਲੈ ਕੇ ਬੇਅੰਤ ਸਿੰਘ ਸਤਵੰਤ ਸਿੰਘ, ਜਾਂ ਜਿਹਨੂੰ ਕਿਤੇ ਵੀ ਕੋਈ ਧਿਆਨ ਆਉਂਦਾ ਹੈ ਕਿ ਬਈ ਉਹਨੇ ਕਿਤੇ ਦੇਖਿਆ ਉਸ ਤੋਂ ਰਿਹਾ ਨਹੀਂ ਗਿਆ, ਦਰਬਾਰੇ ਦੇ ਵੀ ਜਾ ਕੇ, ਇੱਕ ਹਾਲਾਂ ਉਹਨਾਂ ਦੀ ਲੱਤ ਖਰਾਬ ਸੀ, ਇਕਬਾਲ ਸਿੰਘ ਸ਼ਾਇਦ ਟੀਚਰ ਦਾ ਨਾਂ ਸੀ, ਜਾ ਕੇ ਉਹਦੇ ਦਰਬਾਰੇ ਨੂੰ ਸਟੇਜ ਤੋਂ ਢਾ ਲਿਆ ਸੀ ਥੱਲੇ। ਉਹ ਵੀ ਪਤਾ ਸੀ ਵੀ ਮੈਂ ਆ ਰਹੀ ਐ ਤਾਂ ਮੈਂ ਹੋਰ ਨਹੀਂ ਕਰ ਸਕਦਾ। ਪਰ ਇਹੀ ਹੁੰਦਾ ਕਿ ਵੀ ਕੌਣ ਕਿੱਥੇ ਬੈਠਾ, ਕਦੋਂ ਉਹਦੇ ਅੰਦਰਲਾ ਜਿਹੜਾ ਸਿੱਖ ਹੈ ਉਸ ਨੇ ਜਾਗਣਾ। ਔਰ ਬੇਸ਼ੱਕ ਹਕੂਮਤਾਂ ਕੀ ਕਰਦੀਆਂ ਨੇ, ਜੋ ਉਹਨਾਂ ਦਾ ਯਤਨ ਹੁੰਦਾ ਹੈ ਕਿ ਜੀ ਮਾਫੀਨਾਮਾ ਆ ਜਾਏ, ਦੂਜਾ ਹਾਲਾਂ ਉਹਨਾਂ ਦੀ ਇਹ ਜਿਹੜਾ CISF ਦਾ IG ਲੈਵਲ ਦਾ ਸੀ, ਉਹਨੇ ਕਿਹਾ ਜੀ ਉਹ
ਜਜ਼ਬਾਤੀ ਤੌਰ ਤੇ ਹੋਇਆ, ਇਟ ਵਾਸ ਐਨ ਇਮੋਸ਼ਨਲ ਆਊਟਬਰਸਟ, ਸ਼ੀ ਰਿਗਰੈਟਸ ਦੈਟ। ਪਰ ਜਿਹੜਾ ਹੁਣ ਮੈਸੇਜ, ਕਿਉਂਕਿ ਕੁਲਵਿੰਦਰ ਕੌਰ ਸਾਹਮਣੇ ਤਾਂ ਆਏ ਨਹੀਂ ਹੈ ਮੀਡੀਆ ਦੇ ਅਜੇ ਤੱਕ, ਉਹਨਾਂ ਦੇ ਬ੍ਰਦਰ ਆਏ ਆਇਆ ਵੀ ਉਹਨੇ ਕਿਹਾ ਕੋਈ ਮਾਫੀ ਵਾਲੀ ਜਾਂ ਗੱਲ ਨਹੀਂ, ਉਹਨਾਂ ਨੇ ਕਿਹਾ। ਔਰ ਹੋਰ ਥਾਂ ਤੇ ਵੀ ਆਇਆ ਕਿ ਇਸ ਇੱਜ਼ਤ ਔਰ ਵਕਾਰ ਲਈ ਆਪਣੀ ਮਾਂ ਦੀ ਉਹਨਾਂ ਨੇ, ਕਿਉਂਕਿ ਜੋੜਿਆ ਤਾਂ ਉਸ ਨੂੰ ਨਾਲ ਵੀ ਜਾ ਕੇ ਕਿ ਜੀ ਕਿਸਾਨ ਮੂਵਮੈਂਟ ਵੇਲੇ ਨੇ ਇਹ ਕਿਹਾ ਸੀ। ਲੇਕਿਨ ਉਹਨਾਂ ਦਾ ਇਹ ਕਹਿਣਾ ਸੀ ਕਿ ਸੈਂਕੜਿਆਂ ਨੌਕਰੀਆਂ ਇਸ ਕਿਸਮ ਦੀਆਂ ਕੁਰਬਾਨ ਕੀਤੀਆਂ ਜਾ ਸਕਦੀਆਂ। ਸੋ ਜਿੱਥੇ ਬੀਬੀ ਕੁਲਵਿੰਦਰ ਕੌਰ ਨੇ ਉਸ ਆਜ਼ਾਦਾਨਾ ਸਿੱਖੀ ਸਪਿਰਿਟ ਦਾ ਮੁਜ਼ਾਹਰਾ ਕੀਤਾ, ਉੱਥੇ ਜੇ ਇੰਡੀਅਨ ਸਟੇਟ ਦੇ ਨਾਲ ਅਸੀਂ ਟੱਕਰ ਦੀ ਗੱਲ ਕਰੀਏ ਤੇ ਫਿਰ ਬਿਲਕੁਲ ਉਸੇ ਲੈਵਲ ਦੇ ਉੱਤੇ ਫਿਊ ਨੂੰ ਛੱਡ ਕੇ ਈਵਨ ਦੂਸਰੇ ਉਹ ਜਾਟ ਭਾਈਚਾਰਾ ਹੋਏ ਜਾਂ ਈਵਨ ਕੁਝ ਫਿਲਮ ਇੰਡਸਟਰੀ ਦੇ ਲੋਕ ਵੀ, ਕਿਉਂਕਿ ਕੰਗਣਾ ਰਣੌਤ ਮਹਿਜ਼ ਇਹ ਨਹੀਂ ਹੈ ਵੀ ਉਹਨੇ ਇੱਕ ਟਵੀਟ ਕਰ ਦਿੱਤਾ ਜਾਂ ਦੂਜਾ, ਉਹ ਰਿਪਰੈਜ਼ੈਂਟ ਕਰਦੀ ਆ ਉਹਨਾਂ ਨਫ਼ਰਤ ਦੀਆਂ ਤਾਕਤਾਂ ਨੂੰ, ਹਿੰਦੂਤਵੀ ਤਾਕਤਾਂ ਨੂੰ, ਜਿਹੜੀ ਜ਼ਹਿਰ ਉਗਲਦੀ ਹੈ ਮੁਸਲਮਾਨਾਂ ਦੇ ਖਿਲਾਫ ਵੀ, ਜਿਹਨੇ ਕਿਸਾਨ ਮੂਵਮੈਂਟ ਔਰ ਸਿੱਖਾਂ ਦੇ, ਔਰ ਈਵਨ ਇਹ ਚਪੇੜ ਖਾਣ ਤੋਂ ਬਾਅਦ ਜਿਵੇਂ ਉਹਨੇ ਸਮੁੱਚੇ ਪੰਜਾਬ ਨੂੰ ਜਿਹੜਾ ਉਹ ਮਿਲਾਇਨ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ, ਭਾਵੇਂ 5 ਦਿਨ ਬਾਅਦ ਹੀ ਬੋਲਿਆ ਭੰਤਾ ਜਿਹੜਾ ਭਗਵੰਤ ਮਾਨ, ਤੇ ਲੇਕਿਨ ਉਹਨੇ ਵੀ ਇਹ ਕਿਹਾ ਕਿ ਜੀ ਕੰਗਨਾ ਰਣੌਤ ਸਲੈਪ ਰੋ ਰਿਫਲੈਕਟਸ ਐਂਗਰ ਅਮੰਗ ਫਾਰਮਰਸ। ਉਹਨੇ ਕਿਹਾ ਜੀ ਉਹਨੂੰ ਇਹ ਦੱਸਦੀ ਹੈ ਵੀ ਕਿ ਇਸੇ ਤਰ੍ਹਾਂ ਹੋਰ ਲੀਡਰ ਨੇ ਵੀ ਇਸ ਕਿਸਮ ਦੀ ਲਾਈਨ ਲਈ, ਲੇਕਿਨ ਨਫ਼ਰਤ ਵਾਲਿਆਂ ਨੇ ਆਪਣਾ ਤੌਰ ਤਰੀਕਾ, ਔਰ ਉਸ ਦਾ ਨਤੀਜਾ ਅਸੀਂ ਅੱਜ ਦੇਖਦੇ ਹਾਂ ਕਿ ਬਈ ਹਰਿਆਣੇ ਦੇ ਵਿੱਚ ਇੱਕ ਸਿੱਖ ਨੂੰ ਜਿਹੜਾ ਕਿ ਰੇਲਵੇ ਟਰੈਕ ਦੇ ਉੱਤੇ ਸਕੂਟਰ ਦੇ ਉੱਤੇ ਸੀ, 2 ਨੇ ਅਟੈਕ ਖਾਲਿਸਤਾਨੀ ਕਹਿ ਕੇ ਉੱਤੇ ਅਟੈਕ ਕੀਤਾ, ਜ਼ਖਮੀ ਕੀਤਾ। ਔਰ ਇਸ ਦੇ ਉੱਤੇ ਈਵਨ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਕਿਹਾ ਅਟੈਕ ਰਿਜ਼ਲਟ ਆਫ ਹੇਟ ਸਪੀਚ ਅਗੇਂਸਟ ਪੰਜਾਬੀਜ਼ ਬਾਈ ਟੀਮ ਕੰਗਨਾ ਬੀਜੇਪੀ ਆਈਟੀ ਸੈੱਲ, ਕਿਉਂਕਿ ਨਾਲ ਦੀ ਨਾਲ ਜਿਹੜੀ ਹੈ ਉਹ ਕੰਗਨਾ ਰਣੌਤ ਦੀ ਇਸ ਨਫ਼ਰਤ ਭਰੀ ਟਿੱਪਣੀ ਜਿਹੜੀ ਉਹਨੇ ਚਪੇੜ ਖਾਣ ਤੋਂ ਬਾਅਦ ਵੀ ਕੀਤੀ, ਉਹ ਤੇ ਬੀਜੇਪੀ ਦੇ ਆਈਟੀ ਸੈੱਲ ਨੇ ਵੀ ਆਪਣਾ ਉਸ ਕਿਸਮ ਦਾ ਨੈਗੇਟਿਵ ਪਾਰਟ ਸ਼ੁਰੂ ਕਰ ਦਿੱਤਾ। ਲੇਕਿਨ ਇਹ ਤੁਸੀਂ ਜਦੋਂ ਗੁਲਾਮੀ ਦੀ ਗੱਲ, ਇਹ ਤਾਂ ਵਾਪਰਦੇ ਰਹਿਣਗੇ ਇਸ ਕਿਸਮ ਦੇ ਜਿੱਥੇ ਵੀ ਡਿੱਕੇ ਆਏ ਆਜ਼ਾਦ ਅਣਖ ਸਪਿਰਿਟ ਵਾਲੇ। ਔਰ ਸਰਦਾਰਨੀ ਕੁਲਵਿੰਦਰ ਕੌਰ ਉਹ ਇਨਸਟੈਂਟ ਹੀਰੋਇਨ ਹੈ। ਮੈਂ ਤਾਂ ਕਿਹਾ ਐਮਪੀ ਦੀ ਕੈਂਡੀਡੇਟ ਹੋ ਗਈ, ਜਿੱਥੋਂ ਮਰਜ਼ੀ ਕਰ ਦਿਓ ਖੜਾ, ਕਿਉਂਕਿ ਇਹ ਜ਼ਰੂਰੀ ਵੀ ਹੁੰਦਾ। ਕਈ ਵਾਰੀ ਇਹ ਨਹੀਂ ਹੈ ਜੀ ਕਿਨੇ ਕੀ ਕਰਨਾ, ਬਾਕੀ ਜਿਹੜੇ ਉੱਥੇ ਭੇਜੇ ਨੇ ਹੁਣ ਤੱਕ ਉਹਨਾਂ ਨੇ ਕੀ ਕੀਤਾ ਹੈ। ਪਰ ਮੈਂ ਵੈਸੇ ਗੱਲ ਕਰ ਰਿਹਾ ਕਿ ਜਿਵੇਂ ਇੰਸਟੈਂਟ ਪਿਆਰ, ਕਿਸੇ ਨੇ ਨੌਕਰੀ ਆਫਰ ਕੀਤੀ, ਕਿਸੇ ਪਤਾ ਨਹੀਂ ਕਿਨੇ ਦੇਣੇ ਨੇ ਨਹੀਂ ਦੇਣੇ, ਇਹ ਲੇਕਿਨ ਇਸ ਤੱਕ ਪਹੁੰਚਦੇ ਆ। ਲੇਕਿਨ ਗੁਲਾਮੀ ਕੀ ਹੁੰਦੀ ਹੈ, ਹੁਣ ਇਹ ਅੱਜ ਈਵਨ ਟ੍ਰਿਬਿਊਨ ਦਾ ਹੀ ਇਹ ਹੈ ਤਾਂ ਜੁਪਿੰਦਰਜੀਤ ਸਿੰਘ ਯਾਨੀ ਗੁਰਦਿੱਤ ਸਿੰਘ ਦਾ ਮੁੰਡਾ, ਕਈ ਵਾਰੀ ਇਹ ਵੀ ਦੋਨੋਂ ਪਾਸੇ ਘੁੰਮ ਜਾਂਦਾ। ਉਹਨੇ ਪੰਜਾਬੀ ਤੜਕਾ ਦੇ ਨਾਂ ਥੱਲੇ ਸਟੋਰੀ ਦਾ ਐਗਨੀ ਐਂਡ ਰਿਡੈਂਪਸ਼ਨ ਆਫ ਅਰਸ਼ਦੀਪ ਸਿੰਘ ਐਂਡ ਕੁਲਵਿੰਦਰ ਕੌਰ, ਹੁਣ ਉਹਨਾਂ ਨੂੰ ਉਹ ਕੰਪੇਅਰ ਕਰ ਰਿਹਾ ਹੈ ਵੀ ਇੱਕ ਪਾਸੇ ਕੁਲਵਿੰਦਰ ਕੌਰ ਵੀ CISF ਦੀ ਮੁਲਾਜ਼ਮ, ਔਰ ਅਰਸ਼ਦੀਪ ਸਿੰਘ ਜਿਹਨੇ ਗੇਮ ਬਦਲੀ ਇੱਥੇ, ਜਿਹੜਾ ਕ੍ਰਿਕਟ ਮੈਚ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਹੋਇਆ, ਅਖੀਰਲੇ ਜਿਹੜਾ ਓਵਰ ਨੂੰ ਉਹਨੇ ਬੋਲਿੰਗ ਵੀ ਕੀਤੀ, ਪਰ ਉਸ ਤੋਂ ਪਹਿਲਾਂ ਉਹਨੇ ਇੱਕ ਪ੍ਰਾਈਜ਼ ਕੈਚ ਫੜਿਆ। ਔਰ ਇਸ ਦੇ ਥੱਲੇ ਉਹਨੇ ਜੁਪਿੰਦਰਜੀਤ ਸਿੰਘ ਨੇ ਕੰਪੇਅਰ ਕੀਤਾ, ਉਹਨੇ ਕਿਹਾ ਕਿ ਵੀ ਇਹ ਅਰਸ਼ਦੀਪ ਸਿੰਘ ਦਾ ਪਿਤਾ ਜਸਰਾ ਜਿਹੜਾ ਹੈ ਉਹ ਵੀ ਦਰਸ਼ਨ ਸਿੰਘ, ਉਹ CISF ਚੋਂ ਹੀ ਇੰਸਪੈਕਟਰ ਰਿਟਾਇਰ ਹੋਇਆ। ਉਹਨੇ ਕਿਹਾ ਜੀ ਇੱਕ ਪਾਸੇ ਉਹ ਇੱਕ ਪਾਸੇ ਉਹ, ਔਰ ਇਸ ਸਾਰੇ ਨੂੰ ਕਰਕੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹੀ ਅਰਸ਼ਦੀਪ ਸਿੰਘ ਜਿਹਨੇ ਪਿਛਲੇ ਮੈਚ ਦੇ ਵੇਲੇ ਜਦੋਂ ਇੱਕ ਕੈਚ ਡ੍ਰੌਪ ਕੀਤਾ ਤੇ ਸਾਰੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿ ਜੀ, ਔਰ ਵੀ ਪਾਕਿਸਤਾਨ ਦੇ ਮੈਚ ਖਿਲਾਫ ਮੈਚ ਸੀ, ਉਹਨੂੰ ਖਾਲਿਸਤਾਨੀ ਕਲੱਬ ਕੀਤਾ। ਇੱਥੋਂ ਤੱਕ ਕਿ ਈਵਨ ਵਿਕੀਪੀਡੀਆ ਨੇ ਜਿਹੜੀ ਸਟੋਰੀ ਪਾਈ ਕਿ ਅਰਸ਼ਦੀਪ ਸਿੰਘ ਇਜ਼ ਏ ਖਾਲਿਸਤਾਨੀ ਸਪੋਰਟਰ, ਉਹ ਮੋਹਾਲੀ ਦਾ ਰਹਿਣ ਵਾਲਾ ਹੈ, 6 ਫੁੱਟ 3 ਇੰਚ ਲੰਬਾ ਚੰਬਾ ਸੋਹਣਾ, ਸਿੱਖੀ ਸਰੂਪ ਚ ਸਿੱਖ ਹੈ। ਤੇ ਉਦੋਂ ਵੀ ਉਹਨਾਂ ਦੇ ਪਰਿਵਾਰ ਨੇ ਕਿਹਾ ਸੀ ਕਿ ਜੀ ਸਾਨੂੰ ਬਹੁਤ ਦੁੱਖ ਹੈ ਕਿ ਵੀ ਸਾਡੇ ਬੱਚੇ ਨੂੰ ਇਵੇਂ ਜਿਹੜਾ ਉਹਨੂੰ ਟਰੋਲ ਕੀਤਾ ਗਿਆ, ਮੈਲਾਈਨ ਕੀਤਾ ਗਿਆ, ਖਾਲਿਸਤਾਨੀ ਬਣਾਇਆ ਗਿਆ। ਇਸ ਵਾਰ ਤਾਂ ਜਦੋਂ ਹੁਣ ਉਸ ਮੈਚ ਨੂੰ ਜਿੱਤਣ 'ਚ ਹੀ ਅਰਸ਼ਦੀਪ ਸਿੰਘ ਕਰੂਸ਼ਲ ਐਲੀਮੈਂਟ ਬਣ ਕੇ ਸਾਹਮਣੇ ਆਉਂਦਾ, ਹੁਣ ਉਹਦੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਨੇ। ਪਰ ਕਿਸੇ ਨੇ ਕਿਹਾ ਕਿ ਇਮੇਜਿਨ ਕਰੋ ਕਿ ਉਹ ਜਿਵੇਂ ਪਹਿਲਾ ਕੈਚ ਮਿਸ ਹੋਇਆ ਸੀ ਇਹ ਹੁੰਦਾ, ਤੇ ਉਹਨਾਂ ਨੇ ਟੀਮ ਚੋਂ ਤਾਂ ਕੱਢਣਾ ਹੀ ਕੱਢਣਾ ਸੀ, ਉਹਨਾਂ ਨੇ ਅਰੈਸਟ ਵੀ ਕੀਤਾ ਹੋਣਾ ਸੀ ਕਿ ਵੀ ਇਹ ਜਾਣਬੁੱਝ ਕੇ ਜਿਹੜਾ ਕਰ ਰਿਹਾ ਉਹ ਸਾਰੇ ਨੂੰ। ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਇਸ ਮੈਚ ਦੇ ਲਈ 2-2000 2.5 ਨਿਊਯਾਰਕ 'ਚ ਹੀ ਹੋਇਆ, ਬਲੈਕ ਦੇ ਵਿੱਚ ਟਿਕਟਾਂ,
ਔਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਦੀ 5 ਮੈਂਬਰੀ ਸਿੰਘਾਂ ਦੀ ਟੀਮ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਸਟੇਡੀਅਮ 'ਚ ਜਾ ਕੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੁੰਜਾਏ। ਪਰ ਉਹ ਬੇਸ਼ਰਮ ਵੀ ਇੱਥੇ ਉਹਨਾਂ ਸਿੱਖੀ ਸਰੂਪ ਵਾਲੇ ਨੇ ਜਿਹੜੇ ਇੰਡੀਆ ਦੀਆਂ ਉਹ ਜੈਕਟਾਂ ਪਾ ਕੇ ਤੇ ਦੂਜੇ ਤੀਜੇ ਉਹਨਾਂ ਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਵੀ ਅਰਸ਼ਦੀਪ ਸਿੰਘ ਨੂੰ ਪ੍ਰੂਵ ਕਰਨਾ ਪਿਆ ਪੈਟਰੀਓਟਿਕ ਹੋਣ ਦੇ ਲਈ ਕਿ ਜੀ ਉਹ ਕੈਚ ਨੂੰ ਫੜੇ ਵੀ ਤੇ ਜਿਤਾਏ ਵੀ ਉਸ ਨੂੰ। ਸੋ ਇਹ ਗੱਲ ਹੀ ਜਦੋਂ ਪਾਕਿਸਤਾਨ ਦੀ ਮੰਗ ਦੇ ਖਿਲਾਫ ਮੁਸਲਮਾਨਾਂ ਦਾ ਇੱਕ ਵੱਡਾ ਤਬਕਾ ਇਹ ਕਹਿੰਦਾ ਸੀ ਜੀ ਸਾਡੇ ਪੁਰਖਿਆਂ ਦੀਆਂ ਕਬਰਾਂ ਨੇ, ਅਸੀਂ ਇੱਥੇ ਛੱਡ ਕੇ ਕਿੱਥੇ ਜਾਣਾ ਹੈ, ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਸੀ ਠੀਕ ਹੈ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜੀ ਸਦਕੇ ਰਹੋ, ਪਰ ਤੁਹਾਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹਿੰਦੂ ਤਾਂ ਹੈ ਹੀ ਨੇ। ਪੈਟਰੀਓਟਿਕ ਬਿਲਕੁਲ ਯਾਨੀ ਭਾਰਤ ਦੇ ਹਿੰਦੂ ਉਹ ਆਪਣੀਆਂ ਸੀਕ੍ਰੇਟਸ ਚੀਨ ਨੂੰ ਵੇਚਣ, ਪਾਕਿਸਤਾਨ ਨੂੰ ਵੇਚਣ, ਜਿਹੜਾ ਲੁੱਟ ਕੇ ਖਾ ਜਾਣ, ਸਵਿਸ ਬੈਂਕਾਂ 'ਚ ਲੈ ਜਾਣ, ਉਹ ਉਹਨਾਂ ਨੂੰ ਕੋਈ ਨਹੀਂ ਕਹੇਗਾ ਕਿ ਬਈ ਇਹ ਪੈਟਰੀਓਟਿਕ ਨਹੀਂ ਨੇ ਜਾਂ ਇਹ ਜਿਹੜੇ ਨੇ ਗਦਾਰ ਹੋ ਗਏ। ਸੋ ਤੁਹਾਨੂੰ ਤਾਂ ਇੱਕ ਕਦਮ ਤੁਹਾਡਾ ਆ ਜਾਏ, ਆ ਕੰਗਣਾ ਨੇ ਕਹਿ ਦਿੱਤਾ ਤੇ ਸਾਰੇ ਅਟੈਕ ਵੀ ਹੋਣ ਲੱਗ ਗਏ। ਹਿਮਾਚਲ 'ਚ ਵੀ ਇਸ ਕਿਸਮ ਦਾ ਕੋਈ ਵਾਕਿਆ ਹੋਇਆ ਤੇ ਜੇ ਇੱਕ ਅਰਸ਼ਦੀਪ ਸਿੰਘ ਤੋਂ ਕੈਚ ਡ੍ਰੌਪ ਹੋ ਗਿਆ ਸੀ ਤਾਂ ਉਹਨੂੰ ਇੱਕ ਖਾਲਿਸਤਾਨੀ ਬਣਾ ਕੇ ਉਹਨੂੰ ਜਿਹੜਾ ਉਹਦੇ ਸਾਰੇ ਟੱਬਰ ਨੂੰ ਰੋਣ ਆਖਾ ਕਰਤਾ ਸੀ। ਸੋ ਹੁਣ ਤੁਹਾਨੂੰ ਹਰ ਮੋੜ ਤੇ ਸਾਬਤ ਇਹ ਹੈ ਗੁਲਾਮੀ ਔਰ ਆਜ਼ਾਦੀ 'ਚ ਫਰਕ। ਪਰ ਸਾਡਾ ਸਲੂਟ ਹੈ ਬੀਬੀ ਕੁਲਵਿੰਦਰ ਕੌਰ ਔਰ ਉਸ ਸੋਚ ਵਾਲੇ ਸਾਡੇ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਲਵਾ ਹੈ ਔਰ ਜਿਹੜੇ ਸਮਝਦੇ ਨੇ ਕਿ ਭਾਈ ਸਿੱਖੀ ਸਪਿਰਿਟ ਤੋਂ ਨੌਕਰੀਆਂ ਕੀ ਜ਼ਿੰਦਗੀ ਵੀ ਕੁਰਬਾਨ ਕੀਤੀ ਜਾ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਅਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਮਨ ਕਾਟ ਕਾਟ ਸਭ ਅਰਪੀ, ਨਿਤ ਅਗਨੀ ਆਪ ਜਲਾਈ। ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਆਉਂਦੇ 15 ਜੂਨ 2024 ਦਿਨ ਸ਼ਨੀਵਾਰ ਨੂੰ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ। ਆਓ ਖੁਦ ਮੁਖਤਿਆਰ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਪ੍ਰਤੀ ਵਚਨਬੱਧਤਾ ਦੁਹਰਾਈਏ। ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦਾਂ ਦੀ ਯਾਦ ਮਨਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਸਵੇਰੇ 10 ਵਜੇ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿੱਚ ਅਗਨੀ ਆਪ ਜਲਾਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਡੀਪ ਸਟੇਟ ਕਿਵੇਂ ਅਗਲੀ ਸਿੱਖ ਨਸਲ ਕੁਸ਼ ਦੀ ਤਿਆਰੀ ਕਰ ਰਹੀ ਹੈ।
ਉਸ ਦਾ ਸਬੂਤ ਬੇਅੰਤੇ ਬੁੱਚੜ ਦੇ ਲੁਧਿਆਣੇ ਤੋਂ ਹਾਰੇ ਹੋਏ ਪੋਤੇ ਰਵਨੀਤ ਬਿੱਟੂ ਨੂੰ ਮੋਦੀ ਮੰਤਰੀ ਮੰਡਲ ਵਿੱਚ ਵਜ਼ੀਰ ਦੇ ਅਹੁਦੇ ਤੇ ਬਿਠਾਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਜਿਹੜੇ ਲੋਕ ਸਿਰਫ ਪੋਲੀਟੀਕਲ ਸਿਸਟਮ ਦੇ ਬਾਹਰੀ ਰੂਪ ਨੂੰ ਦੇਖਦੇ ਨੇ, ਉਹ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਜਿਵੇਂ ਇੰਦਰਾ ਗਾਂਧੀ, ਰਾਜੀਵ ਗਾਂਧੀ ਤੋਂ ਬਾਅਦ ਵੀਪੀ ਸਿੰਘ ਜਿਹੜਾ 1999 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ ਔਰ ਸਿੱਖਾਂ ਲਈ ਜਾਂ ਪੰਜਾਬ ਲਈ ਉਹ ਬਹੁਤ ਕੁਝ ਕਰਨਾ ਚਾਹੁੰਦਾ ਸੀ, ਪਰ ਉਹ ਚੋਣਾਂ ਵੀ ਨਹੀਂ ਕਰਵਾ ਸਕਿਆ ਔਰ ਉਹਨੂੰ ਹਮੇਸ਼ਾ ਰਿਗਰੈਟ ਰਿਹਾ ਕਿਉਂਕਿ ਉਹ ਉਹਦੇ ਚਾਹੁੰਦੇ ਹੋਏ ਵੀ ਇਹ ਨਹੀਂ ਸੰਭਵ ਹੋ ਸਕਿਆ। ਸੋ ਇਹ ਭੁੱਲ ਜਾਂਦੇ ਨੇ ਕਿ ਭਾਰਤ ਨੂੰ 1984 ਤੋਂ ਬਾਅਦ ਪੰਜਾਬ ਦੇ ਮਾਮਲੇ 'ਚ ਖਾਸ ਤੌਰ ਤੇ ਕੋਈ ਦਿੱਲੀ ਦਾ ਸਿਸਟਮ, ਪੰਜਾਬ ਦਾ ਬਣਾਇਆ ਉਹਨਾਂ ਦਾ ਕੋਈ ਸੂਬੇਦਾਰ, ਚੀਫ ਮਿਨਿਸਟਰ ਜਾਂ ਦੂਜਾ, ਉਹ ਰਨ ਨਹੀਂ ਕਰਦਾ, ਉਹਨੂੰ ਡੀਪ ਸਟੇਟ ਰਨ ਕਰਦੀ ਹੈ। ਡੀਪ ਸਟੇਟ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਹਨਾਂ ਦੀਆਂ ਖੁਫੀਆ ਏਜੰਸੀਆਂ, ਰਾ ਇੰਟੈਲੀਜੈਂਸ ਬਿਊਰੋ, ਦੂਸਰਾ ਔਰ ਅਸੀਂ ਲਹਿਰ ਦੇ ਵੇਲੇ ਵੀ ਜਦੋਂ ਕਿ ਜੁਝਾਰੂ ਸੰਘਰਸ਼ ਚੱਲ ਰਿਹਾ ਸੀ, ਅਸੀਂ ਦੇਖਿਆ ਕਿ ਭਾਈ ਜੇ ਕਿਸੇ ਪਾਸਿਓਂ ਕੋਈ ਇੱਕ ਅੱਧੀ ਧਿਰ ਨੇ ਸਿੱਖਾਂ ਨਾਲ ਗੱਲਬਾਤ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਤੇ ਕਿਸੇ ਨੂੰ ਅੱਗੇ ਲਾਇਆ ਔਰ ਪਤਾ ਉਦੋਂ ਹੀ ਲੱਗਾ ਜਦੋਂ ਜਿਹਨੂੰ ਵੀ ਅੱਗੇ ਲਾਇਆ ਸੀ ਉਹਦਾ ਮਰਡਰ ਹੋ ਗਿਆ। ਔਰ ਉਹ ਦੂਸਰਾ ਜਿਹੜਾ ਉਹਨਾਂ ਦੇ ਵਿੱਚ ਡੋਮੀਨੇਟ ਫੈਕਸ਼ਨ ਹੁੰਦੀ ਹੈ, ਵਿਦਨ ਡੀਪ ਸਟੇਟ ਵੀ ਉਹਨਾਂ ਦੀ ਆਪਸ ਦੇ ਵਿੱਚ ਚੱਲ ਰਿਹਾ ਹੁੰਦਾ ਹੈ, ਉਹ ਨਹੀਂ ਚਾਹੁੰਦੇ ਕਿ ਭਾਈ ਕੋਈ ਨਿਪਟਾਰਾ ਹੋਏ ਔਰ ਉਹ ਇਸ ਲਈ ਇਹ ਲਿੰਗਰ ਔਨ ਹੁੰਦਾ ਅੱਜ ਤੱਕ ਪਹੁੰਚ ਗਿਆ। ਹੁਣ ਅਸੀਂ ਤਾਂ ਅੱਜ ਦੇ ਕੰਟੈਕਸਟ ਜਿੱਥੇ ਸੈਲੀਬ੍ਰੇਟ ਵੀ ਕਰ ਰਹੇ ਹਾਂ ਐਂਡ ਰਾਈਟਲੀ ਸੋ, ਬਿਲਕੁਲ, ਕਿ ਪੰਜਾਬ ਦੀ ਧਰਤੀ ਤੇ ਘੱਟੋ ਘੱਟ ਜਿਹੜਾ 2 ਮੈਂਬਰ ਪਾਰਲੀਮੈਂਟ ਉਹ ਆਏ ਜਿਹੜੇ ਇੰਡੀਅਨ ਸਟੇਟ ਨੂੰ ਚੁੱਭਦੇ ਨੇ। ਇੱਕ ਨੂੰ ਤਾਂ ਅਜੇ ਵੀ NSA ਲਾ ਕੇ ਜਿਹੜਾ 9 ਹੋਰ ਸਾਥੀਆਂ ਨਾਲ ਡਿਬਰੂਗੜ੍ਹ 'ਚ ਰੱਖਿਆ। ਹੁਣ ਤਾਂ ਬਹੁਤੀ ਡਿਬੇਟ ਇਹੀ ਹੈ ਕਿ ਜੀ ਉਹਨਾਂ ਨੇ ਸਹੁੰ ਚੁੱਕਣ ਦੇ ਲਈ ਰਿਲੀਜ਼ ਦੀ ਪਾਈ ਹੈ, ਉਹਨਾਂ ਨੂੰ ਮਿਲੇਗੀ ਨਹੀਂ ਮਿਲੇਗੀ, ਛੱਡਣਗੇ ਨਹੀਂ ਛੱਡਣਗੇ, ਉਹ ਸਾਡਾ ਵਿਸ਼ਾ ਨਹੀਂ ਹੈ ਵੀ ਕੀ ਹੋਏਗਾ। ਪਰ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਡਿਫਾਈਨਡ ਸਿੱਖ ਸੈਂਟੀਮੈਂਟ ਹੈ ਉਹ ਬੋਲਿਆ ਔਰ ਕੱਲਾ ਇਹੀ ਨਹੀਂ ਵੀ ਇਹਨਾਂ 2 MPs ਨੇ ਜਿੱਤ ਹਾਸਲ ਕੀਤੀ। ਈਵਨ ਸਰ ਸਿਮਰਨਜੀਤ ਸਿੰਘ ਮਾਨ, ਬੇਸ਼ੱਕ ਉਹਨਾਂ ਨੇ ਲੂਜ਼ ਕੀਤੀ ਸੀਟ, ਪਰ 1,90,000 ਤੋਂ ਜ਼ਿਆਦਾ ਵੋਟ ਉਹਨਾਂ ਨੇ ਲਈ। ਇਸੇ ਤਰ੍ਹਾਂ ਬਾਕੀ ਥਾਵਾਂ ਤੇ ਵੀ। ਸੋ ਮਤਲਬ ਇਹ ਹੈ ਵੀ ਕੱਲਾ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਪੰਜਾਬ ਦੀ ਧਰਤੀ ਤੇ ਉਹ ਸਿੱਖ ਜਿਹੜੇ ਕਿ ਇੰਡੀਅਨ ਸਟੇਟ ਦੇ ਖਿਲਾਫ ਖਲੋਤੇ ਹੋਏ ਕੌਮੀ ਕਾਰ ਖਾਲਿਸਤਾਨ ਦੀ ਗੱਲ ਕਰਦੇ ਨੇ। ਬੇਸ਼ੱਕ ਖਾਲਿਸਤਾਨ ਦਾ ਕੋਈ ਇਸ਼ੂ ਰੱਖ ਕੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਹੋਰਾਂ ਨੇ ਇਲੈਕਸ਼ਨ ਨਹੀਂ ਲੜੀ, ਲੇਕਿਨ ਹਰ ਇੱਕ ਨੂੰ ਪਤਾ ਹੈ, ਏਜੰਸੀਆਂ ਨੂੰ ਐਵੇਂ ਨਹੀਂ ਫਿਕਰ ਪਿਆ ਹੋਇਆ ਕਿ ਵੀ ਇਹ ਹੋ ਕੀ ਰਿਹਾ, ਕਿ ਵੀ ਇੱਕ ਪਾਸੇ ਜਿਹੜਾ ਉਹ ਪੰਜਾਬ ਨੇ ਬਿਲਕੁਲ ਜਿਹਨੂੰ ਉਹਨਾਂ ਦਾ ਸੁਪੜਾ ਸਾਫ਼ ਕੀਤਾ ਬੀਜੇਪੀ ਦਾ, ਕੋਈ ਵੀ ਸੀਟ ਨਹੀਂ, ਹਾਲਾਂ ਪਰਸੈਂਟੇਜ ਆਫ ਵੋਟਸ ਵਧਣ ਤੇ ਇਹਨੂੰ ਲੈ ਕੇ ਉਹ ਆਪਣੀਆਂ ਤਬਸਰੇ ਕਰਵਾ ਰਹੇ ਨੇ। ਲੇਕਿਨ ਇਹ ਆਪਣੇ ਆਪ ਦੇ ਵਿੱਚ ਮੈਸੇਜ ਔਰ 2 ਕੈਂਡੀਡੇਟਸ ਜਿਹੜੇ ਨੇ ਉਹ ਪੰਥ ਜਿਹਨਾਂ ਨੂੰ ਪਿਆਰ ਕਰਦਾ ਹੈ ਉਹਨਾਂ ਦੀ ਡਿਫਾਈਂਸ ਕਰਕੇ ਉਸ ਨੂੰ ਲਿਆ। ਹੁਣ ਜਿਹੜਾ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਖਾਸ ਤੌਰ ਤੇ ਕਾਂਗਰਸ ਤੋਂ ਉਸ ਨੂੰ BJP ਜੁਆਇਨ ਕਰਵਾਈ, ਫਿਰ ਉਸ ਦੀ ਜਿਹੜੀ ਹੈ ਕੈਂਪੇਨ ਦੇ ਵਿੱਚ ਅਮਿਤ ਸ਼ਾਹ ਖੁਦ ਆਇਆ ਲੁਧਿਆਣੇ, ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਔਰ ਉਹਦੇ ਮੋਢੇ ਤੇ ਹੱਥ ਰੱਖ ਕੇ ਉਹਦਾ ਕਹਿਣਾ ਕਿ ਇਹ ਤਾਂ ਮੇਰਾ ਪੁਰਾਣਾ ਦੋਸਤ ਹੈ। ਉਹਨੂੰ ਕੋਈ ਪੁੱਛੇ ਕਿ ਵੀ ਤੇਰੇ ਨਾਲ ਕਬੱਡੀ ਖੇਡਦਾ ਰਿਹਾ ਹੈ, ਤੇਰੇ ਨਾਲ ਬੰਟੇ ਖੇਡਦਾ ਰਿਹਾ ਹੈ, ਨਾ ਕੋਈ ਉਮਰ ਦਾ ਕੋਈ ਮੇਲ, ਨਾ ਕੋਈ ਇਲਾਕੇ ਦਾ ਮੇਲ, ਨਾ ਕੋਈ ਬੋਲੀ ਦਾ ਮੇਲ। ਸੋ ਜ਼ਾਹਰ ਇਹ ਹੈ ਕਿ ਵੀ ਜਿਵੇਂ ਕੈਪਟਨ ਅਮਰਿੰਦਰ ਕਾਂਗਰਸ ਦਾ ਚੀਫ ਮਿਨਿਸਟਰ ਹੁੰਦਿਆਂ ਹੋਇਆਂ ਵੀ ਗੇਮ ਜਿਹੜਾ ਉਹ BJP ਦੀ ਖੇਡ ਰਿਹਾ ਸੀ। ਸੋ ਇਹ ਬੇਸ਼ੱਕ ਪਾਰਟੀ ਨੇ ਹੁਣ ਬਦਲੀ ਜਾਂ ਉਹਨੂੰ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ MP ਦੀ ਟਿਕਟ ਦਿੱਤੀ ਗਈ, ਕਾਂਗਰਸ ਨੇ BJP ਨੇ ਆਪਣੇ ਦੂਜੇ ਸੀਨੀਅਰ ਲੋਕਾਂ ਨੂੰ ਪਾਸੇ ਛੱਡ ਕੇ। ਨਾਲ ਹੀ ਫਿਰ ਇੱਥੇ ਨਹੀਂ ਰੁਕਿਆ ਅਮਿਤ ਸ਼ਾਹ, ਉਹਨੇ ਕਿਹਾ ਕਿ ਇਸਕੋ ਦਿੱਲੀ भेजो, मैं इसका बड़ा भाई हूँ, इसको दिल्ली भेजो, इसको बड़ा आदमी बना के भेजूंगा। ਤੇ ਉਦੋਂ ਹਰ ਇੱਕ ਨੂੰ ਇਹ ਲੱਗਦਾ ਸੀ ਕਿ ਵੀ ਇਹ ਬੜਾ ਭਾਈ ਬਣਾਉਣ ਦਾ ਮਤਲਬ ਤਾਂ ਵਜ਼ੀਰ ਬਣਾਉਣਾ ਹੀ ਹੈ, ਜਾਂ ਪਰ ਸਾਨੂੰ ਉਦੋਂ ਵੀ ਇਹ ਸਮਝ ਸੀ ਕਿ ਬੜਾ ਭਾਈ ਬਣਾਉਣ ਦਾ ਜਿਹੜਾ ਬੜਾ ਆਦਮੀ ਬਣਾ ਕੇ ਭੇਜਣ ਦਾ ਮਕਸਦ ਹੈ ਇਹ ਉਸੇ ਹੀ ਬੁੱਚੜ ਬੇਅੰਤੇ ਦੀ ਲੈਗੇਸੀ ਨੂੰ। ਕਿਉਂਕਿ ਜੇ ਤੁਸੀਂ ਇਹਦੀਆਂ ਗੈਰ ਜ਼ਿੰਮੇਵਾਰ ਬਿਆਨਬਾਜ਼ੀਆਂ ਇਸ ਬਿੱਟੂ ਦੀਆਂ ਦੇਖੋ, ਇਸ ਦਾ ਮਿਜ਼ਾਜ ਦੇਖੋ, ਤਾਂ ਬਿਲਕੁਲ ਇਹ
ਵਿਦਨ ਜਿਹੜਾ ਉਹ ਕੰਗਣਾ ਰਣੌਤ ਦਾ ਦੂਜਾ ਹਿੱਸਾ ਹੀ ਹੈ ਕਿ ਮੈਂਟਲੀ ਸਿੱਖ ਕੋਈ ਕਰਨ ਦੀ ਭਾਵੇਂ ਸਮਰੱਥਾ ਨਹੀਂ, ਪਰ ਸਟੇਟ ਦਾ ਔਰ ਦੂਜੇ ਮਾਣ ਤਾਣ ਦੇ ਪਿੱਛੇ ਆਪਣੀ ਕੌਮ ਦੀਆਂ ਜੜ੍ਹਾਂ ਪੁੱਟਣ ਦੇ ਲਈ ਤਿਆਰ, ਕੁਝ ਵੀ ਕਹਿਣ ਨੂੰ ਤਿਆਰ, ਔਰ ਇੰਨਾ ਝੂਠਾ ਆਦਮੀ। ਔਰ ਮੈਨੂੰ ਹਾਲਾਂ ਇੱਦਾਂ ਦਿਆਂ ਦੀ ਗੱਲ ਯਾਦ ਰੱਖਣੀ ਤਾਂ ਕੀ ਹੁੰਦੀ ਹੈ, ਕਿਸਾਨ ਮੂਵਮੈਂਟ ਵੇਲੇ ਜਦੋਂ 3 ਕਿਸਾਨ ਬਿੱਲਾਂ ਦਾ ਜਿਹੜਾ ਉਹ ਵਿਰੋਧ ਹੋਇਆ, ਲਾਅ ਦਾ ਰਾਦਰ, ਤੇ ਇਹਨੇ ਕਿਹਾ ਸੀ ਕਿ ਜੇ ਸਰਕਾਰ ਵਾਪਸ ਲੈ ਲੇ ਤੇ ਮੈਂ ਬਲਵੰਤ ਸਿੰਘ ਰਾਜੂ ਆਣਾ ਔਰ ਦੂਸਰਿਆਂ ਦੇ ਮਾਮਲੇ 'ਚ ਆਪਣਾ ਸਟੈਂਡ ਵਾਪਸ ਲੈ ਲਾਂਗਾ, ਜਿਹੜਾ ਕਿ ਉਹ ਕਾਨੂੰਨ ਵੀ ਵਾਪਸ ਹੋਏ। ਲੇਕਿਨ ਇਹਨੇ ਇੱਥੋਂ ਤੱਕ ਜਾ ਕੇ ਇਹਨੇ ਲਾਈਨ ਲਈ ਕਿ ਅਮਿਤ ਸ਼ਾਹ ਨੇ ਉਸੇ ਹੀ ਐਡਰੈਸ ਦੇ ਵਿੱਚ ਇਹ ਕਿਹਾ कि मैं हम उनको कैसे माफ़ कर सकते हैं जिसने इनके दादाजी को मारा। सो उदों ही जदों मैनू ये एकदम क्लिक होया भी ओहो ये तां इनू इहदे फ्यूचर रोल लई तैयार कर रहे ने बुच्चड़ बेनते दे। लड़िया तो होया ही सीगा उन्हां दे नाल बीजेपी नाल, पर हुण जदों कि हुण एक पासे तुसीं देखोगे कि इन्हां दा जमहूरीयत दा राग कि जी देखो जमहूरीयत ऑफ द पीपल बाय द फर्स्ट लार्जेस्ट डेमोक्रेसी, 72 ਕਰੋੜ ਨੇ ਵੋਟਾਂ ਪਾਈਆਂ, ਦੁਨੀਆ ਵੀ ਹੈਰਾਨ, ਐਡਾ ਸਾਡਾ ਇਲੈਕਟਰਲ ਸਿਸਟਮ ਦੇਖੋ, EVM ਮਸ਼ੀਨਾਂ ਜਿਨ੍ਹਾਂ ਦੀ ਆਲੋਚਨਾ ਕਰਦੀ ਸੀ ਕਾਂਗਰਸ ਆਪੋਜੀਸ਼ਨ, ਹੁਣ ਨਹੀਂ ਬੋਲਦੇ। ਤੁਸੀਂ ਹੁਣ ਵੀ EVM ਤੋਂ ਕੰਮ ਲੈ ਲਿਆ। ਤੁਹਾਨੂੰ ਪਤਾ ਸੀ ਸਾਊਥ ਦੀਆਂ ਸਟੇਟਾਂ 'ਚ ਤੁਸੀਂ ਨਹੀਂ ਕਰ ਸਕਦੇ, ਯੂਪੀ 'ਚ ਇੰਨਾ ਪਬਲਿਕ ਸਰਜ ਸੀ ਕਿ ਰਾਈਟਿੰਗ ਹੋ ਜਾਂਦੀ। ਦਿੱਲੀ ਦੀਆਂ 7 ਸੀਟਾਂ, ਹਿਮਾਚਲ ਦੀਆਂ 4 ਦੀਆਂ 4, ਹਰਿਆਣੇ ਦੀਆਂ 10 ਦੀਆਂ 10 ਲੂਜ਼ ਕਰ ਰਹੇ ਸੀ, 5 ਬਚਾ ਲਈਆਂ। ਇਹ EVM ਦਾ ਕਮਾਲ ਹੀ ਹੈ। ਹਾਲਾਂਕਿ ਕਿਉਂਕਿ ਸਾਡਾ ਇਸ ਸਿਸਟਮ 'ਚ ਯਕੀਨ ਨਹੀਂ, ਇਸ ਲਈ ਮੈਂ ਉਹਦੀ ਨਿੱਠੀ ਗ੍ਰਿੱਠੀ ਦੀ ਗੱਲ ਨਹੀਂ ਕਰਦਾ, ਪਰ ਜਿਹੜਾ ਬੜਾ ਆਦਮੀ ਬਣਾ ਕੇ ਭੇਜਣ ਦੀ ਲਾਈਨ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਜੇ ਈਵਨ ਲੁਧਿਆਣੇ ਦੇ ਵੋਟਰਾਂ ਨੇ ਰਿਜੈਕਟ ਕੀਤਾ ਵੀ ਇਹ ਬੰਦਾ ਸਾਡਾ MP ਨਹੀਂ ਬਣ ਸਕਦਾ, ਤੇ ਜਿਨ੍ਹਾਂ ਨੇ ਉਹਨੂੰ ਵਜ਼ੀਰ ਬਣਾ ਦਿੱਤਾ ਉਹਨਾਂ ਦਾ ਤੁਸੀਂ ਦੇਖੋ ਵੀ ਇਹਦੇ 'ਚ ਕੀ ਹੈਗਾ, ਉਹਨਾਂ ਨੂੰ ਕੀ ਨਜ਼ਰ ਆ ਰਿਹਾ। ਬਿਲਕੁਲ, ਕਿਉਂਕਿ ਅਲਟੀਮੇਟਲੀ ਇਹਦੇ ਰਾਹੀਂ ਇਹਨਾਂ ਨੇ ਇੱਕ ਤਾਂ 2027 ਦੀਆਂ ਅਸੈਂਬਲੀ ਚੋਣਾਂ ਜਦੋਂ ਹੁਣ ਵਧੀ ਪਰਸੈਂਟੇਜ ਦੀ ਗੱਲ ਕਰਦੇ ਨੇ ਕਿ ਜੀ 7% ਤੋਂ ਅਸੀਂ 18% ਹੋ ਗਏ, ਤੇ ਉਹਨਾਂ ਨੂੰ ਇਹ ਲੱਗਦਾ ਕਿ ਹੋਰ ਥੋੜਾ ਜਿਹਾ ਖਿੱਚੋ, ਬਾਕੀ ਭੰਨ ਤੋੜ ਕਰਾਂਗੇ, ਸਰਕਾਰ BJP ਦੀ ਹੋਏਗੀ। ਔਰ ਇਹਨੂੰ ਇਹ ਚੀਫ ਮਿਨਿਸਟਰੀ ਦੇ ਲਈ ਉਹਨਾਂ ਨੇ, ਔਰ ਉਹਦੇ ਲਈ ਈਵਨ ਤੁਸੀਂ ਦੇਖੋ ਵੀ ਉਹਨਾਂ ਕੋਲ ਸੁਨੀਲ ਜਾਖੜ ਵੀ, ਦੂਜੇ ਵੀ ਆ ਜਿਹੜਾ ਪੱਗੜ ਬੰਨਣ ਵਾਲਾ ਕਪਤਾਨ ਅਮਰਿੰਦਰ ਬਦਖਲਾਕ, ਇਹ ਵੀ ਮਿਲਿਆ ਇਹਨੂੰ ਹੀ। ਜੇ ਤੁਸੀਂ ਕਰਨਾ ਚਾਹੋ, ਉਹਦੀ ਘਰ ਵਾਲੀ ਜਿਹੜੀ ਹਾਰੀ ਹੈ 3 ਨੰਬਰ ਤੇ ਗਈ ਹੈ, ਲੇਕਿਨ ਉਹਨਾਂ ਨੂੰ ਜਦੋਂ ਏਜੰਸੀਆਂ ਦੇਖਦੀਆਂ ਨੇ ਵੀ ਕਿਹਦਾ ਕੀ ਮਜ਼ਾਜ ਹੈ, ਕਿਸ ਹੱਦ ਤੱਕ ਕੌਣ ਜਾ ਸਕਦਾ ਹੈ, ਕਿਹੜਾ ਚੰਗੀ ਤਰ੍ਹਾਂ ਭੌਂਕ ਸਕਦਾ ਹੈ, ਕਿਹੜਾ ਚੰਗੀ ਤਰ੍ਹਾਂ ਵੱਢ ਸਕਦਾ ਹੈ, ਔਰ ਕਿਹੜਾ ਜਿਹੜਾ ਚੁੱਪ ਕਰਕੇ ਜੋ ਵੀ ਲਾਗੂ ਕਰਾਂਗੇ ਉਸ ਨੂੰ ਐਕਸੈਪਟ ਕਰ ਸਕਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਨੂੰ, ਜੇ ਸਾਨੂੰ ਲੱਗਦਾ ਹੈ ਕਿ ਵੀ ਸਾਡੀ ਅਗਲੀ ਜਨਰੇਸ਼ਨ ਨੇ ਖਾਲਿਸਤਾਨ ਦਾ ਪਰਚਮ ਚੁੱਕ ਲਿਆ, ਪੰਜਾਬ ਦੇ ਵਿੱਚ ਜਾਗਦੀ ਜ਼ਮੀਰ ਵਾਲਿਆਂ ਨੇ ਦੱਸ ਦਿੱਤਾ ਹੈ ਕਿ ਭਾਈ ਜਿਹੜੀ ਲੜਾਈ ਇਹ ਅਸੀਂ ਇਵੇਂ ਹਾਰਦੇ ਨਹੀਂ ਹੈ, ਹਾਰ ਜਾਣ ਤੇ ਹਾਰ ਮੰਨ ਲੈਣ 'ਚ ਫਰਕ ਹੁੰਦਾ, ਅਸੀਂ ਹਾਰੇ ਹੋਏ ਨਹੀਂ ਹੈ। ਆਲਰੇਡੀ ਉਹਨਾਂ ਉਸ ਜਨਰੇਸ਼ਨ ਦੇ ਖਿਲਾਫ, ਕਿਉਂਕਿ ਇਹ ਮੇਰਾ ਖਿਆਲ ਹੈ 40-41 ਸਾਲ ਦੀ ਉਮਰ ਹੈ, 49 ਸਾਲ ਦੀ, ਸੋ ਇਹਦੇ ਕੋਲ ਸਾਲ ਨੇ, ਔਰ ਆਉਣ ਵਾਲੇ ਪੀਰੀਅਡ 'ਚ ਇਸ ਨੂੰ ਇਹ ਸ਼ਿੰਗਾਰ ਕੇ ਜੇ ਇਹਨਾਂ ਦਾ ਕੁਝ ਬਣਿਆ, ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ BJP ਦੇ ਕਿੰਨੇ ਕੁ ਪੈਰ ਆਉਂਦੀਆਂ ਚੋਣਾਂ 'ਚ ਲੱਗਣਗੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਗੱਲ ਈਵਨ ਕਹੀ ਜਾ ਰਹੀ ਹੈ ਵੀ ਜਿਨ੍ਹਾਂ ਪਿੰਡਾਂ 'ਚ ਕਦੇ ਬੂਥ ਵੀ ਨਹੀਂ ਸੀ BJP ਦਾ ਲੱਗਦਾ, ਹੁਣ ਉਹਨਾਂ ਬੂਥ ਵੀ ਲੱਗੇ ਨੇ, ਤੇ ਉਹਨਾਂ 'ਚੋਂ 500,000 ਵੋਟਾਂ ਵੀ ਨਿਕਲੀਆਂ ਨੇ ਆਲਮੋਸਟ ਸਾਰੇ ਪਾਸੇ। ਸੋ ਆਲਰੇਡੀ ਇਹਨਾਂ ਦਾ ਹੀ ਕਰਤੂਤ ਹੈ ਸੁਖਬੀਰ ਔਰ ਇਹਦੇ ਪਿਓ ਦੀ ਕਿ ਇਹਨਾਂ ਨੇ ਇਹਨਾਂ ਦੇ ਪੈਰ ਲਵਾਏ ਨੇ। ਲੇਕਿਨ ਇਹ ਜਿਹੜਾ ਉਹਨਾਂ ਨੇ ਆਲਰੇਡੀ ਬੁੱਚੜ ਬੇਅੰਤੇ ਦਾ ਉਹਨਾਂ ਨੂੰ ਪੰਜਾਬ 'ਚੋਂ ਕੋਈ ਸੁਨੀਲ ਜਾਖੜ ਜਾਂ ਕੋਈ ਹੋਰ ਜਾਂ ਤਰੁਣ ਚੁੱਗ ਤੇ ਫਲਾਣੇ ਜਿਹੜੇ ਰੱਖੇ, ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਆਪਣੇ ਦਾਦੇ ਵਾਂਗ ਜਿਹੜਾ ਹੈ ਉਹ ਬੜੀ ਬੇਖਿਰਕੀ ਦੇ ਨਾਲ ਜਿਹੜੀ ਹੈ ਉਹ ਨਸਲਕੁਸ਼ੀ ਕਰਨ ਦੇ ਲਈ ਏਜੰਸੀਆਂ ਦਾ ਹੱਥ ਠੋਕਾ ਬਣੇਗਾ। ਸੋ ਇਸ ਨੂੰ ਸਾਨੂੰ ਗੇਮ ਨੂੰ ਸਮਝਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ
ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਮਨ ਕਾਟ ਕਾਟ ਸਭ ਅਰਪੀ, ਨਿਤਿ ਅਗਨੀ ਆਪ ਜਲਾਈ। ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਫਰੀडम ਰੈਲੀ ਆਉਂਦੇ 15 ਜੂਨ 2024 ਦਿਨ ਸ਼ਨੀਵਾਰ ਨੂੰ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਕੱਢੀ ਜਾ ਰਹੀ ਹੈ। ਆਓ ਖੁਦ ਮੁਖਤਿਆਰ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਪ੍ਰਤੀ ਵਚਨਬੱਧਤਾ ਦੁਹਰਾਈਏ। ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦਾਂ ਦੀ ਯਾਦ ਮਨਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਸਵੇਰੇ 10 ਵਜੇ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿੱਚ ਅਗਨੀ ਆਪ ਜਲਾਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਨੇਡੀਅਨ ਇੰਟੈਲੀਜੈਂਸ ਸਰਵਿਸ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਇੱਕ ਇੰਕਸ਼ਾਫ ਕੀਤਾ ਗਿਆ ਸੀ ਕਿ ਕੈਨੇਡਾ ਦੇ ਕੁਝ ਸੈਨੇਟਰ ਅਤੇ ਐਮਪੀ ਬਾਹਰਲੀਆਂ ਸਰਕਾਰਾਂ ਨਾਲ ਰਾਬਤਾ ਰੱਖਦੇ ਹਨ, ਪਰ ਉਹਨਾਂ ਦੇ ਨਾਮ ਨਹੀਂ ਸਨ ਦੱਸੇ ਗਏ। ਸੋ ਕੈਨੇਡੀਅਨ ਪਾਰਲੀਮੈਂਟ ਵਿੱਚ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਨੇ ਪਾਰਲੀਮੈਂਟ ਵਿੱਚ ਇਸ ਸਵਾਲ ਨੂੰ ਚੱਕਿਆ ਅਤੇ ਕਿਹਾ ਉਹਨਾਂ ਸਿਆਸਤਦਾਨਾਂ ਦੇ ਨਾਂ ਜਨਤਕ ਕੀਤੇ ਜਾਣ ਜਿਹੜੇ ਬਾਹਰਲੀਆਂ ਸਰਕਾਰਾਂ ਨਾਲ ਰਾਬਤੇ ਵਿੱਚ ਹਨ। ਸਬੰਧਤ ਵਜ਼ੀਰ ਵੱਲੋਂ ਇਸ ਦਾ ਗੋਲਮੋਲ ਜਿਹਾ ਜਵਾਬ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸੈਮੀਨਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਬਰੈਂਪਟਨ ਸਿਟੀ ਹਾਲ ਦੇ ਵਿੱਚ ਰੱਖਿਆ ਗਿਆ, ਉਹਦੇ 'ਚ ਵੀ ਇੱਕ ਉਹਨਾਂ ਦੇ ਪ੍ਰੋਮੀਨੈਂਟ ਯੰਗ ਐਕਟਿਵਿਸਟ ਨੇ ਜ਼ਿਕਰ ਕੀਤਾ ਸੀ ਕਿ ਵੀ ਕਿਉਂ ਨਹੀਂ ਕੈਨੇਡੀਅਨ ਗਵਰਨਮੈਂਟ ਉਹਨਾਂ ਪੋਲੀਟੀਸ਼ੀਅਨਸ ਦੇ ਨਾਂ ਜਨਤਕ ਕਰਦੀ ਜਿਨ੍ਹਾਂ ਦਾ ਜ਼ਿਕਰ ਉਸ ਰਿਪੋਰਟ 'ਚ ਕੀਤਾ ਗਿਆ ਹੈ, ਜਿਹੜੀ RCMP ਜਾਂ ਉਸ ਤੋਂ ਇਲਾਵਾ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਕੱਢੀ, ਜਿਹਦੇ 'ਚ ਉਹਨਾਂ ਨੇ ਕਿਹਾ ਇੰਟੈਲੀਜੈਂਸ ਸਰਵਿਸਿਜ਼ ਨੇ ਕਿ ਕਿਵੇਂ ਕੁਛ ਪੋਲੀਟੀਸ਼ੀਅਨ ਜਿਨ੍ਹਾਂ ਦੇ ਵਿੱਚ ਸੈਨੇਟਰ ਔਰ MP ਸ਼ਾਮਲ ਨੇ ਉਹ ਹੌਬਨੌਬ ਕਰਦੇ ਰਹੇ ਨੇ ਬਾਹਰਲੀਆਂ ਫੋਰਨ ਗਵਰਨਮੈਂਟਸ ਨਾਲ, ਉਹਨਾਂ ਤੋਂ ਫੰਡਿੰਗ ਵੀ ਹੋਈ ਹੈ। ਔਰ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਨਾਂ ਜਨਤਕ ਕਰਨੇ ਜਿਹੜੇ ਨੇ ਉਸ ਰਿਪੋਰਟ 'ਚ ਕਿਹਾ ਗਿਆ ਸੀ ਕਿ RCMP ਦਾ ਕੰਮ ਹੈ। ਔਰ ਇਸ ਤੋਂ ਹਾਲਾਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਭਾਈ ਇਸ ਦੇ ਉੱਤੇ ਦਬਾਅ ਬਣਨਾ ਚਾਹੀਦਾ। ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ, ਜਸਰਾਜ ਸਿੰਘ ਜਿਹੜੇ MP ਨੇ ਔਰ ਕੰਜ਼ਰਵੇਟਿਵ ਪਾਰਟੀ ਦੇ ਨੇ ਕੈਲਗਰੀ ਤੋਂ, ਉਹਨਾਂ ਨੇ ਬੜੀ ਬੋਲਡ ਸਟੇਟਮੈਂਟ, ਬੜਾ ਖੂਬਸੂਰਤ ਹੈਂਡਸਮ ਸਿੱਖ ਨੌਜਵਾਨ ਹੈ, ਉਹਨੇ ਗਵਰਨਮੈਂਟ ਨੂੰ ਘੇਰਿਆ ਔਰ ਉਹਨਾਂ ਦੇ ਸੇਫਟੀ ਮਿਨਿਸਟਰ ਨੇ ਕੀ ਜਵਾਬ ਦਿੱਤਾ। ਪਹਿਲਾਂ ਇਹ ਰਿਪੋਰਟਿੰਗ ਈਵਨ ਕਿਉਂਕਿ ਇਸ ਦੇ ਉੱਤੇ ਅਸੀਂ ਡੀਟੇਲ 'ਚ ਗੱਲ ਨਹੀਂ ਸੀ ਕੀਤੀ, ਪਾਸਿੰਗ ਰੈਫਰੈਂਸ ਅਸੀਂ ਗੱਲ ਕੀਤੀ ਸੀ, ਕੈਨੇਡੀਅਨ ਪ੍ਰੈਸ ਦੀ ਸਟੋਰੀ ਸੀ ਔਰ ਹੈਡਲਾਈਨ ਸੀ ਕਿ ਸਮ ਕੈਨੇਡੀਅਨ ਪੋਲੀਟੀਸ਼ੀਅਨਸ collaborating with foreign governments to further own interests। ਕੈਨੇਡਾ ਦੇ ਟੈਕਸਪੇਅਰ ਮਨੀ ਦੇ ਨਾਲ ਜਿਹੜੇ ਸਿਸਟਮ 'ਚ ਇਹਨਾਂ ਦੀ ਤਨਖਾਹ ਮਿਲਦੀ ਹੈ, ਫਿਰ ਪੈਨਸ਼ਨਾਂ ਵੀ ਮਿਲਣਗੀਆਂ, ਜਿਹੜੇ ਕੈਨੇਡਾ ਦੇ ਹਿੱਤਾਂ ਨੂੰ ਦੇ ਲਈ ਲੋਕ ਚੁਣ ਕੇ ਭੇਜਦੇ ਨੇ ਕਿ ਵੀ ਤੁਸੀਂ ਪਾਰਲੀਮੈਂਟ ਔਰ ਸੈਨੇਟ 'ਚ ਬੈਠ ਕੇ ਕਾਨੂੰਨ ਬਣਾਉਣੇ ਨੇ, ਕੈਨੇਡਾ ਦੀ ਹਿਫਾਜ਼ਤ ਕਰਨੀ ਹੈ,
ਉਹ ਪੈਸੇ ਦੀ ਖਾਤਰ ਜਾਂ ਹੋਰ ਕੋਈ ਇੰਟਰਸਟ ਕਿਸੇ ਨੂੰ ਟ੍ਰਿਪ ਟੂਰ ਲਵਾ ਦਿੰਦੇ ਹੋਣਗੇ ਆਗਰੇ ਦਾ ਜਾਂ ਗੋਆ ਦਾ, ਔਰ ਰਾਧਾ ਸ਼ੀਲਾ ਭੇਜ ਦਿੰਦੇ ਨੇ ਉਹਨਾਂ ਨੂੰ ਟ੍ਰਿਪ ਦੇ ਨੂੰ ਸੁਖਾੜਾ ਬਣਾਉਣ ਦੇ ਲਈ, ਔਰ ਉਹ ਆ ਕੇ ਗੁਣ ਗਾਉਂਦੇ ਨੇ। ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਕੋਲ ਜਾਣਕਾਰੀ ਰਹੀ ਹੈ ਕਿ ਕਿਵੇਂ ਈਵਨ ਬਹੁਤ ਸਾਰਿਆਂ ਨੂੰ ਸਾਊਥ ਇੰਡੀਆ ਹੀ ਭੇਜਦੇ ਨੇ ਔਰ ਕਿਵੇਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਐਵੇਂ ਨਹੀਂ, ਉਹ ਆਸਟ੍ਰੇਲੀਅਨ ਇੰਟੈਲੀਜੈਂਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਬਈ ਇਹ ਜਿਹੜਾ ਆਸਟ੍ਰੇਲੀਆ ਹੈ ਇਹ ਨੈਸਟ ਆਫ ਸਪਾਈਜ਼, ਕਿ ਇਹਨਾਂ ਦਾ ਜਸੂਸਾਂ ਦਾ ਆਲਣਾ ਬਣਿਆ ਹੋਇਆ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਸਾਰਾ ਈਵਨ ਦੇ ਹੈਡ ਬੀਨ ਗਰੂਮਿੰਗ ਦਾ ਪੋਲੀਟੀਸ਼ੀਅਨ। ਹੁਣ ਜਦੋਂ ਅਸੀਂ ਗਰੂਮਿੰਗ ਲਫ਼ਜ਼ ਦੇਖਦੇ ਹੋ ਤੇ ਜੇ ਆਸਟ੍ਰੇਲੀਆ ਦੇ ਵਿੱਚ ਗਰੂਮਿੰਗ ਦੀ ਗੱਲ ਔਰ ਨੈਸਟ ਆਫ ਸਪਾਈਜ਼ ਦੇ ਥੱਲੇ ਔਰ ਦੋ ਉਹਨਾਂ ਨੇ ਕੱਢੇ ਵੀ, ਤੇ ਆਸਟ੍ਰੇਲੀਆ 'ਚ ਤਾਂ ਜਿਹੜੀ ਸਾਡੀ ਸਿੱਖ ਕਮਿਊਨਿਟੀ ਆ ਉਹ ਲੇਟਲੀ ਕੁਝ ਸਾਲਾਂ 'ਚ 100% ਜਾਂ 200% ਗਰੋ ਹੋਏ ਨੇ। ਕੈਨੇਡਾ 'ਚ ਤਾਂ ਇਹ 70s ਤੋਂ ਹੀ ਏਜੰਸੀਆਂ ਜਿਹੜੀਆਂ ਨੇ ਉਹ ਸਿੱਖਾਂ ਦਾ ਥੱਲਾ ਲਾਉਣ ਲਈ ਕਨਿਸ਼ਕਾ ਕਾਂਡ ਕਰਨ ਤਾਂ ਗਏ ਨੇ। ਇੱਥੇ ਕਿਸ ਲੈਵਲ ਤੇ ਇਹਨਾਂ ਨੇ ਗਰੂਮਿੰਗ ਕੀਤੀ ਹੋਏਗੀ? ਉੱਥੇ ਤਾਂ ਆਸਟ੍ਰੇਲੀਆ 'ਚ ਕੋਈ ਸਿੱਖ MP ਨਹੀਂ ਨੇ। ਇੱਥੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਈਵਨ ਇਸ ਸਾਰੇ 'ਚ ਲਿਬਰਲ ਪਾਰਟੀ ਦੇ ਹੀ ਜਿਹੜੇ ਨੇ ਸਿੱਖ ਵੀ ਹੋਣ, ਦੂਜੇ ਤਾਂ ਹੋਣਗੇ ਹੀ, ਗੋਰੇ ਜਾਂ ਦੂਜੇ। ਹੁਣ ਇਸ ਖਬਰ ਦਾ ਵੇਰਵਾ ਇਹ ਜਿਹੜਾ ਬੜਾ ਕਲੀਅਰ ਸੀ ਕਿ ਕੈਨੇਡੀਅਨ ਇੰਟੈਲੀਜੈਂਸ ਸਰਵਿਸਿਜ਼ ਹੈਵ ਗੈਦਰਡ ਇਨਫੋਰਮੇਸ਼ਨ indicating some MPs and senators are collaborating with foreign governments to advance their own interests. own interest, ਪੈਸਾ, ਹੋਰ ਕੋਈ ਨਾ ਕੋਈ ਮਫਾਦ। ਔਰ ਇਹ ਜਿਹੜੀ ਹੈ ਉਹਨਾਂ ਨੇ ਪਾਰਲੀਮੈਂਟੇਰੀਅਨਸ ਨੇ ਜਿਹੜੀ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨ ਸੈਟ, ਇਹ ਕੱਡ ਕਮੇਟੀ ਬਣੀ ਸੀ, that it has been told some Canadian politicians are working with foreign powers in what may be illegal behavior. illegal ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬਈ ਇਹ ਪ੍ਰੋਸੀਕਿਊਟ ਨਹੀਂ ਹੋ ਸਕਦੇ ਕਿਉਂਕਿ ਇਸ ਕਿਸਮ ਦੇ ਲਾਅ ਜਾਂ ਦੂਜੇ ਐਗਜ਼ਿਸਟ ਨਹੀਂ ਕਰਦੇ, ਔਰ ਜਿਹੜੀ ਪ੍ਰੋਸੀਕਿਊਸ਼ਨ ਦੇ ਲਈ ਕਲੀਅਰ ਐਵੀਡੈਂਸ ਹੈ ਸ਼ਾਇਦ ਉਹ ਨਾ ਹੋਏ। ਉਹਨਾਂ ਨੇ ਕਿਹਾ ਅਨਫੋਰਚੂਨੇਟਲੀ ਦ ਕਮੇਟੀ ਹੈਜ਼ ਆਲਸੋ ਸੀਨ ਟਰਬਲਿੰਗ ਇੰਟੈਲੀਜੈਂਸ that some parliamentarians are, in the words of the intelligence services, semi-witting or witting participants in the efforts of foreign states to interfere in our politics. National Security and Intelligence Committee of Parliamentarians said in a report. NSICOP ने अपनी रिपोर्ट किया कि कुछ तो पूरी तरह भिजे हुए ने ਦੂਜਿਆਂ ਦੇ ਧਨ ਦੇ ਨਾਲ, ਮੁਲਕਾਂ ਦੇ ਕੁਝ ਉਸ ਰਸਤੇ ਦੇ ਨੇ, ਪਰ ਉਹਨਾਂ ਨੇ ਉਹਨਾਂ ਪੋਲੀਟੀਸ਼ੀਅਨਸ ਦਾ ਨਾਂ ਲੈਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਜੀ ਇਹ RC MP ਨੇ ਦੇਖਣਾ ਕਿ ਬਈ ਉਹ ਪਹਿਲਾਂ ਇਸ ਨੂੰ ਪ੍ਰੂਵ ਕਰ ਲੈਣ ਔਰ ਫਿਰ ਉਹ ਨਾਂ ਲੈ ਸਕਦੇ ਨੇ। ਉਹਨਾਂ ਨੇ ਕਿਹਾ ਕਿ some of this behavior is unlikely to lead to criminal charges because of Canada's failure to strengthen the ability to gather prosecutable evidence from intelligence, but examples include parliamentarians communicating frequently with foreign missions, ਜਿਹੜੇ ਆਮ ਉਹਨਾਂ ਨਾਲ ਗੱਲਬਾਤ ਕਰਦੇ ਨੇ before or during a political campaign, ਸਿਆਸੀ ਮੁਹਿੰਮ ਚਲਾਉਣ ਤੋਂ ਪਹਿਲਾਂ ਵੀ ਅਖੀਰ ਵੀ ਪੈਸਾ ਲੈਣ ਲਈ, to obtain support from community groups or businesses which diplomatic missions promise to quietly mobilize in a candidate's favor. ਹੁਣ ਜਦੋਂ ਇਹਨਾਂ ਨੇ ਲੈਣਾ ਹੁਣ ਇੰਡੀਅਨ ਕੌਂਸੂਲੇਟ ਜਾਂ ਐਮਬੈਸਡਰ ਇੱਥੇ ਬਿਜ਼ਨੈਸਿਸ ਦੇ ਉਹਨਾਂ ਦੇ ਬੰਦੇ ਨੇ, ਉਹਨਾਂ ਨੂੰ ਕਹਿਣਗੇ ਜੀ ਜ਼ਰਾ ਇਹਦੀ ਹਮਾਇਤ ਕਰ ਦਿਓ ਤੇ ਉਹਦਾ ਵਾਪਸ, ਅਸੀਂ ਤਾਂ ਦੇਖਿਆ ਐਡਾਂ ਵਾਪਸ ਕਰਵਾਉਂਦੇ ਨੇ ਕਹਿ ਕੇ ਔਰ ਐਡਾਂ ਦਵਾਉਂਦੇ ਨੇ ਉਹਨਾਂ ਨੂੰ ਜਿਹੜੇ ਉਹਨਾਂ ਦਾ ਪ੍ਰਚਾਰ ਕਰਦੇ ਨੇ। ਔਰ ਉਹਨਾਂ ਕਿਹਾ some parliamentarians are also accepting knowingly or though willfully blindness funds or benefits from foreign missions or their proxies which have been layered or otherwise disguised to conceal their source. ਕਿ ਉਹਨਾਂ ਨੇ ਡਿਸਗਾਈਜ਼ ਰੂਪ ਦੇ ਵਿੱਚ ਉਹ ਥਰੋ ਕਰਦੇ ਨੇ, ਉਹਨਾਂ ਦੇ ਇਹ ਸਾਰਾ ਪਾਰਟ ਹੈ। ਫਿਰ ਉਹਨਾਂ ਨੇ ਜਿਹੜੀ NSICOP ਨੇ ਕਿਹਾ it is received intelligence indicating some MPs and senators are providing foreign diplomatic officials with privileged information on the work or opinions of fellow parliamentarians, knowing that such information will be used by those officials to inappropriately pressure parliamentarians to change their position. ਕੱਲਾ ਇਹਦਾ ਮਤਲਬ ਇਹ ਹੈ ਕਿ ਵੀ ਜਸੂਸੀ ਦਾ ਨੈਟਵਰਕ ਤਾਂ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਤੱਕ, ਉਹ ਨੈਸਟ ਆਫ ਸਪਾਈਜ਼ ਆਸਟ੍ਰੇਲੀਆ ਨਾਲੋਂ ਵੀ ਵਰਸਟ ਕੈਨੇਡਾ 'ਚ ਹੈ। ਹੁਣ ਇਹ ਸਾਰੀ ਰਿਪੋਰਟ ਔਰ ਇਹ ਲੰਬੀ ਰਿਪੋਰਟ ਹੈ, ਮੈਂ ਵਕਤ ਦੀ ਘਾਟ ਕਰਕੇ ਅੱਗੇ ਨਹੀਂ ਜਾਵਾਂਗਾ। ਹੁਣ ਇਹ ਇਸ਼ੂ ਕਾਫੀ ਗਰਮ ਹੈ। ਜਿਹਨੂੰ ਮੈਂ ਕਿਹਾ ਵੀ WSO ਦੇ ਸਪੀਕਰ ਨੇ ਵੀ ਆਪਣੀ ਗੱਲਬਾਤ ਦੇ ਵਿੱਚ ਚੁੱਕਿਆ, ਮੰਗ ਵੀ ਕੀਤੀ ਜਾ ਰਹੀ ਹੈ
ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਆ ਵੀ ਇਹ ਇੱਕ ਫਖਰ ਔਰ ਮਾਣ ਵਾਲੀ ਗੱਲ ਹੈ। ਔਰ ਇਹ ਬੰਦਾ ਜਿਹੜਾ ਖੁਦ ਇਮਾਨਦਾਰ ਹੈ ਉਹੀ ਇਸ ਸਵਾਲ ਨੂੰ ਚੁੱਕ ਸਕਦਾ ਹੈ। ਜਸਰਾਜ ਸਿੰਘ ਨੇ ਕੈਲਗਰੀ ਤੋਂ ਜਿਹੜੇ MP ਨੇ ਪਾਰਲੀਮੈਂਟ ਦੇ ਵਿੱਚ ਕਿਹਾ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਕਿਉਂ ਜਿਹੜਾ ਇਸ ਨੂੰ ਨਹੀਂ ਜਿਹੜਾ ਉਹ ਜ਼ਾਹਰ ਕਰਦੇ, ਉਹਨਾਂ ਪਰ ਨਾ ਦੱਸੋ ਕਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਕਿਹੜੇ ਸੈਨੇਟਰ ਨੇ ਜਿਹੜੇ ਫੋਰਨ ਗਵਰਨਮੈਂਟਸ ਦੇ ਨਾਲ ਹੌਬਨੌਬ ਕਰਦੇ ਨੇ, ਉਹਨਾਂ ਤੋਂ ਮਫਾਦ ਲਏ ਨੇ, ਜਾਂ ਉਹਨਾਂ ਨੇ ਜਿਹੜਾ ਕੈਨੇਡੀਅਨ ਇਨਰ ਜਿਹੜੀ ਕਹਾਣੀ ਹੈ ਉਹ ਲੀਕ ਕੀਤੀ ਹੈ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਉਹ ਚਲਾ ਦੇਣ। 2 ਮਿੰਟ ਦਾ ਉਹਨਾਂ ਦਾ ਸਵਾਲ ਹੈ ਔਰ ਕੈਨੇਡੀਅਨ ਸੇਫਟੀ ਮਿਨਿਸਟਰ ਨੇ ਕਿਵੇਂ ਇਹਨੂੰ ਗੋਲ ਮੋਲ ਕੀਤਾ ਹੈ ਕਿ ਜੇ ਅਸੀਂ ਕਮੇਟੀ ਬਣਾਤੀ ਹੈ ਫਿਰ ਇਹ ਹੋਏਗਾ ਫਿਰ ਉਹ ਹੋਏਗਾ। ਇਹਦਾ ਮਤਲਬ ਇਹ ਹੈ ਕਿ ਵੀ ਜਦੋਂ ਕੁਝ ਲੁਕੋਇਆ ਜਾਂਦਾ ਹੈ ਇਹਦਾ ਮਤਲਬ ਹੁੰਦਾ ਹੈ ਕਿ ਕੁਛ ਨਾ ਕੁਛ ਐਸਾ ਹੈ ਜਿਹੜਾ ਕਿ ਬਹੁਤ ਖਤਰਨਾਕ ਹੈ ਔਰ ਉਹਦੇ ਨਾਲ ਹੀ ਇਹ ਸੈਗਮੈਂਟ ਕਲੋਜ਼ ਹੋਏਗਾ। ਫਿਰ ਅਸੀਂ ਅਗਲੇ ਸੈਗਮੈਂਟ ਤੇ ਬਿਲਕੁਲ। The honourable member from Calgary Forest Lawn. Certain members of this House acted in the best interest of hostile foreign regimes interfering in Canada's democracy. This is a disgusting betrayal of Canadians who elected us to represent them in this place. We as MPs are supposed to serve Canadians, not foreign hostile actors. Why is this Liberal NDP government fighting to protect MPs' names, collaborating in the best interest of hostile foreign regimes and not Canadians? The honourable minister for Public Safety. Mr. Speaker, I'll repeat what I said a moment ago in French. We agree with members of this House that the appropriate forum to look at these matters is the Commission, already set up and operating. Set up, I would remind colleagues, with the unanimous support of all parties in this House. The Hague Commission has access to all of the documents of the National Security and Intelligence Committee of Parliamentarians looked at. Officials from the Privy Council office have already been in touch with the Hague Commission to determine the best way forward. We think that's a responsible way to proceed, not simply standing up and illegally announcing a list of names like my colleague suggests. The honourable member from Calgary Forest Lawn. Boo-hoo, get over it, was the most disgusting response from this cover-up coalition. This government turned a blind eye to foreign interference to protect their own partisan interests. They refused to hand over documents to that commission, and now they won't release the names of the MPs in this House doing dirty work for foreign hostile regimes. Canadians need to know who these MPs are. Is this Liberal NDP government really going to let sitting members of this House working against the interest of Canadians run in the next election? Before the honourable minister responds, I'm just going to encourage all members, please, not to express their voices unless they are recognised by the chair. The honourable the honourable minister for Public Safety. Again, Mr. Speaker, the government will be supporting the motion before the House today brought by the Bloc Québécois, asking the Hague Commission to examine this very matter. We think that's the appropriate way to do it. The Conservatives are pretending that you can stand up and release a list of names. Mr. Speaker, I asked the Deputy Commissioner of the RCMP, Mark Flynn, this morning, what would happen if I stood up and announced a list of names like my colleagues are asking me to do? And he said I would be subject to criminal prosecution. So guess what, Mr. Speaker? I'm not going to do that. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਹਰ ਸਾਲ ਦੀ ਤਰ੍ਹਾਂ 14, 15 ਤੇ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। 14 ਜੂਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 16 ਜੂਨ ਸਵੇਰੇ 9:30 ਵਜੇ ਐਤਵਾਰ ਨੂੰ ਪੈਣਗੇ। ਐਤਵਾਰ 16 ਜੂਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਸੱਜਣਗੇ। ਕੀਰਤਨੀ ਜਥੇ ਪ੍ਰਚਾਰਕ ਰਾਗੀ ਢੈਡੀ ਸਾਹਿਬਾਨ
ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਵੱਖ-ਵੱਖ ਸਟਾਲ ਲਾ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬੀਤੇ ਐਤਵਾਰ ਬਰੈਂਪਟਨ ਕੈਨੇਡਾ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਅਤੇ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਨਗਰ ਕੀਰਤਨ ਦੇ ਸ਼ੁਰੂ ਤੋਂ ਅਖੀਰ ਤੱਕ ਖਾਲਸਾਨ ਦੀਆਂ ਜਿਹੜੀ ਗੂੰਜਾਂ ਹੈ ਉਹ ਪੈਂਦੀਆਂ ਰਹੀਆਂ ਔਰ ਖਾਲਸਾਨ ਦੇ ਝੰਡੇ ਵੀ ਚਾਰ ਚੁਫੇਰੇ ਜਿਹੜੇ ਝੂਲਦੇ ਰਹੇ ਨੇ। ਸੋ ਇਸ ਨਗਰ ਕੀਰਤਨ ਦੀਆਂ ਜਿਹੜੀ ਕੁਝ ਝਲਕੀਆਂ ਸਾਡੀ TV 84 ਦੀ ਟੀਮ ਨੇ ਕਵਰ ਕੀਤੀਆਂ, ਉਹ ਆਪਾਂ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਸੋ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਲਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਇਹ ਦੱਸਿਆ ਕਿ ਬੀਤੇ ਐਤਵਾਰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਗੁਰਦੁਆਰਾ ਜੋਤ ਪ੍ਰਕਾਸ਼ ਤੱਕ ਜਿਹੜਾ ਲਗਭਗ 8-9 ਕਿਲੋਮੀਟਰ ਦਾ ਸਫ਼ਰ ਬਣਦਾ ਹੈ। ਬਹੁਤ ਜ਼ਬਰਦਸਤ ਨਗਰ ਕੀਰਤਨ, ਜ਼ਬਰਦਸਤ ਇਸ ਲਈ, ਔਰ ਮੈਂ ਉੱਥੇ ਜਿਹੜੇ ਰਿਪੋਰਟਰ ਵੀ ਮੇਰੇ ਸਾਊਂਡ ਬਾਈਟ ਲੈ ਰਹੇ ਸੀ ਉਹਨਾਂ ਨੂੰ ਮੈਂ ਕਿਹਾ ਕਿ ਬੇਸ਼ੱਕ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਗਰ ਕੀਰਤਨ ਦਾ ਮਤਲਬ ਧਾਰਮਿਕ ਰੌ ਰੀਤੀ ਹੁੰਦਾ ਹੈ। ਕੁਝ ਥਾਵਾਂ ਤੇ ਜਿਵੇਂ ਅਸੀਂ ਹੁਣ ਦੇਖਦੇ ਹਾਂ ਕਿ ਖਾਲਿਸਤਾਨ ਦੇ ਝੰਡੇ ਜਾਂ ਮੌਜੂਦਗੀ ਹੁੰਦੀ ਹੈ, ਪਰ ਉਸ ਗੁਰਦੁਆਰਾ ਸਾਹਿਬ ਜਿਹੜਾ ਕਿ ਟੋਟਲੀ ਡੈਡੀਕੇਟਿਡ ਹੈ, ਜਿਹਦੇ 'ਚ ਐਕਟਿਵਿਸਟ ਹੀ ਆਏ ਨੇ ਅੱਡ-ਅੱਡ ਜਥੇਬੰਦੀਆਂ ਦੇ, ਉਹਨਾਂ ਦਾ ਇਹ ਦ੍ਰਿੜ ਇਰਾਦਾ ਬਿਗਨਿੰਗ ਤੋਂ ਹੀ ਹੁੰਦਾ ਹੈ। ਔਰ ਪਿਛਲੇ ਦੀਵਾਨਾਂ ਦੇ ਵਿੱਚ ਵੀ ਬੀਤੀ ਸ਼ਾਮ ਦੇ ਜਾਂ ਉਸ ਤੋਂ ਅਗਲੇ ਦਿਨ ਵੀ ਅਸੀਂ ਇਹ ਦੇਖਿਆ, ਔਰ ਜਿਸ ਅੰਦਾਜ਼ ਦੇ ਵਿੱਚ ਸੰਗਤ ਦੀ ਪਾਰਟਿਸਿਪੇਸ਼ਨ ਸੀ ਉਸ ਨੇ ਸਾਨੂੰ ਉਤਸ਼ਾਹਿਤ ਕੀਤਾ ਕਿ ਸ਼ੁਰੂ ਤੋਂ ਅਖੀਰ ਤੱਕ ਸੱਚਮੁੱਚ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਹੋਈ। ਔਰ ਸਾਡੀ ਟੀਮ ਜਿਹੜੀ ਟੋਰਾਂਟੋ ਬੇਸਡ ਹੈ, ਉਹਨਾਂ ਨੇ ਮਿਹਨਤ ਕਰਕੇ ਜਿੱਥੇ ਉਹ ਲਾਈਵ ਕਵਰੇਜ ਵੀ ਕੀਤੀ, ਉਸ ਦੀਆਂ ਕੁਝ ਝਲਕੀਆਂ ਜਿਹੜੀਆਂ ਨੇ ਉਹ ਇੱਕ ਥਾਂ ਕਲਮਬੱਧ, ਉਹਨਾਂ ਨੇ ਇੱਕ ਥਾਂ ਉਹਨਾਂ ਨੂੰ ਪਾਈਲ ਅਪ ਕੀਤਾ ਔਰ ਉਹਨਾਂ ਗਲਿੰਪਸਿਸ ਨੂੰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਉਹਨੂੰ ਚਲਾ ਦੇਣ, ਔਰ ਜਿਉਂ ਹੀ ਉਹ ਖਤਮ ਹੋਏਗਾ ਫਿਰ ਅਸੀਂ ਤੁਹਾਡੇ ਜਿਹੜੇ ਮੈਸੇजेस ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਘੱਲੂਘਾਰਾ 84 ਦੇ ਵਿੱਚ ਵਾਪਰਦਾ, ਇਸ ਨੂੰ ਮੈਂ ਦੋ ਪਾਰਟਸ ਦੇ ਵਿੱਚ ਦੇਖਦਾ। ਇੱਕ ਪਾਸੇ ਸਾਡਾ ਪ੍ਰਾਈਡ ਹੈ, ਸਾਡਾ ਫਖਰ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਦਰਜਨਾਂ ਸਾਥੀ ਸਿੰਘਾਂ ਨੇ ਜਿਵੇਂ 72 ਘੰਟੇ ਭਾਰਤੀ ਹਕੂਮਤ ਜਿਹੜੀ ਟੈਂਕਾਂ ਤੋਪਾਂ ਨਾਲ ਲੈਸ, ਨੇਵਲ ਡਾਈਵਰ, 에ਅਰ ਫੋਰਸ, ਪੋਇਜ਼ਨਸ ਗੈਸ, ਹਰ ਕਿਸਮ ਦੇ ਹਥਿਆਰਾਂ ਨਾਲ ਲੈਸ ਹੈ, ਪਰ 72 ਘੰਟੇ ਉਹਨਾਂ ਨੂੰ ਨਾ ਸਿਰਫ ਰੋਕਿਆ, ਲੋਹੇ ਦੇ ਚਣੇ ਚਬਾਏ। ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੋਇਆ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਜਦੋਂ ਤੱਕ ਉਹਨਾਂ ਦੇ ਸਾਥ ਇੱਕ ਵੀ ਸਾਹ ਬਾਕੀ ਸੀ ਔਰ ਇੱਕ ਵੀ ਗੋਲੀ ਬਾਕੀ ਸੀ, ਉਹ ਜੂਝੇ। ਉਹ ਸਾਡਾ ਪ੍ਰਾਈਡ ਹੈ। ਜਿਵੇਂ ਚਮਕੌਰ ਦੀ ਗੜੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ, ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਜੈਕਾਰਾ ਛੱਡਦੇ ਨੇ। ਜਿਵੇਂ ਅੱਲਾ ਯਾਰ ਖਾਂ ਯੋਗੀ ਨੇ ਪ੍ਰੀਵੀਅਸ ਨਾਈਟ ਦਾ ਜ਼ਿਕਰ ਕੀਤਾ ਸੀ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर कब जाऊंगा चमकौर से मैं सुर्खरू होकर। चमकौर की गढ़ी साडा प्राइड है। जून 84 संत पिंडा वाले साडे योद्धियां दा जूझना ये चमकौर की गढ़ी का दोहरा है। पर वही वाक्य जदों नूरा माही, साहिबजादा जोरावर सिंह, साहिबजादा फतेह सिंह, माता गुजरी जी की शहादत का सुनांदा है। शाम का दीवान है, रहरास होके हटी है, खुले दिल दीवान सजिया तीर दे नाल
ਗੁਰੂ ਕਲਗੀਧਰ ਪਾਤਸ਼ਾਹ ਖੇਡ ਰਹੇ ਨੇ ਕਾਹੀ ਦੇ ਬੂਟੇ ਦੇ ਨਾਲ ਤੇ ਜੋਨੀ ਨੂਰਾ ਮਾਹੀ ਨੇ ਸ਼ਹਾਦਤ ਦੀ ਫਾਈਨਲ ਗੱਲ ਦਾਰੋ-ਦਾਰ ਹੋ ਕੇ ਦੱਸੀ। ਗੁਰੂ ਸਾਹਿਬ ਨੇ ਤੀਰ ਨਾਲ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਕਿਉਂਕਿ ਜਦੋਂ ਅਨਿਆਂ ਇਸ ਲੈਵਲ ਤੱਕ ਚਲਾ ਜਾਂਦਾ ਹੈ ਕਿ ਅਦਰ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਉਹ ਸਾਮਰਾਜ ਫਿਰ ਆਪਣੀ ਚਿੱਠੀ ਫੜਵਾ ਲੈਂਦੇ ਨੇ। ਜਿਨ ਕੀ ਚੀਰੀ ਦਰਗਾਹ ਪਾਰਟੀ ਤੇਰਾ ਮਰਨਾ ਭਾਈ, ਉਹਨਾਂ ਦੀ ਮੌਤ ਸੁਨਿਸ਼ਚਿਤ ਹੁੰਦੀ ਹੈ। ਹਿੰਦੁਸਤਾਨ ਦੇ ਸਾਮਰਾਜ ਨੇ ਜੂਨ 84 ਦੇ ਪਹਿਲੇ ਹਫ਼ਤੇ ਆਪਣੀ ਜੜ ਪੁੱਟਵਾ ਲਈ। ਸੋ ਦਿਨ ਮਨਾਉਣ ਦਾ ਭਾਵੇਂ ਅਸੀਂ ਸ਼ਹੀਦੀ ਦਿਨ ਮਨਾਉਂਦੇ ਆ ਤੇ ਭਾਵੇਂ ਅਸੀਂ ਉਹ ਦਿਹਾੜੇ ਮਨਾਉਂਦੇ ਆ ਆਪਦੇ ਇਤਿਹਾਸ ਦੇ, ਉਹਦਾ ਮਤਲਬ ਇਹੀ ਹੁੰਦਾ ਕਿ ਦੂਜੀਆਂ ਕੌਮਾਂ ਨੂੰ ਨਹੀਂ, ਇਹ ਕੋਈ ਰਮਾਇਣ ਜਾਂ ਮਹਾਭਾਰਤ ਦੀ ਗੱਲ ਨਹੀਂ ਜਿੱਥੇ ਨਾਟਕ ਕੀਤੇ ਜਾਂਦੇ। ਸੋ ਅਸੀਂ ਇੱਥੋਂ ਕੁਛ ਨਾ ਕੁਛ, ਕੋਈ ਸ਼ਕਤੀ, ਕੋਈ ਸੋਚ, ਕੋਈ ਜਜ਼ਬਾ ਗ੍ਰਹਿਣ ਕਰਕੇ ਚੱਲਣਾ ਹੈ ਤਾਂ ਕਿ ਅਸੀਂ ਆਪਦੇ ਮਿੱਥੇ ਹੋਏ ਨਿਸ਼ਾਨੇ ਵੱਲ, ਆਪਦੀ ਮੰਜ਼ਿਲ ਵੱਲ ਵੱਧ ਸਕੀਏ। ਤੇ ਨਿਸ਼ਾਨਾ ਸਾਡਾ ਇੱਕੋ ਹੀ ਹੈ ਜੋ ਸਾਨੂੰ ਗੁਰੂ ਸਾਹਿਬਾਨ ਕਹਿ ਗਏ, ਜੋ 18ਵੀਂ ਸਦੀ ਸਿੱਖਾਂ ਨੇ ਇਤਿਹਾਸ ਰਚ ਕੇ ਦੱਸਿਆ, ਜੋ ਕਿਤਾਬਾਂ 'ਚ ਅੰਕਿਤ ਹੋ ਚੁੱਕਿਆ ਕਿ ਅਕਾਲ ਪੁਰਖ ਤੋਂ ਬਿਨਾਂ ਖਾਲਸਾ ਕਿਸੇ ਵੀ ਦੁਨਿਆਵੀ ਤਖਤ ਤੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕਦੀ। ਉਹਦਾ ਸਿਰ ਝੁਕੂ ਸਿਰਫ ਅਕਾਲ ਪੁਰਖ। ਇਸ ਕਰਕੇ ਜੋ ਇੱਥੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਜਾਂ ਪੰਜਵੇਂ ਪਾਤਸ਼ਾਹ ਨੇ ਵੀ ਜੋ ਕੀਤਾ, ਜਿੱਥੇ ਆਇਆ ਸੱਚੇ ਪਾਤਸ਼ਾਹ ਦਾ ਇੱਕ ਸੰਕਲਪ ਆਇਆ, ਜਿਹਦਾ ਮਤਲਬ ਜੋ ਦੁਨਿਆਵੀ ਬਾਦਸ਼ਾਹ ਉਹ ਝੂਠੇ ਬਾਦਸ਼ਾਹ ਤੇ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਉਹ ਸੱਚੇ ਪਾਤਸ਼ਾਹ। ਉਹਨਾਂ ਦਾ ਤਖਤ, ਦਿੱਲੀ ਦਾ ਜਿਹੜਾ ਤਖਤ ਹੈ ਉਹ ਝੂਠਾ ਹੈ, ਉਹ ਜ਼ੁਲਮ ਦਾ ਪ੍ਰਤੀਕ ਹੈ, ਉਹ ਪਾਪ ਦੀ ਨਿਸ਼ਾਨੀ ਹੈ। ਜਿਹੜਾ ਅਕਾਲ ਤਖਤ ਸਾਹਿਬ ਹੈ ਉਹ ਸੱਚਾ ਤਖਤ ਹੈ ਤੇ ਸਦੀਵੀ ਅਕਾਲ ਤਖਤ ਜਿਹਨੇ ਜੁਗੋ ਜੁਗ ਅਟਲ ਰਹਿਣਾ। ਤੇ ਉਹ ਜਿਹੜਾ ਤਖਤ ਹੈ, ਜੇ ਦਿੱਲੀ ਦਾ ਤਖਤ ਜ਼ੁਲਮ ਦਾ ਪ੍ਰਤੀਕ ਹੈ ਤਾਂ ਸਾਡਾ ਤਖਤ ਜ਼ੁਲਮ ਨਾਲ ਟੱਕਰ ਲੈਣ ਦਾ ਪ੍ਰਤੀਕ ਹੈ। ਤੇ ਉਸੇ ਤੋਂ ਹੀ ਅਸੀਂ ਆਪਣੀ ਪ੍ਰੇਰਨਾ ਤੇ ਸ਼ਕਤੀ ਲੈਣੀ ਹੈ। ਸੋ ਇਹ ਜੰਗ ਚੱਲ ਰਹੀ ਹੈ, ਗੁਰੂਆਂ ਵੇਲੇ ਤੋਂ ਚੱਲ ਰਹੀ ਹੈ ਤੇ ਹੁਣ ਵੀ ਜਾਰੀ ਹੈ। ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਅਸੀਂ ਗੁਰੂ ਸਾਹਿਬਾਨ ਦਾ ਜੋ ਸੁਪਨਾ ਸੀ ਕਿ ਧਰਤੀ ਦੇ ਉੱਤੇ ਰੱਬੀ ਨਿਜ਼ਾਮ ਸਿਰਜਿਆ ਜਾਵੇ, ਅਜਿਹਾ ਨਿਜ਼ਾਮ ਜਿਹਨੂੰ ਬੇਗਮਪੁਰਾ ਵੀ ਕਿਹਾ ਗਿਆ ਤੇ ਹਲੇਮੀ ਰਾਜ ਵੀ ਕਿਹਾ, ਜਿੱਥੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਹੋ, ਨਾ ਕਿਸੇ ਦੀ ਲੁੱਟ ਹੋ, ਨਾ ਜ਼ਬਰ ਹੋ, ਨਾ ਕਿਸੇ ਤੇ ਕੋਈ ਦਾਬਾ ਹੋ। ਸੋ ਅਜਿਹਾ ਰਾਜ ਸਿਰਜਣਾ ਸਾਡਾ ਮੰਜ਼ਿਲ ਹੈ ਸਾਡੀ, ਤੇ ਕੌਮ ਉੱਧਰ ਨੂੰ ਵੱਧ ਰਹੀ ਹੈ। ਆਉਣ ਵਾਲਾ ਸਮਾਂ ਸਾਡੇ ਵਾਸਤੇ, ਜਿੱਥੇ ਮੈਂ ਕਿਹਾ ਕਿ ਬਹੁਤ ਵੱਡੇ ਖਤਰੇ ਵੀ ਪਏ ਨੇ ਪਰ ਉਨੀਆਂ ਵੱਡੀਆਂ ਸੰਭਾਵਨਾਵਾਂ ਵੀ ਪਈਆਂ। ਮੰਜ਼ਿਲ ਜਦੋਂ ਨੇੜੇ ਆਉਂਦੀ ਹੈ ਉਦੋਂ ਖਤਰੇ ਵੀ ਵੱਧ ਜਾਂਦੇ ਨੇ ਤੇ ਸਾਡੀ ਮੰਜ਼ਿਲ ਵੀ ਬਹੁਤ ਨੇੜੇ ਆ ਜਾਂਦੀ ਹੈ। ਸੋ ਆਹ ਜਿਹੜਾ ਹੁਣ ਆਉਣ ਵਾਲਾ ਸਮਾਂ ਥੋੜ੍ਹੇ ਸਾਲਾਂ 'ਚ ਇਹਦੇ 'ਚ ਬੜੀ ਰੱਦੋ ਬਦਲ ਹੋਣੀ ਹੈ। ਦੁਨੀਆ ਦੇ ਨਕਸ਼ੇ ਬਦਲਨੇ, ਬੜੇ ਸਲਤਨਤਾਂ ਢਹਿਣੀਆਂ ਜਿਵੇਂ ਪਹਿਲਾਂ ਇਤਿਹਾਸ 'ਚ ਹੁੰਦਾ ਆਇਆ। ਸੋ ਇਹ ਮੌਕਾ ਹੈ ਜਿਹਨੂੰ ਅਸੀਂ ਗ੍ਰੈਬ ਕਰਨਾ ਕਿ ਐਤਕੀ ਅਸੀਂ ਖੁੰਝਣਾ ਨਹੀਂ, ਪਹਿਲਾਂ ਅਸੀਂ ਖੁੰਝਦੇ ਰਹੇ ਹਾਂ। ਸੋ ਆਪਾਂ ਅੱਜ ਇਹੀ ਇੱਥੋਂ ਦ੍ਰਿੜ ਪਰਨ ਕਰਕੇ ਚੱਲੀਏ ਕਿ ਐਤਕਾਂ ਜੋ ਸਾਡੇ ਵਾਸਤੇ ਮੌਕਾ ਬਣ ਰਿਹਾ, ਅਸੀਂ ਉਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ। ਪੰਜਾਬ ਦੇ ਵਿੱਚ ਆਕੂਪਾਈਡ ਭਾਰਤ ਸਰਕਾਰ ਵੱਲੋਂ, ਉੱਥੇ ਨਹੀਂ ਗੱਲ ਕਰਦੇ, ਪਰ ਪੰਜਾਬ ਤੋਂ ਬਾਹਰ ਜਿੰਨੇ ਵੀ ਗੁਰਦੁਆਰੇ ਨੇ ਦੂਜੇ ਦੇਸ਼ਾਂ ਦੇ ਵਿੱਚ, ਸਾਡੇ ਦੇਸ਼ ਤੋਂ ਬਾਹਰ, ਉਹ ਸਾਰੇ ਗੁਰਦੁਆਰੇ ਮਿਸਲਾਂ ਵਾਂਗ ਕੰਮ ਕਰਦੇ ਨੇ। ਜਿਵੇਂ ਮਿਸਲਾਂ ਕੰਮ ਕਰਦੀਆਂ ਹੁੰਦੀਆਂ ਸੀ ਸਿੱਖ ਰਾਜ 'ਚ, ਤੇ ਹੌਲੀ ਹੌਲੀ ਮਿਸਲਾਂ ਇਕੱਠੀਆਂ ਹੋ ਕੇ ਇੱਕ ਖਾਲਸਾ ਰਾਜ ਪ੍ਰਾਪਤ ਕਰਨਗੀਆਂ। ਲੰਬੇ ਸੰਘਰਸ਼ ਜਦੋਂ ਹੋਏ ਉਹਨਾਂ ਨੂੰ ਰਾਜ ਚੜ੍ਹਾ ਆਉਂਦੇ ਆ, ਪਰ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ, ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ ਬੜੀ ਬਖਸ਼ਿਸ਼ ਹੈ। ਇਹਦੇ ਸਾਡੀ ਜਿਹੜੀ ਸੰਗਤ ਆ, ਲੋਕ ਕੈਨੇਡਾ ਵਿੱਚ ਜਿਹੜੀ ਰਹਿੰਦੀ ਹੈ ਸਿੱਖ ਸੰਗਤ, ਉਹ ਹੁਣ ਬਹੁਤ ਜ਼ਿਆਦਾ ਐਜੂਕੇਟ ਹੋ ਚੁੱਕੀ ਹੈ ਸਾਡੇ ਸੰਘਰਸ਼ ਬਾਰੇ। ਔਰ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ, ਪੂਰੇ ਕੈਨੇਡਾ ਭਾਰਤ ਵਿੱਚ, ਪੂਰੇ ਨਾਰਥ ਅਮਰੀਕਾ ਦੇ ਵਿੱਚ
ਬਲਕਿ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਵੱਡੇ ਉਤਸ਼ਾਹ ਦੇ ਨਾਲ ਸੰਗਤ ਜਿਹੜੀ ਆ ਉਹ ਖਾਲਿਸਤਾਨ ਦੇ ਸੰਘਰਸ਼ ਨਾਲ ਇਸ ਵੇਲੇ ਜੁੜ ਰਹੀ ਆ ਔਰ ਸੰਗਤਾਂ ਨੂੰ ਪਤਾ ਚੱਲ ਰਿਹਾ ਕਿ ਜਿਹੜੀ ਭਾਰਤੀ ਹਕੂਮਤ ਆ ਉਹ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਜ਼ੁਲਮ ਢਾ ਰਹੀ ਹੈ ਜੀ। ਅਸੀਂ ਇੰਨੇ ਵੱਡੇ ਇਕੱਠ ਦੇ ਵਿੱਚ ਉਸ ਸਪਿਰਿਟ ਨੂੰ ਦੇਖ ਸਕਦੇ ਹਾਂ। ਚਾਰ ਚਫੇਰੇ ਖਾਲਿਸਤਾਨੀ ਝੰਡੇ, ਫਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਔਰ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਜਦੋਂ ਸਵੇਰੇ ਬੜੇ ਹੀ ਪਿਆਰੇ ਢੰਗ ਦੇ ਨਾਲ ਸਜਾਇਆ ਗਿਆ ਸਾਹਮਣੇ ਆਇਆ ਤੇ ਜ਼ਾਰੋ ਜ਼ਾਰ ਸੰਗਤਾਂ ਦੀਆਂ ਅੱਖਾਂ ਵਿੱਚ ਪਿਆਰ ਦੇ ਅਥਰੂ ਵੀ ਸਨ। ਸੋ ਗੁਰੂ ਗ੍ਰੰਥ ਗੁਰੂ ਪੰਥ ਦੀ ਇਹ ਅਦੁੱਤੀ ਸਾਂਝ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ, ਸਤਿਗੁਰੂ ਰਹਿਮਤ ਕਰਨ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਅੱਜ ਅਸੀਂ ਉਸ ਜਲਵੇ ਨੂੰ ਇਸ ਸੰਗਤਾਂ ਦੇ ਇਕੱਠ 'ਚ ਵੀ ਦੇਖ ਸਕਦੇ ਹਾਂ। ਸੋ ਜੋ ਅਸੀਂ 2 ਰੋਜ਼ ਤੋਂ ਦੇਖ ਰਹੇ ਹਾਂ, ਕੌਮ ਇਸ ਗੱਲ ਲਈ ਜੋ ਚਾਅ ਤੇ ਉਮਾ ਹੈ ਖਾਲਿਸਤਾਨ ਦੀ ਪ੍ਰਾਪਤੀ ਲਈ, ਅਸੀਂ ਬਹੁਤ ਨਜ਼ਦੀਕ ਪਹੁੰਚ ਰਹੇ ਹਾਂ ਆਪਣੀ ਮੰਜ਼ਿਲ ਦੇ। ਗੁਰੂ ਬਖਸ਼ਿਸ਼ ਕਰੇ ਆਪਾਂ ਜਲਦੀ ਹੀ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਆਪ ਦੇ ਨਿਸ਼ਾਨ ਖਾਲਿਸਤਾਨ ਦੇ ਆਪ ਦੇ ਮੁਲਕ ਦੇ ਨਿਸ਼ਾਨ ਝੁੱਲਣਗੇ। ਇੰਡੀਆ ਦੀ ਸਰਕਾਰ ਜਿੱਥੇ ਪੰਜਾਬ ਵਿੱਚ ਤੇ ਇੰਡੀਆ ਵਿੱਚ ਤਾਂ ਸਿੱਖਾਂ ਨੂੰ ਬਾਹਰ ਹੀ ਰਹੀ ਸੀ, ਹੁਣ ਉਹਨਾਂ ਨੇ ਪਿਛਲੇ ਸਾਲ ਜਿਸ ਤਰ੍ਹਾਂ ਟ੍ਰਾਂਸਨੈਸ਼ਨਲ ਪ੍ਰੈਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ, ਇਹ ਬਹੁਤ ਖਤਰਨਾਕ ਹੈ। ਭਾਈ ਪਰਮਜੀਤ ਸਿੰਘ ਪੰਜਵੜ ਦਾ ਪਾਕਿਸਤਾਨ ਵਿੱਚ ਮਰਡਰ ਹੋਣਾ, ਭਾਈ ਅਵਤਾਰ ਸਿੰਘ ਖੰਡਾ ਦਾ ਜਿਹੜਾ ਜੂਨ ਦੇ ਵਿੱਚ ਪਿਛਲੇ ਸਾਲ, ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਤੋਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੈਨੇਡਾ ਦੇ ਪਾਰਲੀਮੈਂਟ ਵਿੱਚ ਖੜ੍ਹ ਕੇ ਇਨਕਸ਼ਾਫ ਕੀਤਾ ਕਿ ਇਸ ਪਿੱਛੇ ਇੰਡੀਆ ਦੀ ਏਜੰਸੀਆਂ ਦਾ ਹੱਥ ਹੈ। ਆ ਦੁਸ਼ਮਣ ਹੈ ਕਿ ਭਾਰਤੀ ਹਾਕਮਾਂ ਨੂੰ ਵੀ ਜਿਹੜੀ ਬੰਗਾਰ ਸਾਡੀ ਪਹੁੰਚਦੀ, ਹੁਣ ਉਹ ਜਿਹੜੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਹੈਗੇ ਆ ਕਿ ਇੰਨਾ ਸਾਨੂੰ ਜਲੀਲ ਕੀਤਾ ਜਾ ਰਿਹਾ, ਕਿਉਂਕਿ ਜਿਹੜਾ ਜਨਰਲ ਵੈਦਿਆ ਦਾ ਫਲੋਟ ਲੱਗਾ ਹੋਇਆ, ਉਹਦਾ ਜਿਹੜਾ ਕ੍ਰਿਟਿਸਿਜ਼ਮ ਜਿਹੜਾ ਹੋ ਰਿਹਾ ਹੈਗਾ, ਉਹ ਉਹਨਾਂ ਨੇ ਜਿੱਦਾਂ ਕਹਿੰਦੇ ਇਤਿਹਾਸ ਬਣਾਇਆ ਸੀ। ਉਹਨਾਂ ਨੇ ਐਵੇਂ ਕਿਸੇ ਨੂੰ ਨਹੀਂ ਸੀ ਮਾਰਿਆ, ਉਹਨਾਂ ਨੇ ਤਾਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਬੰਦਾ ਚੜ੍ਹ ਕੇ ਆਇਆ ਸੀ ਉਹਨੂੰ ਸੋਧਾ ਲਾਇਆ। ਸਾਡਾ ਸਿੱਖੀ ਇਤਿਹਾਸ ਹੈਗਾ, ਅਸੀਂ ਪਹਿਲਾਂ ਤੋਂ ਜਿਹੜਾ ਵੀ ਸਾਡੇ ਉੱਪਰ ਚੜ੍ਹ ਕੇ ਆਉਂਦਾ ਹੈਗਾ ਅਸੀਂ ਉਹਨੂੰ ਸੋਧਦੇ ਆਏ ਹੈਗੇ ਆ। ਸੋ ਅਸੀਂ ਉੱਦਾਂ ਸਾਡੇ ਲਈ ਅਸੀਂ ਕਿਸੇ ਦਾ ਸਾਡਾ ਕੋਈ ਵੈਰੀ ਨਹੀਂ ਹੈਗਾ, ਪਰ ਜਿਹੜਾ ਸਾਡੇ ਨਾਲ ਵਧੀਕੀ ਕਰਦਾ ਹੈਗਾ ਜਾਂ ਸਾਡੇ ਗੁਰਸਥਾਨਾਂ ਦੇ ਉੱਤੇ ਚੜ੍ਹ ਕੇ ਆਉਂਦਾ ਹੈਗਾ ਉਹਨੂੰ ਅਸੀਂ ਬਖਸ਼ਦੇ ਵੀ ਨਹੀਂ ਹੈਗੇ। ਵੇਖੋ ਆਪਣੀ ਛੋਟੀ ਕੌਮ ਆ, ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਆ। ਜੇ ਆਪਾਂ ਸਹੀ ਤਰੀਕੇ ਦੇ ਨਾਲ ਕੰਮ ਕਰਦੇ ਜਾਵਾਂਗੇ, ਆਪਾਂ ਨੂੰ ਇਹ ਦੱਸਣ ਦੀ ਲੋੜ ਆ ਗਵਰਨਮੈਂਟਾਂ ਨੂੰ ਕਿ ਅਸੀਂ ਵਿਕਟਮ ਆ। ਹੁਣ ਤਾਂ ਸਾਹਮਣੇ ਆ ਗਏ, ਜੇ ਕਿਤੇ ਅਖਲ ਨਿਕਲ ਗੁਪਤਾ ਨਾ ਫੜਿਆ ਜਾਂਦਾ ਤਾਂ ਮੈਨੂੰ ਆਮ ਆਪਣੇ ਸਿੱਖ ਲੀਡਰਾਂ ਨੂੰ ਇਹ ਹੈ ਵੀ ਉਹਨਾਂ ਨੇ ਜਿਸ ਰਫਤਾਰ ਨਾਲ ਉਹ ਆਪਣਾ ਸਾਰਾ ਕੁਝ ਕਿਰਦਾਰ ਭੁਲਾ ਕੇ ਇੱਕ ਮੁਲਕ ਇੱਕ ਟੈਰਰਿਸਟ ਕਾਰਵਾਈਆਂ ਕਰ ਰਿਹਾ ਸੀ, ਉਹਨਾਂ ਨੇ ਹੋ ਸਕਦਾ ਹੋਰ ਵੀ ਨੁਕਸਾਨ ਸਾਡਾ ਕਾਫੀ ਹੋ ਜਾਂਦਾ। ਪਰ ਸਿੱਖਾਂ ਵੱਲ ਸਤਿਗੁਰ ਸੱਚੇ ਪਾਤਸ਼ਾਹ ਆਪਾਂ ਤਾਂ ਚੱਲਦੇ ਰਹਿਣਾ। ਤਾਂ ਬਹੁਤ ਨੇੜੇ ਆ ਵੀਰ ਜੀ ਸਾਰਿਆਂ ਨੂੰ, ਆਪਾਂ ਨੂੰ ਪਤਾ ਵਾ, ਆਮ ਬੰਦਿਆਂ ਨੂੰ ਪਤਾ ਨਹੀਂ, ਬਹੁਤ ਕਲੋਜ਼ ਆਪਾਂ ਫਿਰਦੇ ਖਾਲਿਸਤਾਨ ਦੇ। ਮੈਂ ਕਹਿੰਦਾ ਵੀ ਅਸੀਂ ਦੇਖ ਕੇ ਜਾਵਾਂਗੇ, ਕਿਉਂਕਿ ਸਾਡੀ ਹੁਣ 17 ਸਾਲਾਂ ਦੀ ਉਮਰ ਹੋ ਗਈ, ਫਿਰ ਵੀ ਹੁਣ ਦੇਖ ਕੇ ਜਾਵਾਂਗੇ 5-4 ਸਾਲਾਂ 'ਚ ਕੁਛ ਨਾ ਕੁਛ ਹੋ ਜਾਣਾ। ਭਾਈ ਹਰਦੀਪ ਸਿੰਘ ਜੀ ਨਿੱਜਰ ਮੇਰੇ ਬਹੁਤ ਕਰੀਬੀ ਦੋਸਤ ਵੀ ਸੀ, ਮੇਰੇ ਛੋਟੇ ਭਰਾਵਾਂ ਵਾਂਗੂ ਸੀ, ਇਕੱਠਿਆਂ ਰਹਿ ਕੇ ਸੇਵਾ ਕੀਤੀ ਆ। ਉਹਨਾਂ ਦੀ ਸ਼ਹਾਦਤ ਦਾ ਇੱਕ ਖੂਨ ਦਾ ਬਹਾਇਆ ਤਬਕਾ ਉਹਨੇ ਨਵੀਂ ਰੂਹ ਫੂਕ ਦਿੱਤੀ ਆ। ਜਿਹੜੀ ਇੱਕ ਆਪਾਂ ਤੁਕ ਪੜ੍ਹਦੇ ਹੁੰਦੀ ਸੀ ਨਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਉਹ ਪ੍ਰਤੱਖ ਰੂਪ ਵਿੱਚ ਅੱਜ ਦੇਖਣ ਨੂੰ ਮਿਲ ਰਹੀ ਆ। ਤੇ ਆਪਾਂ ਉਹ ਜੋ ਜਿਹੜੇ ਲੋਕੀ ਕੁਝ ਡਰਦੇ ਵੀ ਸੀ ਜਾਂ ਗੱਲ ਕਰਨ ਤੋਂ ਝਿਜਕਦੇ ਵੀ ਸੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਘਰ ਘਰ ਦੀਪ ਜਗ ਪਏ ਨੇ। ਖਾਲਿਸਤਾਨ ਦੀ ਲੜਾਈ ਏਡੀ ਪ੍ਰਚੰਡ ਹੋ ਗਈ ਆ ਕਿ ਤੁਸੀਂ ਆਪ ਮੁਹਾਰੇ ਦੇਖ ਰਹੇ ਹੋ ਕਿ ਕੀ ਤੇ ਕੀ ਬਣਦਾ ਪਿਆ ਹੈ। ਵਿਊਅਰਸ ਵੈਲਕਮ ਬੈਕ ਐਂਡ ਆਵਰ ਪ੍ਰੋਗਰਾਮ। ਸੋ ਤੁਸੀਂ ਬਹੁਤ ਹੀ ਵਧੀਆ ਝਲਕੀਆਂ ਜਿਹੜੀਆਂ ਨੇ ਉਹ ਦੇਖੀਆਂ ਨੇ, ਤਸਵੀਰਾਂ ਵੀ ਦੇਖੀਆਂ ਨੇ, ਔਰ ਜਿਹੜੇ ਆਪਣੇ ਸੰਗਤਾਂ ਦੇ ਜਿਹੜੇ ਵਿਚਾਰ ਨੇ ਉਹ ਨਗਰ ਕੀਰਤਨ ਦੇ ਵਿੱਚ ਤੁਸੀਂ ਸੁਣੇ ਨੇ, ਔਰ ਖਾਲਿਸਤਾਨੀ ਝੰਡੇ ਵੀ ਤੁਸੀਂ ਦੇਖੇ ਨੇ ਕਿ ਕਿਸ ਤਰ੍ਹਾਂ ਉਹਨਾਂ ਦਾ ਹੜ ਆਇਆ ਹੋਇਆ ਸੀ, ਔਰ ਸੰਗਤਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਕਹਿੰਦੇ ਨੇ ਉਤਸ਼ਾਹ ਨਾਲ। ਔਰ ਇਹਦੇ 'ਚ ਇੱਕ ਚੀਜ਼ ਦੇਖਣ 'ਚ ਆਈ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਖਾਸ ਤੌਰ ਤੇ ਜਿਹੜੇ ਵੱਡੇ ਨਗਰ ਕੀਰਤਨ ਹੁੰਦੇ ਨੇ, ਹਾਂਜੀ, ਉਹਨਾਂ 'ਚ ਸ਼ੁਰੂ ਵੇਲੇ ਸੰਗਤ ਹੁੰਦੀ ਹੈ, ਮਹਾਰਾਜ ਦੇ ਫਲੋਟ ਨਾਲ ਚੱਲ ਰਹੇ ਹੁੰਦੇ ਵੱਡੀ ਗਿਣਤੀ, ਜਾਂ ਇੱਕ ਜਿਹੜਾ ਸ਼ਹੀਦਾਂ ਦਾ ਫਲੋਟ ਹੁੰਦਾ, ਬਾਕੀ ਵਿਚਕਾਰ ਸਪੇਸ ਹੁੰਦਾ। ਇੱਥੇ ਇਹਦੇ ਫਾਰਮੈਟ 'ਚ ਅਸੀਂ ਇਹ ਦੇਖਿਆ ਜੇ 9 ਕਿਲੋਮੀਟਰ ਦਾ ਸਫ਼ਰ ਸੀ
ਤੇ 1 ਕਿਲੋਮੀਟਰ ਹੋਏਗਾ ਜਿੱਥੇ ਸੰਗਤਾਂ ਨਹੀਂ ਸੀ, ਨਹੀਂ ਤਾਂ ਲਗਭਗ ਸ਼ੁਰੂ ਤੋਂ ਅਖੀਰ ਤੱਕ ਸੜਕ ਦੇ ਦੋਨੋਂ ਪਾਸੇ ਹੀ ਸੰਗਤਾਂ, ਕਿਉਂਕਿ ਕੋਈ ਦੱਸ ਰਿਹਾ ਸੀ ਮੈਨੂੰ ਕਿ ਵੀ ਇਹ ਜਿਹੜਾ ਸਾਰਾ ਬਰੈਂਪਟਨ ਦਾ ਏਰੀਆ ਜਿੱਥੇ ਗੁਰਦੁਆਰਾ ਸਾਹਿਬ ਇਹ ਸਥਾਪਿਤ ਹੈ, ਇਹ ਹਾਈਐਸਟ ਕੰਸੈਂਟਰੇਸ਼ਨ, 4 ਚੁਫੇਰੇ ਘਰ ਵੀ ਸਾਰੇ ਆਪਣੇ ਸੀ। ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਥੇ ਉਹ ਉਨੇ ਕਿ ਯੂਰੀਨਲ ਨਹੀਂ ਰੱਖੇ ਲੱਗਦੇ ਜਿੰਨਾ ਲੰਬਾ ਸਫ਼ਰ ਹੈ ਬਜ਼ੁਰਗ। ਕਹਿੰਦੇ ਜੀ ਸਾਰੇ ਘਰ ਵਾਲਿਆਂ ਨੇ ਆਪਣੇ ਘਰ ਹੀ ਖੋਲੇ ਹੋਏ ਨੇ, ਆਪਣਿਆਂ ਦੇ ਹੀ ਘਰ ਨੇ ਸੜਕ ਦੇ ਦੋਨੋਂ ਪਾਸੇ, ਸੋ ਉਹ ਘਰਾਂ 'ਚ ਹੀ ਜਿਹੜੇ ਨੇ ਵੈਲਕਮ ਹੁੰਦੇ ਨੇ ਕਿ ਭਾਈ ਤੁਸੀਂ ਜਾਓ, ਰੈਸਟ ਵੀ ਕਰੋ ਔਰ ਦੂਸਰਾ ਵੀ ਕਰੋ। ਔਰ ਇਹ ਆਪਣੇ ਆਪ ਦੇ ਵਿੱਚ ਬੜੀ ਯੂਨੀਕ ਗੱਲ ਸੀ। ਔਰ ਜਿਵੇਂ ਮੈਂ ਕਿਹਾ ਵੀ ਇਸ ਦਾ ਸਾਰਾ ਫੁੱਲ ਖਾਲਿਸਤਾਨ ਨੂੰ ਡੈਡੀਕੇਟਡ ਔਰ ਬੜੀ ਉਤਸ਼ਾਹ ਦੇ ਨਾਲ ਜਿਹੜੀ ਹੈ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਸਾਰੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕਾਫੀ ਸਾਰੇ ਮੈਸੇਜ ਨੇ ਬੜੇ ਵਧੀਆ। ਔਰ ਜਾਹਿਦ ਹੁਸੈਨ ਜੀ ਕਹਿੰਦੇ ਨੇ, ਡਾਕਟਰ ਸਾਹਿਬ ਯੂ ਆਰ ਗ੍ਰੇਟ ਲੀਡਰ, ਸਿੱਖ ਨੇਸ਼ਨ ਆਮ ਫੁਲੀ ਰਿਸਪੈਕਟ ਯੂ ਐਂਡ ਯੂਰ ਨੌਲੇਜ ਵੈਰੀ ਮਚ। ਜਿਹਾਦ ਸਿਆਲਕੋਟੀਆ, ਹਾਂਜੀ, ਔਰ ਸਾਨੂੰ ਸਿਆਲਕੋਟ ਤੋਂ ਲਿਖਦੇ ਨੇ ਪਾਕਿਸਤਾਨ ਤੋਂ। ਬਹੁਤ ਸ਼ੁਕਰੀਆ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਸਾਡੇ ਪਾਕਿਸਤਾਨੀ ਵੀਰ ਭੈਣਾਂ ਵੀ ਸਾਡੇ ਨਾਲ ਜੁੜਦੇ ਨੇ, ਜਿਹਨੂੰ ਅਸੀਂ TV 84 ਦੀਆਂ ਵੱਡੀਆਂ ਪ੍ਰਾਪਤੀਆਂ ਚੋਂ ਗਿਣਦੇ ਹਾਂ। ਔਰ ਬਾਕੀ ਤੁਹਾਡੀਆਂ ਇਹ ਸਾਰੀਆਂ ਸ਼ੁਭ ਇੱਛਾਵਾਂ, ਕਾਮਨਾਵਾਂ, ਦੁਆਵਾਂ ਇਹ ਸਾਡੀ ਸਟਰੈਂਥ। ਨਿਹੰਗ ਸਿੰਘ ਜੀ ਕਹਿੰਦੇ pretty sure and soon Khalistan will be the separate country, it is but natural। ਫਿਰ ਉਹਨਾਂ ਲਿਖਿਆ not years, it may be possible in months। ਔਰ ਫਿਰ ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਹਾਂਜੀ, ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜਾਹਿਦ ਹਸਨ ਕਹਿੰਦੇ ਵੀ ਫੁਲੀ ਸਪੋਰਟ ਖਾਲਿਸਤਾਨ ਪੰਜਾਬ, ਪੰਜਾਬੀ ਜ਼ਿੰਦਾਬਾਦ। ਫਿਰ ਉਹਨਾਂ ਦੇ ਮੈਸੇਜ ਸਿਆਲਕੋਟ ਤੋਂ ਹੈ। ਫਿਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਲਦੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਅਤੇ ਭੈਣ ਜੀ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸਾਹਿਬ ਨੂੰ 2008 ਤੋਂ ਸੁਣਦਾ ਆ ਰਿਹਾ। ਮੈਂ ਪ੍ਰੋ ਕਾਂਗਰਸੀ ਤੋਂ ਪ੍ਰੋ ਖਾਲਿਸਤਾਨੀ ਡਾਕਟਰ ਸਾਹਿਬ ਨੂੰ ਸੁਣ ਕੇ ਬਣਿਆ। ਗੁਰਪ੍ਰੀਤ ਸਿੰਘ ਫਰੋਮ ਮੈਲਬਰਨ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਹਾਡੇ ਲਫ਼ਜ਼ ਸਾਨੂੰ ਹੌਸਲਾ ਦੇਣ ਵਾਲੇ ਨੇ। ਬਿਲਕੁਲ। ਮਿਸਟਰ ਫਵਾਦ ਜੀ ਕਹਿੰਦੇ ਨੇ, ਮੀਰ ਫਵਾਦ ਜੀ ਕਹਿੰਦੇ ਨੇ ਕਸ਼ਮੀਰ ਐਂਡ ਪੰਜਾਬ ਵਿਲ ਗੈਟ ਫਰੀडम ਐਂਡ ਚਰਨਜੀਤ। ਬਿਲਕੁਲ ਫਵਾਦ ਸਾਹਿਬ, ਤੁਸੀਂ ਠੀਕ ਫਰਮਾਇਆ। ਜਿਵੇਂ ਜੇ ਪੰਜਾਬ ਨੇ ਡਿਫਾਈਨਸ ਦਿੱਤੀ ਹੈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਨੂੰ ਚੁਣ ਕੇ, ਤੇ ਮਿਸਟਰ ਇੰਜੀਨੀਅਰ ਨੇ ਮਹਿਬੂਬਾ ਮੁਫਤੀ ਨੂੰ ਹਰਾਇਆ। ਜਿਹਨੂੰ ਅਸੀਂ ਕਹਿੰਦੇ ਕਸ਼ਮੀਰ ਬੋਲਿਆ ਕਿ ਭਾਈ ਉਹਨਾਂ ਦਾ ਇੰਡੀਅਨ ਸਟੇਟ ਦੇ ਨਾਲ ਕੋਈ ਤਾਲੁਕ ਨਹੀਂ ਹੈ, ਉਹ ਆਜ਼ਾਦੀ ਦੀ ਡਗਰ ਦੇ ਉੱਤੇ ਨੇ। ਚਰਨਜੀਤ ਰੰਧਾਵਾ ਜੀ ਲਿਖਦੇ ਨੇ, ਇਸ ਰਿਸ਼ੀ ਸੁਨਕ ਨੂੰ ਸਮਝਾਓ, ਕੋਈ ਪਾਗਲ ਹੋ ਗਿਆ। ਮੈਂ ਕਹਿੰਦਾ ਮੈਂ ਮੈਸੇਜ ਬਾਅਦ ਪੜ੍ਹਦੀ ਹਾਂ, ਪਹਿਲਾਂ ਮੈਂ ਦੇਖ ਲਾਂ। ਨਹੀਂ, ਅਸੀਂ ਇਹਨਾਂ ਦਾ ਜਵਾਬ ਦੇਵਾਂਗੇ, ਕੋਈ ਨਹੀਂ। ਜੇ ਕੋਈ ਹਾਂਜੀ ਕਹਿੰਦੇ ਮੈਂ ਬੋਲੀ ਦੇਣੀ, ਦਾ ਪੀਪਲ ਆਫ ਇੰਡੀਆ ਵਿਲ ਨਾਟ ਐਕਸੈਪਟ one more partition based on a religion. Khalistan is a dead horse and is never going to happen. Khalistan was an ISI promoted movement. ਰਿਸ਼ੀ ਭਾਰਦਵਾਜ ਜੀ, ਪਹਿਲਾਂ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਭਾਰਦਵਾਜ ਔਰ ਰਿਸ਼ੀ ਦੋਨਾਂ ਦਾ ਹੀ ਮੇਲ ਹੋ ਔਰ ਤੁਸੀਂ ਸਾਡਾ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਦੇਖੋ, ਆਲਰੇਡੀ ਇੰਡੀਆ ਦੇ ਲੋਕ ਜਿਨ੍ਹਾਂ ਨੇ ਬੀਜੇਪੀ ਦੀ ਹਮਾਇਤ ਕੀਤੀ ਹੈ ਜਾਂ ਤੀਸਰੀ ਵਾਰ ਹਕੂਮਤ ਬਣਾਈ, ਭਾਵੇਂ ਇਸ ਵਾਰ ਕੋਲੀਸ਼ਨ ਗਵਰਨਮੈਂਟ ਹੈ, ਉਹ ਤਾਂ ਹਿੰਦੂ ਰਾਸ਼ਟਰ ਉਹਨਾਂ ਨੇ ਬਣਾ ਦਿੱਤਾ ਹੈ। ਸੋ ਜੇ ਹਿੰਦੂ ਰਾਸ਼ਟਰ ਬਣ ਜਾਂਦਾ ਹੈ, ਤੁਸੀਂ ਕਹਿੰਦੇ ਹੋ ਧਰਮ ਦੇ ਨਾਂ ਤੇ ਪਾਰਟੀਸ਼ਨ ਹੋ ਹੀ ਨਹੀਂ ਸਕਦੀ, ਇਹ ਗੱਲ ਤੁਸੀਂ ਭੁੱਲ ਜਾਓ ਕਿ ਜੇ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਤੁਸੀਂ ਸਿੱਖਾਂ ਨੂੰ ਹਿੰਦੂ ਬਣਾ ਕੇ ਰੱਖਣਾ ਚਾਹੁੰਦੇ ਹੋ, ਉਹ ਤਾਂ ਮੁਗਲ ਵੀ ਇਸ 'ਚ ਕਾਮਯਾਬ ਨਹੀਂ ਹੋਏ। ਹਾਲਾਂ ਉਹਨਾਂ ਨੇ ਕੋਈ ਸਿੱਧੇ ਤੌਰ ਤੇ ਤਾਂ ਦਖਲ ਅੰਦਾਜ਼ੀ ਨਹੀਂ ਸੀ ਕੀਤੀ ਸਾਡੇ ਧਰਮ 'ਚ, ਕਿਉਂਕਿ ਸਿੱਖ ਸਿਆਸੀ ਤੌਰ ਤੇ ਬਾਗੀ ਸੀ, ਇਸ ਲਈ ਉਹਨਾਂ ਨਾਲ ਸਾਡੀ ਬਾਗੀਆਨਾ ਟੱਕਰ ਸੀ। ਬਾਕੀ ਇਹ ਤੁਸੀਂ ਦੇਖੋ ਭਾਰਦਵਾਜ ਸਾਹਿਬ, ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਵੇਂ 15 ਟੁਕੜੇ ਸੋਵੀਅਤ ਯੂਨੀਅਨ ਦੇ ਅਸੀਂ ਸਭ ਨੇ ਆਪਣੀਆਂ ਅੱਖਾਂ ਨਾਲ ਦੇਖੇ ਨੇ, ਭਾਰਤ ਮਾਤਾ ਵੀ ਜਿਹੜੀ ਆ ਉਹ 15 ਹੁੰਦੇ ਨੇ ਕਿ 18 ਹੁੰਦੇ ਨੇ, ਇਹ ਤਾਂ ਵਕਤ ਹੀ ਦੱਸੇਗਾ। ਪਰ ਇਸ ਗੱਲ ਦੇ ਉੱਤੇ ਤੁਸੀਂ ਪੂਰਾ ਯਕੀਨ ਦਹਾਨੀ ਰੱਖੋ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਇੱਕ ਰਿਐਲਿਟੀ ਹੈ। ਔਰ ਥੱਲੇ ਉਹਨਾਂ ਨੇ ਐਕਸਪਲੇਨ ਕੀਤਾ ਵੀ ਮੈਂ ਮੋਦੀ ਭਗਤ ਨਹੀਂ ਹੈ। ਚੰਗੀ ਗੱਲ ਹੈ, ਤੁਸੀਂ ਮੋਦੀ ਭਗਤ ਨਹੀਂ ਹੋ, ਪਰ ਤੁਸੀਂ ਕਿਤੇ ਨਾ ਕਿਤੇ ਭਾਰਤ ਮਾਤਾ ਦੇ ਭਗਤ ਜ਼ਰੂਰ ਹੋ। ਤੁਹਾਨੂੰ ਲੱਗਦਾ ਹੈ ਕਿ ਵੀ ਇਹਦੀ ਜਿਹੜੀ ਹੈ ਜੇ ਡੈਡ ਹਾਰਸ ਹੈ ਖਾਲਿਸਤਾਨ ਦਾ ਇਸ਼ੂ, ਤੇ ਤੁਹਾਡੀਆਂ ਏਜੰਸੀਆਂ ਨੂੰ ਕੀ ਲੋੜ ਪਈ ਹੈ ਕਿ ਉਹ ਲਾਹੌਰ, ਬਰਮਿੰਗਮ, ਸਰੀ ਔਰ ਨਿਊਯਾਰਕ ਤੱਕ
ਕਿਲਿੰਗ ਗੈਂਗਸ ਜਿਹਦੇ ਥੱਲੇ ਤੁਹਾਡਾ ਇਮੇਜ ਐਜ਼ ਏ ਰੌਕ ਸਟੇਟ ਐਕਸਪੋਜ਼ ਹੋਇਆ, ਜੇ ਡੈਡ ਹਾਰਸ ਹੀ ਹੈ ਫਿਰ ਤਾਂ ਤੁਹਾਨੂੰ ਜਾਂ ਤੁਹਾਡੀਆਂ ਏਜੰਸੀਆਂ ਨੂੰ ਲੋੜ ਹੀ ਨਹੀਂ ਸੀ, ਤਕਲੀਫ ਹੀ ਨਹੀਂ ਹੋਣੀ ਚਾਹੀਦੀ। ਹਾਂ, ਸੋ ਮਤਲਬ ਇਹ ਹੈ ਵੀ ਤੁਹਾਡਾ ਆਰਗੂਮੈਂਟ ਆਪਣੇ ਆਪ 'ਚ ਹੀ ਜਿਹੜਾ ਇਸ ਗੱਲ ਦਾ ਜਵਾਬ ਹੈ ਕਿ ਇਹ ਲਾਈਵ ਇਸ਼ੂ ਹੈ, ਇਹ ਹਕੀਕਤ ਬਣਨ ਜਾ ਰਿਹਾ ਹੈ ਔਰ ਇਹ ਹੁਣ ਮੈਟਰ ਆਫ ਟਾਈਮ ਹੈ ਕਿ ਕਦੋਂ ਤੁਹਾਡਾ ਜਿਹੜਾ ਹੈ ਉਹ ਜਿਵੇਂ ਖਰਬੂਜ਼ੇ ਦੀਆਂ ਫਾੜੀਆਂ ਅੱਡ ਕੀਤੀਆਂ ਜਾਂਦੀਆਂ ਨੇ, ਇਵੇਂ ਤੁਹਾਡੀ ਭਾਰਤ ਮਾਤਾ ਜਿਹੜੀ ਹੈ ਉਹ ਅੱਡ ਟੁਕੜਿਆਂ 'ਚ ਵੰਡੀ ਜਾਂਦੀ ਹੈ। ਔਰ ਫਿਰ ਇਸੇ ਤਰ੍ਹਾਂ ਸੁਖਲਦੀਪ ਸੋਤਾ ਪੁੱਛਦੇ ਨੇ ਇਫ ਨਾਟ ਵਾਂਟ ਸਿੱਖ ਨੂੰ ਹੱਕ ਦਿਓ ਕਹਿੰਦੇ। ਔਰ ਜਾਹਿਦ ਹੁਸੈਨ ਫਿਰ ਉਹਨਾਂ ਦਾ ਕਮੈਂਟ ਆ ਗਿਆ, ਕਹਿੰਦੇ ਨੇ ਕਿ ਖਾਲਿਸਤਾਨ 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 ਓਨਲੀ ਵਨ solution, Sikh nation Khalistan. Without Khalistan, Sikh nation can't get their goals. Pakistan Kashmir Khalistan Zindabad। ਫਿਰ ਉਹਨਾਂ ਨੇ ਇਹ ਲਿਖਿਆ ਕਿ ਨਹੀਂ ਜ਼ਾਹਿਦ ਹੁਸੈਨ ਸਾਹਿਬ ਤੁਸੀਂ ਬਿਲਕੁਲ ਗੱਲ ਨੂੰ ਠੀਕ ਸਮਝਦੇ ਹੋ ਬਿਲਕੁਲ ਕਿ ਬਿਨਾਂ ਹੁਣ ਕਿਉਂਕਿ ਜੂਨ 84 ਤੱਕ ਅਸੀਂ ਵਿਦਨ ਸਿਸਟਮ ਫੈਡਰਲ ਸਟਰਕਚਰ 'ਚ ਰਹਿਣਾ ਕਬੂਲਦੇ ਸੀ ਜੇ ਸਾਡਾ ਮਜ਼ਹਬ ਤਹਿਜ਼ੀਬ ਲੈਂਗੁਏਜ ਕਲਚਰ ਮਹਿਫੂਜ਼ ਹੁੰਦਾ, ਪਰ ਹੁਣ ਤਾਂ ਤੁਸੀਂ ਟੋਟਲ ਵਾਰ ਇੰਡੀਅਨ ਸਟੇਟ ਨੇ ਸਾਡੇ ਤੇ 40 ਸਾਲ ਪਹਿਲਾਂ ਜਿਹੜੀ ਹੈ ਉਹ ਥੋਪੀ, ਹੁਣ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਸੋਲੂਸ਼ਨ ਨਹੀਂ ਹੈ। ਇਸੇ ਤਰ੍ਹਾਂ ਸੇਖੂ ਫਤਿਹਬਲਾ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਦੀਪ ਸੋਇਤਾ ਜੀ ਇਹਨਾਂ ਨੂੰ ਮੇਖਾਨਾ ਦਾ ਮੈਂ ਉੱਪਰੋਂ ਪੜਾਂਗਾ ਇਹਨਾਂ ਦਾ ਕਮੈਂਟ ਕਿਉਂਕਿ ਇਹਨਾਂ ਨੇ ਹਾਂਜੀ ਲਿਖਿਆ ਕਿ ਇਨ ਇੰਡੀਅਨ ਪੋਲਿਟਿਕਸ ਸਿੱਖਾਂ ਨੂੰ ਮਾਰੋ मिनिस्टर बनो आई थिंक और दैट इज़ द स्लोगन ऑफ इंडिया। और फिर उन्होंने कमेंट कहते कश्मीर आईडी वाले जी अच्छा खंडे की गल करते पे ने ओके कहते खंडा जे डाउन होवे तां अमृत बनदा है, जे खंडा उपर होवे तां निशान साहिब बनदा है। सो डोंट वरी मेरे ख्याल किसी ने सानू कहा कि थोड़ा खंडा उपर थल्ले जेहड़ा आईपैड दे पिछले कवर ते और सिंह गरचा जी हाँ जी अस ठीक कर लिया। ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇੰਦਰਪ੍ਰੀਤ ਸਿੰਘ ਜੀ ਕਹਿੰਦੇ no media channel said a word about how all these Hindus were calling Arshdeep Khalistani, but now they are concerned how one guest on a Pakistani show made a joke on him about Singh ਦੇ 12 ਵਜ ਕੇ ਸੀ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਕਿ ਐਕਚੁਅਲੀ ਪਾਕਿਸਤਾਨ ਦੇ ਸ਼ਾਇਦ ਕੈਪਟਨ ਰਹੇ ਨੇ ਕਾਮਰਾਨ ਅਕਮਲ, ਹਾਂਜੀ, ਔਰ ਇਹ ਜੇ ਮੈਂ ਗਲਤ ਨਾ ਹੋਵਾਂ ਤੇ ARY ਲਈ ਉਹਨੂੰ ਕਵਰ ਕਰ ਰਹੇ ਸੀ ਉਹਨਾਂ ਦੀ ਟੀਮ ਦੇ ਵੀ ਦੂਸਰੇ, ਤੇ ਜਦੋਂ ਅਰਸ਼ਦੀਪ ਨੂੰ ਫਾਈਨਲ ਓਵਰ ਦਿੱਤਾ ਤੇ ਉਹਨੇ ਜਿਹੜਾ ਇਸਨੇ ਕਾਮਰਾਨ ਅਕਮਲ ਨੇ ਕਿਹਾ ਵੀ ਇਹ ਖਤਰਨਾਕ ਵੀ ਹੋ ਸਕਦਾ, ਟਾਈਮ ਵੀ ਇਸ ਵੇਲੇ 12 ਵਜੇ ਦਾ, ਸਰਦਾਰ ਜੀ ਦੇ ਹੱਥ 'ਚ ਬਾਲ ਦੇਣਾ ਖਤਰਨਾਕ ਹੈ। ਹੁਣ ਹਾਲਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਹਰਭਜਨ ਸਿੰਘ ਸਭ ਤੋਂ ਪਹਿਲਾਂ ਉਹਨੇ ਇਹਨੂੰ ਜਿਹੜਾ ਕਾਮਰਾਨ ਅਕਮਲ ਨੂੰ ਕਿਹਾ ਵੀ ਲੱਖ ਦੀ ਲਾਹਨਤ ਤੇਰੇ ਤੇ, ਔਰ ਹਾਲਾਂ ਕਾਮਰਾਨ ਅਕਮਲ ਨੇ ਮਾਫੀ ਵੀ ਮੰਗ ਰਹੀ ਹੈ ਵੀ ਮੈਂ ਇਸੇ ਕੌਮ ਦਾ ਕੋਈ ਹਰਟ ਨਹੀਂ ਸੀ ਕਰਨਾ ਚਾਹੁੰਦਾ ਜਾਂ ਦੂਜਾ ਇਹ ਕੁਦਰਤੀ ਇੱਕ। ਔਰ ਉਹਨੇ ਹਰਭਜਨ ਸਿੰਘ ਨੇ ਫਿਰ ਰਾਦਰ ਐਕਸਪਲੇਨੇਸ਼ਨ ਵੀ ਦਿੱਤੀ ਹੈ ਕਿ ਜੀ ਇਹ ਤੁਹਾਨੂੰ ਯਾਦ ਹੋਣਾ ਵੀ ਜਿਹੜੇ ਇਨਵੇਡਰ ਬਾਹਰੋਂ ਆਉਂਦੇ ਸੀ ਔਰ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਲੈ ਕੇ ਜਾਂਦੇ ਸੀ, ਉਦੋਂ ਸਿੱਖ ਉਹਨਾਂ ਨੂੰ ਛੁਡਾ ਕੇ ਨਾਈਟ ਲਿਆਉਂਦੇ ਸੀ। ਔਰ ਦੂਜਾ ਚਲੋ ਅਸੀਂ ਔਰ ਜਿਹੜੇ ਵੀਰ ਨੇ ਲਿਖਿਆ ਉਹਨੇ ਠੀਕ ਕਿਹਾ ਕਿ ਵੀ ਇੱਕ ਪਾਸੇ ਉਹਨਾਂ ਨੇ ਉਹੀ ਅਰਸ਼ਦੀਪ ਜਿਹੜਾ ਤੁਹਾਡੀ ਟੀਮ ਲਈ ਜਿਹਨੂੰ ਖਾਲਿਸਤਾਨੀ ਬਣਾਇਆ, ਮੀਡੀਆ ਕਿੱਥੇ ਸੀ? ਹੁਣ ਇੱਕ ਪਾਸੇ ਕੰਗਣਾ ਨੇ ਕੀ ਕਿਹਾ ਜਾਂ ਹਰਿਆਣੇ 'ਚ ਸਿੱਖ ਦੀ ਮਾਰਕੁੱਟ ਹੁੰਦੀ ਹੈ ਉਹਦੇ ਤੇ ਸਾਰੇ ਚੁੱਪ ਨੇ, ਹਰਭਜਨ ਵੀ ਨਹੀਂ ਬੋਲਿਆ ਹੈ ਕੰਗਣਾ ਦੇ ਵੇਲੇ। ਸੋ ਕਿਉਂਕਿ ਪਾਕਿਸਤਾਨ ਦੇ ਖਿਲਾਫ ਬੋਲਣਾ ਸੌਫਟ ਟਾਰਗੇਟ ਹੈ ਕਿਸੇ ਨੂੰ ਵੀ। ਹਾਂ ਜੇ ਉਹ ਮਾਫੀ ਨਾ ਮੰਗਦਾ ਜਾਂ ਦੂਜਾ ਕਈ ਵਾਰ ਇਸ ਕਿਸਮ ਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹਿੰਦੂਆਂ ਦੇ ਵਿੱਚ ਸਿੱਖ ਜੋਕ ਨੇ, ਪਾਕਿਸਤਾਨ ਦੀ ਵੀ ਇੱਕ ਕਮਿਊਨਿਟੀ ਦਾ ਇੱਕ ਹਿੱਸਾ ਜਿਹੜਾ ਹੈ ਉਹ 12 ਵਜੇ ਨਾਲ ਜੋੜ ਕੇ ਜਾਂ ਅਦਰਵਾਈਜ਼ ਵੀ ਸਿੱਖ ਜੋਕ ਜਿਹੜੇ ਨੇ ਉਹ ਇਸ ਕਦੋਂ ਜਿਹੜਾ ਨਹੀਂ ਹੋਣਾ ਚਾਹੀਦਾ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਉਹਨੇ ਮਾਫੀ ਮੰਗ ਲਈ ਹੈ, ਪਰ ਤੁਸੀਂ ਹਿੰਦੂ ਤਵੀਆਂ ਦਾ ਦੇਖੋ ਵੀ ਜਦੋਂ ਉਹ ਸਿੱਖਾਂ ਦੇ ਨਾਲ ਕੀ ਕਰ ਰਹੇ ਨੇ, ਕੰਗੜਾ ਨੇ ਕੀ ਕਿਹਾ, ਕਿੰਨੇ ਕੁ ਹਿੰਦੂ ਤਵੀ ਚੈਨਲ ਜਿਹੜੇ ਨੇ ਜੀ ਉਹਦੇ ਖਿਲਾਫ ਆਏ ਨੇ। ਬਿਲਕੁਲ। ਕੁਲਦੀਪ ਸਿੰਘ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ। ਫਰਿੰਦਰਜੀਤ ਸਿੰਘ ਕਹਿੰਦੇ ਦੇ ਡੋਂਟ ਮਿਸ ਅ ਚਾਂਸ ਟੂ ਕ੍ਰੀਏਟ ਡਿਫਰੈਂਸਿਸ ਇਨ ਬਿਟਵੀਨ ਨਿਊ ਐਂਡ ਓਲਡ ਪੰਜਾਬ। ਔਰ ਫਿਰ ਇਸ ਤਰ੍ਹਾਂ ਗੁਰਦੀਪ ਕੌਰ ਵਾਹਿਗੁਰੂ ਕਹਿੰਦੇ ਨੇ। ਜਗਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੁਖਦੀਪ ਸਿੰਘ ਕਹਿੰਦੇ ਨੇ 12 ਉਹਨਾਂ ਲੋਕਾਂ ਦੇ ਵੱਜਦੇ ਆ ਜਿਹੜੇ ਅੱਧਾ ਅਧੂਰਾ ਰਾਜ ਕਰਕੇ ਮਿਨਿਸਟਰ ਬਣੀ ਬੈਠੇ ਆ। ਸਿੱਖਾਂ ਨੇ ਇਹੋ ਜਿਹਾ ਅਧੂਰਾ ਕਹਿੰਦੇ ਰਾਜ ਨਹੀਂ ਕੀਤਾ। ਸੋ 12 ਕਿਸ ਦੇ ਵੱਜੇ ਆ ਤੁਹਾਨੂੰ ਪਤਾ। ਸੋ ਇਸੇ ਤਰ੍ਹਾਂ ਫਿਰ ਹਾਂਜੀ
ਉੱਪਰ ਜਾਂਦੇ ਮੈਨੂੰ ਭਾਜੀ ਕਹਿੰਦੇ ਨੇ ਡਾਕਟਰ ਸਾਹਿਬ ਕੁਲਵਿੰਦਰ ਕੌਰ ਨੂੰ ਕਿਸਾਨ ਅੰਦੋਲਨ ਅਗਲੇ ਅੱਡ ਕਰਕੇ ਉਸ ਨੂੰ ਦੋਸ਼ੀ ਬਣਾਇਆ ਜਾ ਰਿਹਾ ਜਦ ਕਿ ਕੰਗਨਾ ਕੁਝ ਬੋਲੀ ਹੋਵੇਗੀ ਸਾਡੇ ਵਾਲੇ ਖੁਦ ਹੀ ਇਨਸੀਡੈਂਟ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਉਹਨਾਂ ਦਾ ਕੰਮ ਆਸਾਨ ਕਰੀ ਜਾਂਦੇ ਆ ਅਨੂਪਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਲਈ ਮੈਂ ਘਟਨਾ ਦੇ ਬਹੁਤੇ ਵੇਰਵੇ ਵਿੱਚ ਨਹੀਂ ਗਿਆ ਕਿਉਂਕਿ ਕੁਝ ਐਸਾ ਹੈ ਕਿਉਂਕਿ ਪਹਿਲੀ ਜਿਹੜੀ ਉਹਨਾਂ ਦੇ ਇੱਕ ਫੈਲੋ ਪੁਲਿਸ ਜਾਟ ਆਫੀਸਰ ਦੀ ਸਟੇਟਮੈਂਟ ਵੀ ਸੀ ਕਿ ਉਸਨੇ ਨੇਮ ਬੈਚ ਜਦੋਂ ਕੁਲਵਿੰਦਰ ਕੌਰ ਦਾ ਦੇਖਿਆ ਤੇ ਕੌਰ ਖਾਲਿਸਤਾਨੀ ਕਿਹਾ ਔਰ ਇਸ ਤੇ ਹੋਇਆ ਲੇਕਿਨ ਕਿਉਂਕਿ ਕਿਸਾਨਾਂ ਨਾਲ ਇਸ ਲਈ ਵੀ ਜੋੜਿਆ ਜਾਂਦਾ ਹੈ ਕਿਉਂਕਿ ਜਦੋਂ ਫਿਰ ਕੁਲਵਿੰਦਰ ਕੌਰ ਖੁਦ ਜਿਹੜਾ ਉਹਨਾਂ ਦੀ ਅੱਧੇ ਮਿੰਟ ਜਾਂ 1 ਮਿੰਟ ਦੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਕਿਉਂਕਿ ਜ਼ਿਕਰ ਕੀਤਾ ਕਿ ਇਹਨੇ ਜਿਹੜਾ ਇਹ ਕਿਹਾ ਸੀ ਵੀ ਇੰਨੇ ਰੁਪਏ ਚ ਵਿਕਦੀਆਂ ਔਰ ਵਹਾਂ ਮੇਰੀ ਮਾਂ ਵੀ ਬੈਠੀ ਹੋਈ ਸੀ ਸੋ ਉਸ ਲਈ ਔਰ ਉਹਨਾਂ ਦੇ ਬ੍ਰਦਰ ਵੀ ਕਿਉਂਕਿ ਉਸ ਮੂਵਮੈਂਟ ਨਾਲ ਨੇ ਸੋ ਇਹ ਵੀ ਜੇ ਦੋਨੋਂ ਵੀ ਜੁੜ ਜਾਣ ਤਾਂ ਕੋਈ ਗੱਲ ਨਹੀਂ ਹੈ ਕਿ ਭਾਈ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਉਹਨੂੰ ਜਵਾਬ ਦਿੱਤਾ ਹੈ ਪਲੱਸ ਜਦੋਂ ਵੀ ਕੋਈ ਇਹਨਾਂ ਦੀ ਜੇ ਕੋਈ ਫੇਅਰ ਇਨਵੈਸਟੀਗੇਸ਼ਨ ਹੋਈ ਜਿਹਦੇ ਕੋਈ ਚਾਂਸ ਨਹੀਂ ਨੇ ਕਿਉਂਕਿ ਉਸੇ ਵੀਡੀਓ 'ਚ ਫਿਰ ਇਹ ਵੀ ਆਇਆ ਕਿ ਇੱਕ ਉਹਦਾ ਸਿਕਿਉਰਿਟੀ ਦਾ ਬੰਦਾ ਜਿਹਨੇ ਕੁੱਲੂ ਵਾਲੀ ਟੋਪੀ ਪਾਈ ਹੋਈ ਆ ਕੰਗਨਾ ਰਣੌਤ ਦੇ ਇੱਕ ਹੋਰ ਨੂੰ ਉਹਦੇ ਤੇ ਕੋਈ ਗੱਲ ਨਹੀਂ ਹੋਈ ਜਾਂ ਉਹਦੀ ਕੋਈ ਪ੍ਰੋਪਰ ਅਜੇ ਤੱਕ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਨਹੀਂ ਆ ਰਹੀ ਹੈ ਸੋਨਮਾਲ ਜੀ ਕਹਿੰਦੇ ਡਾਕਟਰ ਸਾਹਿਬ ਜੀ ਲੱਗਦਾ ਬੀਜੇਪੀ ਹੁਣ ਇਸ ਦੀ ਬਲੀ ਦਵਾਉਣਗੇ ਬਾਬੇ ਵਾਂਗੂ ਲੱਭਣਾ ਕੁਝ ਨਹੀਂ ਹੈ ਹਾਂ ਉਹਨੂੰ ਵੀ ਝਾੜੂ ਨਾਲ ਹੀ ਇਕੱਠਾ ਕੀਤਾ ਸੀ ਫਿਰ ਹੁਣ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਨਤੀਜੇ ਵੀ ਇਹੋ ਜਿਹੇ ਨਿਕਲਣਗੇ ਬਲਵੀਰ ਸਿੰਘ ਅਟਵਾਨਾ ਜੀ ਪੰਜਾਬ ਰੈਫਰੈਂਡਮ ਹੱਲ ਖਾਲਸਾ ਜ਼ਿੰਦਾਬਾਦ ਗੁਰਨੇਕ ਨਿੱਜਰ ਜੀ ਪੰਜਾਬ ਹੱਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਸ਼ਮੀਰ ਕਹਿੰਦੇ ਨੇ ਦਾ ਅੱਛਾ ਉਹਨਾਂ ਦਾ ਹੋ ਗਿਆ ਓਕੇ ਹਰਮਨ ਪੰਨੂ ਜੀ ਪੰਜਾਬ ਹੱਲ ਖਾਲਸਾ ਇੰਦਰਪ੍ਰੀਤ ਸਿੰਘ ਜੀ ਡਾਕਟਰ ਸਾਹਿਬ ਐਂਡ ਰਨੀਮ ਕੌਰ ਜੀ ਫਤਿਹ ਔਰ ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਮੁਖ ਸਿੰਘ ਜੀ ਨੂੰ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜਿਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਆਜ਼ਾਦੀ ਦੀਆਂ ਵੋਟਾਂ ਬਣਾਓ ਤਾਂ ਜੋ ਟਾਈਮ ਤੇ ਪੱਕੇ ਚੱਲ ਪਾਵਾਂਗੇ ਆਈ ਥਿੰਕ ਉਹਨਾਂ ਦਾ ਕਹਿਣ ਦਾ ਮਤਲਬ ਹੈ ਔਰ ਇਸੇ ਤਰ੍ਹਾਂ ਕਹਿੰਦੇ ਇਸ ਇੰਡੀਆ ਦਾ ਬਾਈਕਾਟ ਕਰਾਓ ਖਾਲਿਸਤਾਨੀ ਉਹਨਾਂ ਨੇ ਕਿਹਾ ਫਿਰ ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਜਿਤ ਸਿੰਘ ਰੈਫਰੈਂਡਮ 2020 ਜ਼ਿੰਦਾਬਾਦ ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਇਸੇ ਤਰ੍ਹਾਂ ਫਿਰ ਸ਼ਿੰਦਾ ਸਿੰਘ ਗਿੱਲ ਖਾਲਸਾਨੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਔਰ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਕੇ ਕਹਿੰਦੇ ਕਿ ਅਰਾਊਂਡ 10 years back I have heard from these people that Jats don't understand Gurbani. That's why Baba's singing Dharna. But no, these people are more after Baba's and Singh Sabha Gurdwara. ਭਾਈ ਸਾਹਿਬ ਤੁਸੀਂ ਪਤਾ ਨਹੀਂ ਕਿਹੜੇ ਗੁਰਦੁਆਰਾ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਕਿਉਂਕਿ ਸਿੰਘ ਸਭਾ ਬਹੁਤ ਸਾਰੇ ਸ਼ਹਿਰਾਂ 'ਚ ਨੇ ਹਾਂਜੀ ਔਰ ਸ਼ਹਿਰ ਵੀ ਲਿਖਿਆ ਇਹਨਾਂ ਨੇ ਕੁਝ ਨਹੀਂ ਲਿਖਿਆ ਕੋਈ ਕਿਸੇ ਸ਼ਹਿਰ ਦਾ ਵੀ ਨਾਮ ਨਹੀਂ ਪਰ ਕੋਈ ਨਹੀਂ ਹੈ ਇਹ ਵੀ ਨਾਲ ਹੀ ਰਹਿੰਦੇ ਨੇ ਬਾਬਿਆਂ ਰਾਹੀਂ ਜੁੜਨ ਵਾਲੇ ਵੀ ਨੇ ਔਰ ਸਿੱਧੇ ਗੁਰਬਾਣੀ ਨਾਲ ਜੁੜਨ ਰਾਹੀਂ ਵੀ ਨੇ ਤੁਸੀਂ ਇੰਨੇ ਅਪਸੈਟ ਨਾ ਹੋਵੋ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਇਫ ਰਨਿੰਗ in Indian elections is bad, it's even worse to criticize our own who ran and won and that's what Indian state wants. ਦੇਖੋ ਮੈਂ ਸਮਝਦਾ ਵੀ ਅਸੀਂ ਵੀ ਜਦੋਂ ਲਾਈਟਰ ਵੇਨ 'ਚ ਕਿਹਾ ਵੀ MP ਦੀ ਕੈਂਡੀਡੇਟ ਬੀਬੀ ਕੁਲਵਿੰਦਰ ਕੌਰ ਬਣ ਗਏ ਇਹਦਾ ਅਸੀਂ ਹਮੇਸ਼ਾ ਕਿਹਾ ਵੀ ਨਿਕਲਣ ਕਾਣਾ ਕੁਛ ਨਹੀਂ ਹੈ ਉਸ ਚੋਂ ਪਰ ਕਈ ਵਾਰੀ ਜਸਟ ਇੱਕ ਮੈਸੇਜ ਹੀ ਜਾਂਦਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਪਾਰਲੀਮੈਂਟ 'ਚ ਬੈਠ ਕੇ ਵੀ ਕੋਈ ਉਹਨਾਂ ਦੀ ਮੈਜੋਰਿਟੀ ਦੀ ਜ਼ਹਿਨੀਅਤ ਨੂੰ ਬਦਲ ਨਹੀਂ ਸਕਦੇ ਲੇਕਿਨ ਡਿਫਾਈਂਸ ਦੇ ਤੌਰ ਤੇ ਉਹਨਾਂ ਨੂੰ ਲੋਕਾਂ ਵੱਲੋਂ ਭੇਜਿਆ ਜਾਣਾ ਹੀ ਇੰਡੀਅਨ ਸਿਸਟਮ ਨੂੰ ਇਹ ਮੈਸੇਜ ਹੈ ਵੀ ਅਸੀਂ ਤੁਹਾਡੇ ਨਾਲ ਨਹੀਂ ਖੜੇ ਧਰਮ ਸਿੰਘ ਖਾਲਸਾ ਜ਼ਿੰਦਾਬਾਦ TV84 ਜ਼ਿੰਦਾਬਾਦ ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ ਪਰਮਿੰਦਰ ਖਾਲਸਾ ਜ਼ਿੰਦਾਬਾਦ ਔਰ ਜਤਿੰਦਰ ਸਿੰਘ ਜੀ ਫਤਿਹ ਕਹਿੰਦੇ ਨੇ ਦਵਿੰਦਰ ਸੰਧੂ ਜੀ ਵੀ ਫਤਿਹ ਹੈ ਉਹਨਾਂ ਦੀ ਤਾਂ ਇਸੇ ਤਰ੍ਹਾਂ ਅਮਰਜੀਤ ਸੈਣੀ ਖਾਲਸਾ ਜ਼ਿੰਦਾਬਾਦ ਜਸਕੀਰ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਗੁਰਦੇਵ ਸਿੰਘ ਜੀ ਅਕਸ਼ਰ ਜੀ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦਾ ਸਾਨੂੰ ਤੁਹਾਡੇ ਪ੍ਰੋਗਰਾਮਾਂ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਜੀ ਔਰ ਜਸਵੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਗੁਰਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਪਰਮਿੰਦਰ ਸਿੰਘ ਜੀ ਧਰਮ ਸਿੰਘ ਜੀ ਔਰ ਗੁਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ SB ਅਫੀਸ਼ੀਅਲ ਜੀ ਖਾਲਸਾ ਜ਼ਿੰਦਾਬਾਦ ਬਲਵਿੰਦਰ ਸਿੰਘ ਕਹਿੰਦੇ ਨੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ ਖਾਲਸਾ ਹਰ ਇੱਕ ਮਸਲੇ ਦਾ ਹੱਲ ਮਿੱਤਰੋ
ਔਰ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਸੋਨ ਮਾਲੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਰ ਸੋਲੂ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVRE4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।